ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਸਮਾ ਹਾਂ ਤੁਹਾਡੀ ਹੋਸਟ ਨੀਰਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 13 अगस्त 2021 29 सावन नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਵਿਊਅਰਸ ਅਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰ ਦੇ ਨਾਲ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਈਵ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਅਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਅੱਜ ਦੱਸ ਦਈਏ ਕਿ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਸਰਦਾਰ ਨਵਤੇਜ ਸਿੰਘ ਹੋਰਾਂ ਵੱਲੋਂ। ਸੋ ਇਹਨਾਂ ਨੇ ਸੁਨੇਹਾ ਦਿੱਤਾ ਹੈ ਕਿ ਸਾਨੂੰ ਪੰਜਾਬ ਦੇ ਸਿਆਸਤਦਾਨਾਂ ਤੋਂ ਬਹੁਤੀ ਆਸ ਨਹੀਂ ਰੱਖਣੀ ਚਾਹੀਦੀ ਜੋ ਦਿੱਲੀ ਦੇ ਹੁਕਮਾਂ ਤੇ ਚੱਲਦੇ ਹਨ। ਸੋ ਪੰਜਾਬ ਦੇ ਮਸਲਿਆਂ ਦਾ ਹੱਲ ਖਾਲਿਸਤਾਨ ਦੀ ਪ੍ਰਾਪਤੀ ਨਾਲ ਹੀ ਹੋਣਾ ਹੈ। ਸੋ ਬੀਤ ਰਹੇ ਸਮੇਂ ਨਾਲ ਮੋਦੀ ਸਰਕਾਰ ਦਾ ਤਸ਼ੱਦਦ ਅਤੇ ਮੀਡੀਆ ਤੇ ਗਲਬਾ ਵੱਧ ਰਿਹਾ ਹੈ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਦਸਵੰਧ ਵਿੱਚੋਂ ਟੀਵੀ 84 ਵਰਗੇ ਅਦਾਰਿਆਂ ਦੀ ਵੱਧ ਤੋਂ ਵੱਧ ਮਦਦ ਕਰੀਏ। ਹਰ ਸਿੱਖ ਆਪਣਾ ਫਰਜ਼ ਪਹਿਚਾਣੇ। ਸੋ ਇਹਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਨਵਤੇਜ ਸਿੰਘ ਹੋਰਾਂ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 516661919884 ਸੇਮ ਨੰਬਰ ਤੇ ਤੁਸੀਂ ਸਾਨੂੰ WhatsApp ਵੀ ਕਰ ਸਕਦੇ ਹੋ, ਈਮੇਲ ਵੀ ਤੁਸੀਂ ਸਾਨੂੰ ਕਰ ਸਕਦੇ ਸਾਡੇ ਇਸ ਈਮੇਲ ਨੰਬਰ ਤੇ ਸੋ info@tv84.tv ਤੇ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਸਾਰਿਆਂ ਨੂੰ ਤੁਹਾਨੂੰ ਆਪਾਂ ਵੀਕਐਂਡ ਦੀਆਂ ਸ਼ੁਭਕਾਮਨਾਵਾਂ ਦਿੰਦੇ ਹਾਂ। ਸੋ ਹੁਣ ਆਪਾਂ ਸ਼ੁਰੂਆਤ ਕਰਦੇ ਹਾਂ ਪਹਿਲੇ ਅਹਿਮ ਇਸ਼ੂ ਦੇ ਨਾਲ ਆਪਣਾ ਪ੍ਰੋਗਰਾਮ। ਸੋ 15 ਅਗਸਤ ਨੂੰ ਭਾਰਤ ਦੇ ਨਾਜ਼ੀਵਾਦੀ ਹਾਕਮ ਭਾਰਤ ਦੀ ਅਖੌਤੀ ਆਜ਼ਾਦੀ ਦੀ 74ਵੀਂ ਜਿਹੜੀ ਸਾਲਗਿਰਾ ਉਹ ਮਨਾ ਰਹੇ ਨੇ। ਸੋ ਲਾਲ ਕਿਲਾ ਦਿੱਲੀ, ਭਾਰਤ ਦੀਆਂ ਅੱਡ-ਅੱਡ ਥਾਵਾਂ ਤੇ ਦੁਨੀਆ ਭਰ ਵਿੱਚ ਭਾਰਤੀ ਐਮਬੈਸੀਆਂ, ਹਾਈ ਕਮਿਸ਼ਨਾਂ ਅਤੇ ਕੌਂਸਲੇਟਾਂ ਵਿੱਚ ਤਿਰੰਗਾ ਜਿਹੜਾ ਹੈ ਉਹ ਝੰਡਾ ਫਹਿਰਾਇਆ ਜਾਏਗਾ। ਸੋ ਭਾਰਤ ਦੀ ਇਸ ਅਖੌਤੀ ਆਜ਼ਾਦੀ ਨੇ ਇਹਨਾਂ 74 ਵਰ੍ਹਿਆਂ ਵਿੱਚ ਭਾਰਤ ਦੀਆਂ ਘੱਟ ਗਿਣਤੀਆਂ ਸਿੱਖਾਂ, ਮੁਸਲਮਾਨਾਂ, ਦਲਿਤਾਂ, ਈਸਾਈਆਂ ਤੇ ਜਿਹੜੀਆਂ ਹੋਰ ਜਿਹੜੇ ਗਰੀਬਾਂ ਨੂੰ ਕਿਸ ਮੰਦਹਾਲੀ ਵਿੱਚ ਪਹੁੰਚਾ ਦਿੱਤਾ ਹੈ। ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਜੀ? ਦੇਖੋ ਸਭ ਤੋਂ ਪਹਿਲਾਂ ਤਾਂ ਕੁਝ ਅਲਫਾਜ਼ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਵਾਲੇ ਵੀਰ ਨਵਤੇਜ ਸਿੰਘ ਲਈ। ਜੀ ਨਵਤੇਜ ਸਿੰਘ ਸਾਡੇ ਐਂਕਰ ਔਰ ਬੜੇ ਜਿਹੜੇ ਇਸ ਵੇਲੇ ਹੁਣ ਜਿਨ੍ਹਾਂ ਦੀ ਟੀਵੀ 84 ਨਾਲ ਪਛਾਣ ਹੈ ਜੀ ਅਮਰਵੀਰ ਸਿੰਘ ਉਹਨਾਂ ਦੇ ਨਿੱਜੀ ਮਿੱਤਰ ਨੇ ਔਰ ਉਹਨਾਂ ਨੇ ਜਿਹੜਾ ਮੈਸੇਜ ਦਿੱਤਾ ਹੈ ਤੁਸੀਂ ਜਿਹੜਾ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਕਿ ਇੱਕ ਪਾਸੇ ਪੰਜਾਬ ਦੇ ਵਿੱਚ ਜੋ ਤਬਦੀਲੀਆਂ ਹਰ ਪਲ ਹੋ ਰਹੀਆਂ ਨੇ ਜੇ ਤੁਸੀਂ ਧਿਆਨ ਨਾਲ ਦੇਖੋ ਤੇ ਅਲਟੀਮੇਟਲੀ ਡੋਰੀ ਭਾਰਤ ਦੀਆਂ ਖੁਫੀਆ ਏਜੰਸੀਆਂ ਦੇ ਕੋਲ ਹੈ। ਬਿਲਕੁਲ ਉਹ ਮਿਊਜ਼ੀਕਲ ਚੇਅਰ ਦੀ ਖੇਡ ਉਹਨਾਂ ਨੇ ਪੰਜਾਬ 'ਚ ਲੀਡਰਸ਼ਿਪ ਬਣਾਇਆ ਹੋਇਆ ਹੈ। ਉਹ ਕਾਂਗਰਸ ਹੋਏ, ਬਾਦਲ ਅਕਾਲੀ ਦਲ ਹੋਏ, ਆਮ ਆਦਮੀ ਪਾਰਟੀ ਹੋਏ ਜਾਂ ਪਾਰਟੀ 'ਚੋਂ ਵੀ ਕਿਹਨੂੰ ਕਿੰਨੀ ਦੇਰ ਜਿਹੜਾ ਅਮਰਿੰਦਰ ਯੂਜ਼ਫੁਲ ਸੀ ਹੁਣ ਜਿਹੜਾ ਉਹ ਸਿੱਧੂ ਤੋਂ ਕੀ ਕਰਵਾਉਣਾ। ਸੋ ਉਹਨਾਂ ਹਾਲਾਤਾਂ 'ਚ ਸਾਡੇ ਵੀ ਬਹੁਤ ਸਾਰੇ ਵੀਰ ਭੈਣਾਂ ਕਈ ਵਾਰ ਉੱਥੇ ਇੱਕ ਅੱਧੀ ਕੋਈ ਚੰਗੀ ਗੱਲ ਕਰਦਾ ਹੈ ਤੇ ਉਹਨੂੰ ਸਿਰ ਤੇ ਚੁੱਕਿਆ ਹੁੰਦਾ ਹੈ। ਸੋਸ਼ਲ ਮੀਡੀਆ ਨੇ ਹੋਰ ਵੀ ਇਸ ਗੱਲ ਨੂੰ ਸਖੈਣ ਬਣਾ ਦਿੱਤਾ ਹੈ ਕਿ ਭਾਈ ਕੋਈ ਜ਼ੋਰ ਨਹੀਂ ਲੱਗਦਾ, ਤੁਸੀਂ ਬੱਲੇ ਬੱਲੇ ਕਰੀ ਜਾਓ। ਫਿਰ ਉਹੀ ਤੁਸੀਂ ਦੇਖਦੇ ਹੋ ਕਿ ਕੁਝ ਦਿਨਾਂ ਬਾਅਦ ਜਦੋਂ ਕੋਈ ਗੱਲ ਸਾਹਮਣੇ ਆਉਂਦੀ ਹੈ ਫਿਰ ਉਹ ਪੁੱਠਾ ਗੇੜਾ ਦਿੱਤਾ ਹੁੰਦਾ ਹੈ। ਹੁਣ ਪਹਿਲਾਂ ਉਹੀ ਨਵਜੋਤ ਸਿੱਧੂ ਕਰ ਰਿਹਾ ਸੀ, ਹੁਣ ਜਦੋਂ ਉਹਨੇ ਕਿਹਾ ਜੀ ਮੈਂ ਆਪਣੇ 4 ਐਡਵਾਈਜ਼ਰ ਲਾ ਰਿਹਾ ਜਿਹੜੇ ਨੇ ਉਹਨਾਂ ਦੇ ਵਿੱਚ ਇੱਕ ਮੁਸਤਫਾ ਜਿਹੜਾ ਕਿ ਰਜ਼ੀਆ ਸੁਲਤਾਨਾ ਦਾ ਘਰ ਵਾਲਾ ਹੈ ਔਰ ਜੇ ਸੁਮੇਧ ਸੈਣੀ, ਭੱਟਾਚਾਰੀਆ, ਸਵਰਨਾ ਘੋਟਣਾ, ਉਸ ਸੁਰਜੀਤ ਗਰੇਵਾਲ ਉਸ ਕੈਟਾਗਰੀ 'ਚ ਦੇਖੀਏ ਤਾਂ ਮੁਸਤਫਾ ਉਹਨਾਂ 'ਚੋਂ ਹੀ ਹੈ
ਜਿਹਨੇ ਜਿਹੜੇ ਨੇ ਸੈਂਕੜਿਆਂ ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਨੇ। ਫਿਰ ਇੱਕ ਮਲਵਿੰਦਰ ਮਾਲੀ ਨਾਂ ਦਾ ਜਿਹੜਾ ਕਦੇ ਟੌੜੇ ਦਾ ਇੱਕ ਪੀਏ ਵਾਂਗ ਵੀ ਰਿਹਾ ਮੀਡੀਆ ਦੇ ਨਾਲ ਵੀ, ਔਰ ਦੂਜੇ ਵੀ। ਹੁਣ ਜਦੋਂ ਦਾ ਕਿਸਾਨ ਅੰਦੋਲਨ ਸ਼ੁਰੂ ਹੋਇਆ, ਫਿਰ ਉਹ ਜਿਹੜਾ ਉਹਨਾਂ ਸਾਰਿਆਂ ਦੇ ਲਈ ਜਿਹੜੀ ਪੰਥ ਦੀ ਗੱਲ ਕਰਦੇ ਸੀ, ਕਿਸ ਹੱਦ ਤੱਕ ਜਾ ਕੇ ਉਸ ਦੀ ਘਟੀਆ ਸ਼ਬਦਾਵਲੀ ਰਹੀ ਹੈ, ਉਹ ਹੁਣ ਉਹਦਾ ਐਡਵਾਈਜ਼ਰ ਬਣਿਆ ਹੋਇਆ ਨਵਜੋਤ ਸਿੱਧੂ ਦਾ। ਔਰ ਇਸੇ ਤਰ੍ਹਾਂ ਦੋ ਜਿਹੜੇ ਨੇ ਹੋਰ ਉਹਨੇ, ਇੱਕ ਪਿਆਰੇ ਲਾਲ ਗਰਗ ਤੇ ਇੱਕ ਹੋਰ ਕਿਸੇ ਨੂੰ ਬਣਾਇਆ। ਸੋ ਗੱਲ ਇਹ ਹੈ ਕਿ ਵੀ ਉਹੀ ਅਸੀਂ ਜੇ ਆਪਣਾ ਵਕਤ ਦਾ ਜ਼ਿਆ ਇਸ ਗੱਲ ਤੇ ਹੀ ਕਰਾਂਗੇ ਤੇ ਫਿਰ ਮੈਂ ਸਮਝਦਾ ਵੀ ਇਮੋਸ਼ਨਲੀ ਵੀ ਅਸੀਂ ਡਰੇਨ ਆਊਟ ਹੁੰਦੇ ਆ। ਜਿਹੜਾ ਮੈਂ ਵੱਡਾ ਹਿੱਸਾ ਦੇਖਦਾ ਜਿਹੜੇ ਹੁਣ ਤੋਂ 2 ਸਾਲ ਪਹਿਲਾਂ 3 ਸਾਲ ਪਹਿਲਾਂ ਤੱਕ ਆਮ ਆਦਮੀ ਪਾਰਟੀ ਦੇ ਲਈ ਵੱਡੇ ਵੱਡੇ ਝੰਡੇ ਚੁੱਕੀ ਫਿਰਦੇ ਸੀ, ਫਿਰ ਉਹ ਲੱਭਦੇ ਵੀ ਨਹੀਂ ਨੇ। ਹਾਲਾਂਕਿ ਉਦੋਂ ਉਹ ਸਾਡਾ ਵਿਰੋਧ ਕਰ ਰਹੇ ਹੁੰਦੇ ਨੇ ਕਿ ਜੀ ਦੇਖੋ ਤੁਸੀਂ ਕਿਸੇ ਨੂੰ ਤਾਂ ਟੋਲਰੇਟ ਕਰ ਲਓ, ਕੋਈ ਨਹੀਂ, ਇਹ ਇਹਨਾਂ ਨਾਲੋਂ ਕਾਂਗਰਸ ਅਕਾਲੀਆਂ ਨਾਲੋਂ ਤਾਂ ਵਧੀਆ। ਫਿਰ ਉਹ ਗਾਇਬ ਹੋ ਜਾਂਦੇ ਨੇ ਕਿਉਂਕਿ ਤੁਸੀਂ ਬਾਰ-ਬਾਰ ਐਮੋਸ਼ਨਲੀ ਕਿਸੇ ਤੇ ਇਤਕਾਦ ਕਰਕੇ ਫਿਰ ਲੰਬਾ ਵਕਤ ਤੁਹਾਡੀ ਸਰਵਾਈਵਲ ਨਹੀਂ ਹੁੰਦੀ। ਹਾਲਾਂਕਿ ਅਸੀਂ ਇਹ ਕਿਹਾ ਕਿ ਵੀ ਬੰਦੇ ਨਾਲ ਨਾ ਜੁੜੋ, ਕਾਜ਼ ਨਾਲ ਜੁੜੋ। ਜੇ ਕੋਈ ਠੀਕ ਕਿਸੇ ਸਟੇਜ ਤੇ ਗੱਲ ਕਰਦਾ ਤਾਂ ਉਹਨੂੰ ਕੰਪਲੀਮੈਂਟ ਕਰ ਦੇਣ 'ਚ ਵੀ ਕੋਈ ਹਰਜ ਨਹੀਂ ਹੈ ਕਿ ਵੀ ਤੁਸੀਂ ਬਿਲਕੁਲ ਹੀ ਹੇਟਡ ਕਰਨੀ ਹੈ। ਪਰ ਹੋਪ ਉਦੋਂ ਹੀ ਰੱਖੋ ਜਦੋਂ ਤੁਹਾਨੂੰ ਲੱਗਦਾ ਹੈ ਕਿ ਪੰਥ ਦਾ, ਪੰਜਾਬ ਦਾ, ਸਿੱਖ ਕੌਮ ਦਾ ਭਵਿੱਖ ਸਿਰਜਣ ਦੇ ਲਈ ਕੋਈ ਵਿਦ ਦਾ ਇੰਟੈਗ੍ਰਿਟੀ, ਜਿਹਦੇ 'ਚ ਇਮਾਨਦਾਰੀ ਹੈ ਜਾਂ ਦੂਜਾ ਹੈ, ਔਰ ਉਹ ਕਲੈਕਟਿਵ ਸੈਟਅਪ 'ਚੋਂ ਹੀ ਨਿਕਲੇਗਾ। ਇੰਡੀਵਿਜੂਅਲ ਕਿਸੇ ਦੇ ਉੱਤੇ ਟੇਕ ਰੱਖਣੀ, ਇਹ ਮੈਂ ਸਮਝਦਾ ਵੀ ਵਕਤ ਦਾ ਵੀ ਜ਼ਿਆ ਹੈ ਔਰ ਇਮੋਸ਼ਨਲੀ ਡਰੇਨ ਆਊਟ ਹੋਣਾ ਵੀ ਹੈ। ਔਰ ਕਿਉਂਕਿ ਨੈਰੇਟਿਵ ਮੇਨ ਸਟ੍ਰੀਮ ਸੋ ਕਾਲਡ ਮੀਡੀਆ ਹੋਏ, ਸੋਸ਼ਲ ਮੀਡੀਆ ਹੋਏ, ਜਿਸ ਕਿਸਮ ਦਾ ਬਣਾਉਂਦਾ ਹੈ, ਉਹਨੂੰ ਚੈਲੰਜ ਕੌਣ ਕਰਦਾ ਜੀ? ਬਿਲਕੁਲ ਤੁਸੀਂ ਉਂਗਲਾਂ ਤੇ ਗਿਣ ਸਕਦੇ ਹੋ। ਉੱਥੇ ਵੀ ਜਿਹੜੀ ਹੁਣ ਚੈਲੰਜਿੰਗ ਆਵਾਜ਼, ਬੇਸ਼ੱਕ ਉਹ ਬਾਹਰ ਡਾਇਸਪੋਰਾ ਸਿੱਖਾਂ ਦੀ ਫ੍ਰੀ ਆਵਾਜ਼, ਉਹ ਸੋਸ਼ਲ ਮੀਡੀਆ ਰਾਹੀਂ, ਫੇਸਬੁੱਕ ਜਾਂ YouTube ਜਾਂ ਦੂਸਰੇ ਰਾਹੀਂ ਸੀ। ਤੁਸੀਂ ਦੇਖਦੇ ਹੋ ਵੀ ਇੱਕ ਤੋਂ ਬਾਅਦ ਇੱਕ ਉਸ ਆਵਾਜ਼ ਦਾ ਗਲਾ ਘੁੱਟ ਦਿੱਤਾ ਗਿਆ। ਜੂਨ 2020 ਦੇ ਵਿੱਚ TV 84, ਸਿੱਖ ਸਿਆਸਤ ਔਰ ਦੂਸਰੇ KTV, ਇਹ 3-4 ਹੋਰ ਜਿਹੜੇ ਨੇ ਉਹ ਪੇਜ ਬੈਨ ਕਰ ਦਿੱਤੇ ਗਏ। ਹੁਣ ਅਸੀਂ ਪਿਛਲੇ ਦਿਨਾਂ 'ਚ ਦੇਖਿਆ ਕਿ ਸੁਰਖਾਬ ਔਰ ਵੌਇਸ ਆਫ ਖਾਲਸਾ TV ਨੂੰ ਬਲੌਕ ਕਰ ਦਿੱਤਾ ਗਿਆ। ਔਰ ਇਹਦੇ ਨਾਲ ਨਾਲ ਜਿਹੜੇ ਉੱਥੇ ਕੰਮ ਕਰਨ ਵਾਲੇ ਨੇ ਔਰ ਬਾਹਰ ਵੀ, ਕਿਉਂਕਿ ਪੈਗਾਸਸ ਦੀਆਂ ਹੁਣ ਨਾਂ ਬੰਦ ਕਰ ਦਿੱਤੇ ਨੇ, ਰੋਕ ਦਿੱਤੇ ਨੇ। ਕੌਣ ਨੇ? ਕਿਉਂਕਿ ਜੇ 50,000 ਤੋਂ ਜ਼ਿਆਦਾ ਨਾਂ ਨੇ ਤਾਂ ਉਸ ਕੰਟੈਕਸਟ ਤਾਂ ਇੰਡੀਆ ਦੇ ਹੀ ਥਾਊਜ਼ੈਂਡਸ ਨੇ। ਔਰ ਕਿਉਂਕਿ ਇੰਡੀਅਨ ਮੀਡੀਆ ਜਿਨ੍ਹਾਂ ਦੇ ਨੇ ਉਹਨਾਂ ਦੇ ਨਾਲ ਤਾਵਨ ਕੀਤਾ, ਵਾਸ਼ਿੰਗਟਨ ਪੋਸਟ ਔਰ ਐਮਨੈਸਟੀ ਇੰਟਰਨੈਸ਼ਨਲ, ਉਹਨਾਂ ਦੀ ਇਨਵੈਸਟੀਗੇਟਿਵ ਸਟੋਰੀ ਦੇ ਨਾਲ। ਸੋ ਮੈਂ ਸਮਝਦਾ ਵੀ ਇਹ ਹੋਰ ਵੀ ਇੰਪੋਰਟੈਂਟ ਹੈ। ਦੇਖੋ, ਮੈਂ ਕਦੇ ਇਹ ਨਹੀਂ ਕਹਾਂਗਾ ਜੀ ਤੁਸੀਂ ਗੁਰਦੁਆਰੇ ਨਾ ਦਿਓ ਜਾਂ ਤੁਸੀਂ ਕਿਸੇ ਨੂੰ ਨਾ ਦਿਓ, ਸਾਨੂੰ ਦਿਓ ਜਾਂ ਪੰਥਕ ਮੀਡੀਆ। ਪਰ ਮੈਂ ਸਮਝਦਾ ਵੀ ਸਾਡੀ ਕੌਮ ਨੂੰ ਇਹ ਸਮਝਣ ਦੀ ਲੋੜ ਹੈ ਕਿ ਇਸ ਵੇਲੇ ਪ੍ਰਾਇੋਰਟੀ ਕਿਹਦੀ ਹੈ ਜੀ। ਅਸੀਂ ਜੇ ਇਹ ਦੇਖਦੇ ਹਾਂ COVID-19 ਦੇ ਚੱਲਦੇ ਹਾਂ, ਹੁਣ ਕੱਲ ਜਾਂ ਪਰਸੋਂ ਦੀ ਖਬਰ ਸੀ ਕਿ ਇੱਕ ਗ੍ਰੰਥੀ ਸਿੰਘ ਨੇ ਸੁਸਾਈਡ ਕਰ ਲਿਆ। ਦੇਖੋ ਹੁਣ ਗੁਰਦੁਆਰਿਆਂ ਦੇ ਵਿੱਚ ਜਿਹੜਾ ਉਜ਼ਾਰ ਹੈ ਕਿ ਜਿਹੜੀ ਹੈ ਗਿਣਤੀ ਵੀ ਘਟੀ ਹੈ ਸਾਰੇ ਪੀਰੀਅਡ 'ਚ ਚੱਲਦੇ ਆ। ਬਹੁਤ ਸਾਰੀਆਂ ਥਾਵਾਂ ਤੇ ਪ੍ਰਬੰਧਕਾਂ ਨੇ ਧਿਆਨ ਰੱਖਿਆ, ਜਿਹੜੇ ਮੁਲਾਜ਼ਮ ਸਨ, ਗ੍ਰੰਥੀ ਜਾਂ ਕੀਰਤਨੀਏ ਜਾਂ ਢਾਡੀ। ਪਰ ਜੇ ਦੀਵਾਨ ਹੀ ਨਹੀਂ ਹੋ ਰਿਹਾ ਉਹਨਾਂ ਦੀ, ਕਿਉਂਕਿ ਗੁਰਦੁਆਰਿਆਂ ਦੀਆਂ ਤਨਖਾਹਾਂ ਦੇ ਤਾਂ ਉਹਨਾਂ ਦੀ ਸਰਵਾਈਵਲ ਨਹੀਂ ਸੀ। ਹੁਣ ਅਸੀਂ ਬਜਾਏ ਹੋਰ ਪਾਸੇ ਬੜੇ ਬੜੇ ਵਿਆਹ ਸ਼ਾਦੀਆਂ ਦੇ ਵੀ ਖਰਚੇ ਉਵੇਂ ਹੀ ਸ਼ੁਰੂ ਨੇ, ਉਹੀ ਦਿਖਾਵੇ ਦਾ ਦੌਰ ਹੈ। ਸਾਨੂੰ ਇਸ ਗੱਲ ਦਾ ਧਿਆਨ ਰਹੇ, ਅਸੀਂ ਸ਼ਿਕਾਇਤ ਕਰਦੇ ਹਾਂ ਜੀ ਈਸਾਈ ਕਿਉਂ ਫੈਲ ਰਹੇ ਨੇ, ਡੇਰੇ ਕਿਉਂ ਫੈਲ ਰਹੇ ਨੇ, ਫਲਾਣਾ। ਇਹ ਵੀ ਸਾਡੇ ਲਈ ਇਸ ਵੇਲੇ ਗੁਰਦੁਆਰਾ ਸਾਹਿਬਾਨ ਦੇ ਨਾਲ ਨਾਲ ਪ੍ਰਾਇੋਰਟੀ ਹੋਣੀ ਚਾਹੀਦੀ ਹੈ ਕਿ ਅਸੀਂ ਗ੍ਰੰਥੀ, ਰਾਗੀ, ਢਾਡੀ ਜਿਹੜੇ ਵਿਚਾਰੇ ਬੇਰੁਜ਼ਗਾਰ ਹੋਏ ਨੇ, ਜਿਨ੍ਹਾਂ ਦੇ ਬੱਚੇ ਵੀ ਨੇ ਉਸੇ ਤਰ੍ਹਾਂ ਸਕੂਲਾਂ 'ਚ ਜਾਣ ਵਾਲੇ ਨੇ, ਉਹੀ ਖਰਚੇ ਨੇ ਉਹਨਾਂ ਦੀ। ਸੋ ਇਹ ਗੱਲ ਜ਼ਰੂਰੀ ਹੈ। ਜਦੋਂ 10ਵੇਂ ਪਾਤਸ਼ਾਹ ਨੇ ਇਹ ਫਰਮਾਨ ਕੀਤਾ, ਹੁਕਮਨਾਮਾ ਦਿੱਤਾ, ਰਹਿਤਨਾਮਿਆਂ 'ਚ ਮੈਂਸ਼ਨ ਹੈ ਕਿ ਗਰੀਬ ਕੀ ਰਸਨਾ ਕੋ ਗੁਰੂ ਕੀ ਗੋਲਕ ਜਾਣੋ। ਹੁਣ ਜੇ ਅਸੀਂ ਜਾ ਕੇ ਇੱਕ ਥਾਂ ਤਾਂ ਗੋਲਕਾਂ ਭਰ ਰਹੇ ਹਾਂ, ਉਹ ਗੋਲਕਾਂ ਕਿੱਧਰ ਜਾ ਰਹੀਆਂ ਕੀ ਹੈ, ਉਹਦੇ ਤੇ ਇੱਕ ਵੱਖਰੀ ਡਿਬੇਟ ਹੁੰਦੀ ਹੈ। ਪਰ ਗੁਰੂ ਸਾਹਿਬ ਦਾ ਕਹਿੰਦੇ ਨੇ ਕਿ ਭਾਈ ਜਿਹੜੀ ਲੋੜਵੰਦ ਦੀ ਲੋੜ ਹੈ, ਜੇ ਗਰੀਬ ਜਿਹੜਾ ਭੁੱਖਾ ਹੈ, ਜਿਸ ਨੂੰ ਕੱਪੜਿਆਂ ਦੀ ਲੋੜ ਹੈ, ਜਿਸ ਦੇ ਬੱਚਿਆਂ ਨੂੰ ਫੀਸ ਦੀ ਲੋੜ ਹੈ, ਜੇ ਤੁਸੀਂ ਉਹਦੀ ਮਦਦ ਕਰਦੇ ਹੋ ਕਿ ਸਮਝੋ ਗੁਰੂ ਦੀ ਗੋਲਕ 'ਚ ਪਹੁੰਚ ਗਿਆ, ਕਿ ਮੈਨੂੰ ਪਹੁੰਚ ਗਿਆ। ਜੇ ਤੁਸੀਂ ਲੋੜਵੰਦ ਦੀ ਮਦਦ ਕੀਤੀ, ਇਹੀ ਇਸੇ ਤਰ੍ਹਾਂ ਅੱਜ ਜਦੋਂ ਮੀਡੀਆ ਦੇ ਰੋਲ ਦੀ ਅਸੀਂ ਗੱਲ ਕਰ ਰਹੇ ਹਾਂ, ਸਾਡੇ ਕੋਲ ਕੋਈ ਟੈਂਕ, ਕੋਈ ਰਾਫੇਲ, ਕੋਈ ਹੋਰ ਹਥਿਆਰ ਖਰੀਦਣ ਦਾ ਤਾਂ ਹੈ ਨਹੀਂ ਪੈਸੇ, ਨਾ ਹੀ ਸਾਡੇ ਕੋਲ ਫੌਜ ਹੈ। ਦੁਸ਼ਮਣ ਨੇ ਜਿੱਥੇ ਉਹ ਹਥਿਆਰ ਉੱਥੇ ਇੰਪਲੋਏ ਕੀਤੇ ਹੋਏ ਨੇ। ਤੁਸੀਂ 15 ਅਗਸਤ ਜਦੋਂ ਆਉਣ ਲੱਗਦਾ ਤੇ ਕਿਵੇਂ ਇੱਕਦਮ
ਕਹਾਣੀਆਂ ਘਟਨਾਵਾਂ, ਡਰੋਨ ਨੇ ਹਥਿਆਰ ਸੁੱਟਤੇ, ਉਹ ਟਿਫਨ ਬੰਬ ਮਿਲ ਗਏ, ਰੈੱਡ ਅਲਰਟ ਹੋ ਗਿਆ, ਫੜੋ ਫੜੀ ਸ਼ੁਰੂ ਕਰ ਦਿੰਦੇ ਨੇ। ਔਰ ਦੂਸਰਾ ਜਿਹੜਾ ਇਹ ਅੱਜ ਦੇ ਜ਼ਮਾਨੇ ਦਾ ਸਭ ਤੋਂ ਖਤਰਨਾਕ ਹਥਿਆਰ ਮੀਡੀਆ, ਉਹ ਪੂਰੀ ਤਰ੍ਹਾਂ ਨਾਲ ਜਦੋਂ ਉਹਨਾਂ ਨੇ ਡਿਸਇਨਫੋ ਲੈਬ ਦੀ ਇਨਵੈਸਟੀਗੇਸ਼ਨ ਜਿਹੜਾ ਉਹ ਯੂਰਪ ਦੇ ਵਿੱਚ ਹੁੰਦੀ ਹੈ ਤੇ ਸਾਹਮਣੇ ਆਉਂਦਾ ਹੈ ਕਿ ਕਿਵੇਂ 500 ਤੋਂ ਜ਼ਿਆਦਾ ਫੇਕ ਉਹਨਾਂ ਨੇ ਵੈਬਸਾਈਟ ਕ੍ਰੀਏਟ ਕੀਤੇ ਹੋਏ ਨੇ, NGOs ਕ੍ਰੀਏਟ ਕੀਤੀਆਂ ਹੋਈਆਂ, ਇੰਡੀਅਨ ਰਾ ਨੇ ਥਿੰਕ ਟੈਂਕ ਕ੍ਰੀਏਟ ਕੀਤੇ ਹੋਏ ਨੇ। ਅਸੀਂ ਉਹਨਾਂ ਦਾ ਕੀ ਮੁਕਾਬਲਾ ਤਾਂ ਨਹੀਂ ਕਰ ਸਕਦੇ, ਪਰ ਜਦੋਂ ਜਿੰਨਾ ਮਰਜ਼ੀ ਕੋਈ ਮਾਈਟੀ ਹੋਏ, ਜੇ ਉਹਦੇ ਸਾਹਮਣੇ ਇੱਕ ਠੈਂਗਾ ਛੋਟੇ ਕੱਦ ਦਾ ਇੱਕ ਬਿਲਕੁਲ ਗਰੀਬ ਵੀ ਇਨਸਾਨ ਖਲੋ ਕੇ ਉਂਗਲ ਕਰਕੇ ਕਹੇ ਕਿ ਯੂ ਆਰ ਰੋਂਗ, ਤੇ ਉਹਦਾ ਸਾਰਾ ਜਿਹੜਾ ਬਣਾਇਆ ਹੋਇਆ ਉਹਨੇ ਆਪਣੀ ਪੋਪ ਲੀਲਾ ਹੁੰਦੀ ਹੈ, ਇੱਕ ਵਾਰੀ ਥੱਲੇ ਡਿੱਗ ਪੈਂਦਾ। ਸੋ TV 84 ਤਾਂ ਇਹੀ ਕੰਮ ਕਰ ਰਿਹਾ, ਜਿਵੇਂ ਉਂਗਲ ਕਰਕੇ ਕਹਿਣਾ ਕਿ ਆਈ ਅਕਿਊਜ਼ ਕਿ ਵੀ ਤੁਸੀਂ ਜਿਹੜਾ ਉਹ ਸਾਡੇ ਕਾਤਲ ਹੋ, ਤੁਸੀਂ ਸਾਡਾ ਕਾਣ ਕਰ ਰਹੇ ਹੋ, ਤੇ ਉਹਦੇ ਨਾਲ ਇੱਕ ਕਰਕੇ ਬਾਂਹ ਖੜੀ ਕਰਕੇ ਕਹਿੰਦਾ ਖਾਲਿਸਤਾਨ ਜ਼ਿੰਦਾਬਾਦ। ਇਹੀ ਬੋਤਾ ਸਿੰਘ ਗਰਜਾ ਸਿੰਘ ਦੀ ਕਹਾਣੀ ਹੈ। ਉਹਨਾਂ ਦੇ ਕੋਲ ਕੋਈ ਭੰਗੀਆਂ ਵਾਲੀਆਂ ਤੋਪਾਂ ਨਹੀਂ ਸੀ, ਕੋਈ ਰਫੇਲ ਨਹੀਂ ਸੀ, ਡਾਂਗਾ ਨੇ, ਸ੍ਰੀ ਸਾਹਿਬਾਂ ਹੋਣਗੀਆਂ, ਪਿੱਠਾਂ ਜੋੜ ਕੇ ਉਹ ਖਲੋਂਦੇ ਨੇ, ਚੈਲੰਜ ਕਰਦੇ ਨੇ ਕਿ ਵੀ ਅਸੀਂ ਤੁਹਾਡੇ ਇਸ ਜ਼ੁਲਮੀ ਰਾਜ ਨੂੰ ਨਹੀਂ ਮੰਨਦੇ, ਅਸੀਂ ਆਹ ਖਾਲਸਾ ਰਾਜ ਦੀ ਚੌਂਕੀ ਬਣਾ ਦਿੱਤੀ ਹੈ, ਇੱਥੋਂ ਜਿਹੜਾ ਲੰਘੇਗਾ ਗੱਡਾ ਲੰਘੇਗਾ, ਦੂਜਾ ਹੋਏਗਾ ਖੋਤਾ ਲੰਘੇਗਾ, ਜੋ ਇੰਨੀ ਉਹਦਾ ਤੁਹਾਨੂੰ ਟੋਲ ਟੈਕਸ ਦੇਣਾ ਪਏਗਾ। ਹੁਣ ਇਹੀ ਰੋਲ ਸਾਡਾ TV 84 ਦਾ, ਔਰ ਅਸੀਂ ਆਪਣੇ ਨਵਤੇਜ ਸਿੰਘ ਵੀਰ ਦਾ ਔਰ ਹੋਰ ਵੀ ਅਸੀਂ ਗੁਜ਼ਾਰਿਸ਼ ਕਰਦੇ ਹਾਂ ਕਿ ਬਜਾਏ ਕਿ ਸਾਨੂੰ ਲੱਭ ਕੇ ਕਹਿਣਾ ਪਏ ਆਪਣੇ ਨਿੱਜੀ ਕਨੈਕਸ਼ਨਸ ਨੂੰ, ਅਸੀਂ ਬਾਕੀ ਵੀ ਜਿਹੜਾ ਸਾਡੇ ਇੱਕ ਵੱਡਾ ਇਸ ਵੇਲੇ ਸਾਡੀ ਵਿਊਅਰਸ ਦਾ ਦਾਇਰਾ ਕਾਰ ਹੈ ਕਿ ਭਾਈ ਤੁਸੀਂ ਵੀ ਜੋ ਤੁਹਾਡੀ ਪਹੁੰਚ ਹੈ, ਜੋ ਤੁਸੀਂ ਅਫੋਰਡ ਕਰ ਸਕਦੇ ਹੋ, ਸਾਨੂੰ ਬਜਾਏ ਅਸੀਂ 2 ਜਾਂ 4 ਧਨੀ ਲੋਕਾਂ ਤੋਂ ਜਿਹੜਾ ਉਹਨਾਂ ਦੇ ਉੱਤੇ ਟੇਕ ਰੱਖਣ ਕੋਲੋਂ, ਸਾਨੂੰ ਜਿਹੜੀ ਹਰ ਆਮ ਇਨਸਾਨ ਜਿਨ੍ਹਾਂ 'ਚ ਹੁਣ ਸਾਡੇ ਪਾਕਿਸਤਾਨੀ ਭੈਣ ਭਰਾ ਵੀ ਸ਼ਾਮਲ ਨੇ, ਅਸੀਂ ਜਦੋਂ ਸਿੱਖਾਂ ਦੀ ਕਿਰਤ ਕਮਾਈ ਦੀ ਗੱਲ ਕਰਦੇ ਕਿ ਉਹ ਜਿਹੜੀ ਗੁਰੂ ਦੇ ਦਰਬਾਰ 'ਚ ਤਾਂ ਟਕਾ ਵੀ ਕਬੂਲ ਹੁੰਦਾ ਹੈ। ਸੋ ਅਸੀਂ ਵੱਡੀ ਜਿਹੜੀ ਹੈ ਭੀੜ ਜਿਹੜੀ ਕਿ ਉਸ ਕਿਸਮ ਦੇ ਜਿਹੜੇ ਫੇਥ ਵਾਲੇ ਲੋਕ ਨੇ ਉਹਨਾਂ ਨੂੰ ਪ੍ਰੈਫਰ ਕਰਦੇ ਆ ਦੈਨ ਚੰਦ ਜਿਹੜੇ ਫਿਊ ਰਿਚ ਜਿਹੜੇ ਅਫੋਰਡ ਕਰ ਸਕਦੇ ਹੋ। ਸੋ ਬਹੁਤ ਬਹੁਤ ਸ਼ੁਕਰੀਆ ਵੀਰ ਨਵਤੇਜ ਸਿੰਘ, ਗੁਰੂ ਤੁਹਾਨੂੰ ਚੜ੍ਹਦੀ ਕਲਾ ਦੇਣ। ਹੁਣ ਗੱਲ ਜੇ ਅਸੀਂ ਪਹਿਲੀ ਇੰਟਰੋਡਕਸ਼ਨ 'ਚ ਤੁਸੀਂ ਗੱਲ ਕੀਤੀ ਕਿ 15 ਅਗਸਤ ਆ ਰਿਹਾ, 2 ਦਿਨ ਬਾਅਦ ਐਤਵਾਰ, ਜਿਹਨੂੰ ਇਹ ਰਵੀਵਾਰ ਕਹਿੰਦੇ ਨੇ, ਲਾਲ ਕਿਲੇ ਦੇ ਉੱਤੇ ਝੰਡਾ ਲਹਿਰਾਇਆ ਜਾਏਗਾ। ਭਾਰਤ ਭਰ ਦੇ ਜਿੰਨੇ ਵੀ 28-29 ਸੂਬੇ ਯੂਨੀਅਨ ਟੈਰੀਟਰੀਜ਼ ਨੇ ਉਹਨਾਂ ਦੀਆਂ ਰਾਜਧਾਨੀਆਂ ਤੇ, ਔਰ ਵੈਸੇ ਵੀ ਉਹਨਾਂ ਨੇ ਕਹਿ ਦਿੱਤਾ ਜੀ ਫਲਾਣਾ ਜੰਮੂ ਕਸ਼ਮੀਰ ਦੇ ਇੰਨੇ ਹਾਈਵੇਜ਼ ਦੇ ਉੱਤੇ 75 ਝੰਡੇ ਜਿਹੜੇ ਨੇ ਉਹ ਇੰਨੇ ਉੱਚੇ ਲਾ ਦੇਣੇ ਨੇ। ਦਿੱਲੀ ਦੇ ਵਿੱਚ ਵੀ 4-5 ਜਿਹੜੇ ਨੇ ਬੜੇ ਬੜੇ ਉੱਚੇ ਦੱਸਣ ਦੇ ਲਈ ਕਿ ਭਾਈ ਅਸੀਂ, ਕਿਉਂਕਿ ਇਹੀ ਨਹੀਂ ਕਿ ਗੱਲ 74 ਵਰਿਆਂ ਦੀ ਕਹਾਣੀ ਜਿਹੜੀ ਅਕਸਰ ਅਸੀਂ ਰੋਜ਼ ਦੇ ਪਿਛਲੇ 9 ਸਾਲ ਤੋਂ ਬਿਆਨ ਕਰਦੇ ਹਾਂ, ਤੇ ਇਹਨਾਂ ਦੀ ਅਖੌਤੀ ਜਮਹੂਰੀਅਤ ਹੀ ਹੈ ਜਿਸ ਦੀਆਂ ਹਕੀਕਤਾਂ ਅਸੀਂ ਬਿਆਨ ਕਰਦੇ। ਪਰ ਜਦੋਂ ਹੋਰ ਸਭ ਕੁਝ ਫੇਲ ਹੋ ਰਿਹਾ ਹੋਏ, ਜਿਸ ਨੂੰ ਈਵਨ ਅਮਰੀਕਾ ਦੇ ਵਿੱਚ ਵੀ ਇੱਕ ਐਕਸਪ੍ਰੈਸ਼ਨ ਯੂਜ਼ ਹੁੰਦੀ ਹੈ ਕਿ ਪੈਟਰੀਓਟਿਜ਼ਮ ਇਜ਼ ਦਾ ਲਾਸਟ ਰੈਫਿਊਜ ਆਫ ਦਾ ਸਕਾਉਂਡਰਲਸ, ਕਿ ਜਿਹੜੇ ਗੁੰਡੇ ਬਦਮਾਸ਼ ਜਿਹੜੇ ਨੇ ਘਟੀਆ ਲੋਕ, ਉਹਨਾਂ ਦੀ ਜੇ ਅਖੀਰਲੀ ਪਨਾਹਗਾਹ ਹੈ ਤੇ ਉਹ ਪੈਟਰੀਓਟਿਜ਼ਮ, ਦੇਸ਼ ਭਗਤੀ, ਮੁਲਕ ਪ੍ਰਸਤੀ। ਤੁਸੀਂ ਰੌਲਾ ਪਾ ਦਿਓ ਮੁਲਕ। ਹੁਣ ਕਿਉਂਕਿ ਇਹਨਾਂ 74 ਸਾਲਾਂ 'ਚ ਇਹਨਾਂ ਦਾ ਮੁਕੰਮਲ ਹਰ ਲੈਵਲ ਦੇ ਉੱਤੇ ਜਲੂਸ ਨਿਕਲਿਆ, ਬੇਨਕਾਬ ਹੋਏ ਨੇ। ਹੁਣ ਜੇ ਕਿਸੇ 'ਚ ਦੇਸ਼ ਭਗਤੀ ਦੇ ਨਾਂ ਥੱਲੇ ਆਪਣੇ ਆਪ ਨੂੰ ਲੁਕੋ ਰਹੇ ਨੇ ਤੇ ਉਹ ਤਿਰੰਗੇ 'ਚ ਲਪੇਟ ਰਹੇ ਨੇ। ਉਹ ਕਿਤੇ ਤਿਰੰਗਾ ਚੁੱਕ ਕੇ ਹੈ, ਤਿਰੰਗਾ ਯਾਤਰਾ ਨਾਂ ਦੇ ਥੱਲੇ BJP ਦੇ ਗੁੰਡੇ ਪਿਛਲੇ ਦਿਨਾਂ 'ਚ ਘੁੰਮਦੇ ਰਹੇ, ਉਹਦੇ ਨਾਂ ਦੇ ਥੱਲੇ ਤੁਸੀਂ ਕਿਸੇ ਕਾਨਪੁਰ 'ਚ ਗਰੀਬ ਰਿਕਸ਼ੇ ਵਾਲਿਆਂ ਨੂੰ ਫੜ ਕੇ ਉਹਨੂੰ ਕੁੱਟ-ਕੁਟਾ ਕੇ ਕਹੋ ਕਿ ਜੀ ਕਹਿ ਭਾਰਤ ਮਾਤਾ ਕੀ ਜੈ, ਕਹਿ ਜੈ ਸ਼੍ਰੀ ਰਾਮ, ਔਰ ਇਹ ਵਰਤਾਰਾ ਤੁਸੀਂ ਦਿੱਲੀ ਦੇ ਵਿੱਚ ਕਰੋ। ਭਾਰਤ ਭਰ ਦੇ ਵਿੱਚ ਇਹ ਹੈ। ਔਰ ਇਹੀ ਈਵਨ ਆਸਟ੍ਰੇਲੀਆ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਕਿ ਜਦੋਂ ਕਿਸਾਨਾਂ ਦੇ ਹੱਕ 'ਚ ਸਿੱਖ ਪ੍ਰੋਟੈਸਟ ਕਰਨ ਲਈ ਨਿਕਲਦੇ ਨੇ, ਕਿਵੇਂ ਉਹੀ ਤਿਰੰਗੇ ਫੜ ਕੇ ਉਹਨਾਂ ਦੇ BJP ਗੁੰਡੇ ਗੁਰਦੁਆਰੇ ਤੇ ਅਟੈਕ ਕਰਨ ਵੱਲ ਤੁਰਦੇ ਨੇ, ਹਾਲਾਂ ਰੋਕ ਦਿੱਤੇ ਜਾਂਦੇ ਨੇ। ਔਰ ਇੱਕ ਹਰਿਆਣਵੀ ਇਸ ਕਿਸਮ ਦਾ ਫਿਰਕਾ ਪ੍ਰਸਤ ਜਿਹਨੂੰ ਚੁੱਕ ਕੇ ਅੰਦਰ ਦਿੱਤਾ ਉਹਨਾਂ, ਕਿਉਂਕਿ ਉਹਨਾਂ ਨੇ ਤਾਂ ਦੇਖਿਆ ਕਿ ਵੀ ਕਿਵੇਂ ਇਹਨਾਂ ਨੇ ਨੌਜਵਾਨਾਂ ਦੀਆਂ ਗੱਡੀਆਂ ਤੇ ਵੀ ਅਟੈਕ ਕੀਤੇ, ਪਰਸਨਲ ਅਟੈਕ ਵੀ ਕੀਤੇ। ਔਰ ਇਹਦੇ ਬਾਵਜੂਦ ਕਿ ਭਾਰਤੀ ਐਮਬੈਸੀ ਦਾ, ਕਿਉਂਕਿ ਮਨੋਹਰ ਲਾਲ ਖੱਟੜ ਨੇ ਆਫੀਸ਼ੀਅਲੀ ਇੰਡੀਅਨ ਫੋਰਨ ਮਿਨਿਸਟਰੀ ਨੂੰ ਕਿਹਾ ਜੋ ਉਹਨੂੰ
ਛਡਾਓ। ਔਰ ਲੇਕਿਨ ਮੈਂ ਅੱਜ ਦੀ ਖਬਰ ਹੀ ਦੇਖ ਰਿਹਾ ਸੀ ਕਿ ਉਹਦੀ ਜ਼ਮਾਨਤ ਦੇਣ ਤੋਂ ਨਾ ਕੀਤੀ ਹੈ ਅਦਾਲਤ ਨੇ ਔਰ ਜੇਲ੍ਹ 'ਚ ਉਹਨੂੰ ਡੱਕਿਆ ਹੋਇਆ। ਸੋ ਮਤਲਬ ਇਹ ਹੈ ਵੀ ਇਹ ਜਿਹੜਾ ਇਹਨਾਂ ਦਾ ਸਕਾਉਂਡਰਲਸ, ਇਹਨਾਂ ਗੁੰਡਿਆਂ ਬਦਮਾਸ਼ਾਂ ਦਾ ਦੁਨੀਆ ਭਰ ਦੇ ਵਿੱਚ ਤਿਰੰਗੇ 'ਚ ਆਪਣੇ ਆਪ ਨੂੰ ਲਪੇਟਣਾ, ਔਰ ਇਹੀ ਅਸੀਂ ਬਾਹਰ ਵੀ ਦੇਖਾਂਗੇ 15 ਅਗਸਤ ਵਾਲੇ ਦਿਨ ਦੁਨੀਆ ਭਰ ਦੀਆਂ ਭਾਰਤੀ ਐਮਬੈਸੀਆਂ, ਹਾਈ ਕਮਿਸ਼ਨ, ਕੌਂਸੂਲੇਟਾਂ ਦੇ ਅੰਦਰ ਇਹ ਝੰਡੇ ਲਹਿਰਾਏ ਜਾਣਗੇ। ਈਵਨ ਆਸਟ੍ਰੇਲੀਆ ਦੇ ਹਵਾਲੇ ਨਾਲ ਅਸੀਂ ਦੇਖ ਰਹੇ ਹਾਂ ਕਿ ਭਾਈ ਉੱਥੇ ਜੇ ਉਹਨਾਂ ਨੇ ਇਕੱਲਾ ਇਹੀ ਨਹੀਂ ਕਿ ਵੀ ਉਹਨਾਂ ਨੇ ਇਸ ਕਿਸਮ ਦੇ ਗੁੰਡਿਆਂ ਰਾਹੀਂ ਇਹ ਕੀਤਾ ਹੈ, ਕਿਵੇਂ ਫਰਦਰ ਹਰਾਸਮੈਂਟ ਦੀ ਲਾਈਨ ਚੱਲ ਰਹੀ ਹੈ ਉਹਨਾਂ ਨੌਜਵਾਨਾਂ ਦੀ ਜਿਨ੍ਹਾਂ ਨੇ ਇਸ ਦੇ ਉੱਤੇ ਜਿਹੜਾ ਉਹ ਪ੍ਰੋਟੈਸਟ ਕੀਤੇ ਸੀ। ਲੇਕਿਨ ਮੈਂ ਮੁਬਾਰਕਬਾਦ ਦਿੰਦਾ ਖਾਸ ਤੌਰ ਤੇ ਕਿਉਂਕਿ ਆਸਟ੍ਰੇਲੀਆ 'ਚ ਅਮਰੀਕਾ, ਕੈਨੇਡਾ, ਯੂਕੇ ਤਾਂ ਸਾਡੇ ਪਹਿਲਾਂ ਹੀ ਸਟਰੋਂਗ ਟੈਰੀਟੋਰੀਜ਼ ਨੇ ਜਿਨ੍ਹਾਂ ਦੇ ਵਿੱਚ ਗੱਲ ਹੁੰਦੀ ਹੈ। ਪਰ ਜਿਵੇਂ ਪਿਛਲੇ ਪੀਰੀਅਡ 'ਚ ਤਾਂ ਆਸਟ੍ਰੇਲੀਆ 'ਚ ਯੰਗਸਟਰਸ ਵੀ ਕਾਫੀ ਆਏ ਨੇ, ਸਟੂਡੈਂਟਸ, ਪਰ ਜਿਵੇਂ ਬੋਲਡਲੀ ਉਹਨਾਂ ਨੇ ਉਹ ਫਾਰਮਰ ਐਜੀਟੇਸ਼ਨ ਹੋਏ, ਦੂਸਰੇ ਕਸ਼ਮੀਰੀਆਂ ਦਾ ਮੁੱਦਾ ਹੋਏ, ਔਰ ਹੁਣ 15 ਅਗਸਤ ਦੇ ਹਵਾਲੇ ਨਾਲ ਵੀ ਪਰਥ ਦੇ ਵਿੱਚ ਭਾਰਤੀ ਜਿਹੜਾ ਉਸ 15 ਅਗਸਤ ਨੂੰ ਮੁਖਾਤਬ ਉਹਨਾਂ ਨੇ ਆਪਣਾ ਜਿਹੜਾ ਉਹ ਬੇਸ਼ੱਕ ਉਹ ਕਿਸਾਨਾਂ ਦਾ ਮੁੱਦਾ ਇਸ ਵੇਲੇ ਅਜੇ ਵੀ ਹਾਈਲਾਈਟ ਹੁੰਦਾ ਹੈ, ਲੇਕਿਨ ਕਹਾਣੀ ਤਾਂ ਇਹਨਾਂ 74 ਸਾਲਾਂ ਦੀ ਹੈ। ਔਰ ਇਹ ਮੈਂ ਜਿਵੇਂ ਕਿਹਾ ਕਿ ਵੀ ਚੈਲੰਜ ਤਾਂ ਇੱਕ ਬੰਦਾ ਜੇ ਖਲੋ ਕੇ ਜ਼ਾਲਮ ਵੱਲ ਉਂਗਲ ਕਰਕੇ ਕਹਿੰਦਾ ਕਿ ਆਈ ਐਕਿਊਜ਼, ਇੱਥੇ ਤਾਂ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਭਾਰਤੀ ਐਮਬੈਸੀਆਂ, ਹਾਈ ਕਮਿਸ਼ਨ, ਕੌਂਸੂਲੇਟ ਨੇ, ਜੇ ਅੰਦਰ ਤਿਰੰਗਾ ਹੋਏਗਾ ਤੇ ਬਾਹਰ ਫਿਰ ਡੰਡੇ ਵਾਲੇ ਸਿੰਘ ਵੀ ਖਲੋਤੇ ਹੋਣਗੇ। ਇਹੀ ਨਹੀਂ ਵੀ ਕਾਲੇ ਝੰਡੇ, ਹੁਣ ਸਾਡਾ ਖਾਲਿਸਤਾਨ ਦਾ ਝੰਡਾ, ਅਸੀਂ ਹੁਣ ਇਹਨੂੰ ਪ੍ਰੋਟੈਸਟ ਰੈਲੀ ਇੱਕ ਲਫ਼ਜ਼ ਬਣਿਆ ਹੋਇਆ ਅਸੀਂ ਕਹਿ ਦਿੰਨੇ, ਪਰ ਇਹ ਸਾਰੇ ਸਾਡੇ ਖਾਲਿਸਤਾਨ ਦੇ ਨਾਲ ਰਿਲੇਟਡ ਹੀ ਹੈ। ਅਸੀਂ ਹੁਣ ਇਹਨਾਂ ਤੋਂ ਕੋਈ ਜਸਟਿਸ ਨਹੀਂ ਮੰਗਦੇ, ਇਹਨਾਂ ਦੇ ਅੱਗੇ ਅਸੀਂ ਕੋਈ, ਔਰ ਵੈਸੇ ਵੀ ਜਦੋਂ ਤੁਸੀਂ ਹੱਕਾਂ ਦੇ ਉੱਤੇ ਆ ਕੇ ਖਲੋ ਜਾਂਦੇ ਹੋ, ਜਿਵੇਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਕਿਹਾ ਕਰਦੇ ਸੀ ਕਿ ਇਹ ਸਾਡੀਆਂ ਮੰਗਾਂ ਨਹੀਂ, ਹੱਕ ਨੇ। ਬਿਲਕੁਲ, ਮੰਗਾਂ ਮੰਗੀਆਂ ਜਾਂਦੀਆਂ ਨੇ, ਹੱਕ ਲਏ ਜਾਂਦੇ ਨੇ। ਸੋ ਉਹਨਾਂ ਹੱਕਾਂ ਦੇ ਲਈ ਖਲੋਣਾ ਇਹ ਸਾਡੇ ਹਿੱਸੇ ਆਇਆ। ਔਰ ਇਹ ਜਿਹੜਾ ਜਦੋਂ ਅਸੀਂ ਗੱਲ ਅਮਰੀਕਾ ਦੇ ਜੇ ਹਵਾਲੇ ਨਾਲ ਕਰੀਏ ਤੇ 15 ਅਗਸਤ ਨੂੰ ਜਿਹੜਾ ਉਹ ਵਾਸ਼ਿੰਗਟਨ ਡੀਸੀ ਦੀ ਐਮਬੈਸੀ ਹੋਏ, ਜਿੱਥੇ ਸਾਡੇ ਵੀਰ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ, ਮੈਨੇਸਸ ਗੁਰਦੁਆਰਾ ਸਾਹਿਬ, ਸਿੰਘ ਸਭਾ ਔਰ ਆਪਣੀ ਸਾਰੀ ਟੀਮ ਦੇ ਨਾਲ ਉਹਨਾਂ ਨੇ ਜਿਹੜਾ ਉਹ ਰੋਸ ਰੈਲੀ ਵੀ ਰੱਖੀ ਹੈ, ਝੰਡਾ ਵੀ ਚਲਾਉਣਾ ਹੈ। ਨਿਊਯਾਰਕ ਦੇ ਵਿੱਚ ਭਾਰਤੀ ਕੌਂਸੂਲੇਟ ਦੇ ਬਾਹਰ, ਇਸੇ ਤਰ੍ਹਾਂ ਸੈਨ ਫਰਾਂਸਿਸਕੋ ਵੀ ਔਰ ਸ਼ਿਕਾਗੋ ਵੀ ਔਰ ਹਿਊਸਟਨ ਵੀ। ਆਸਟ੍ਰੇਲੀਆ 'ਚ ਅਸੀਂ ਪਰਥ ਦੀ, ਯੂਕੇ 'ਚ ਤਾਂ ਕਾਫੀ ਵੱਡੇ ਪੈਮਾਨੇ ਤੇ ਉਹ ਕਰਦੇ ਨੇ, ਔਰ ਹੋਰ ਵੀ ਬਹੁਤ ਸਾਰੇ, ਜਰਮਨ ਫਰੈਂਕਫਰਟ ਦੇ ਹਵਾਲੇ ਨਾਲ ਸੀ। ਪਰ ਜਿੰਨੀ ਸਾਡੇ ਨਾਲ ਜਿਹੜੇ ਪਰਸਨਲੀ ਕਮਿਊਨੀਕੇਟ ਕਰਦੇ ਨੇ ਜਾਂ ਉਹਨਾਂ ਦੀ ਕੋਈ ਚੀਜ਼ ਮੈਂ ਦੇਖਦਾ ਕਿ ਉਹਨਾਂ ਨੇ ਭੇਜੀ ਹੈ ਤੇ ਫਿਰ ਅਸੀਂ ਡਿਸਕਸ ਕਰਦੇ ਹਾਂ। ਔਰ ਅੱਜ ਹੀ ਵੀਰ ਮਨਵੀਰ ਸਿੰਘ ਜਿਹੜੇ ਸਾਡੇ ਬਿਊਰੋ ਚੀਫ ਨੇ TV 84 ਦੇ ਮੌਂਟਰੀਆਲ ਦੇ ਵਿੱਚ, ਉਹਨਾਂ ਦੀ ਨੇ ਜਾਣਕਾਰੀ ਵੀ ਦਿੱਤੀ ਹੈ, ਉਹਨਾਂ ਨਾਲ ਗੱਲ ਵੀ ਹੋਈ। ਔਰ ਸਾਡੇ ਵੀਰ ਸੁਖਵਿੰਦਰ ਸਿੰਘ ਹੰਸਰਾ ਜਿਹੜੇ ਮੈਂ ਅੱਜ ਹੀ ਉਹਨਾਂ ਨੂੰ ਕਹਿ ਰਿਹਾ ਸੀ, ਮੈਂ ਕਿਹਾ ਜੀ ਕੁਝ ਜਿਹੜੇ ਨੇ ਉਹ ਪਿਲਰ ਹੁੰਦੇ ਨੇ, ਨੋ ਮੈਟਰ ਤੁਸੀਂ ਕਿਹਨਾਂ ਹਾਰਡਸ਼ਿਪ ਚੋਂ ਗੁਜ਼ਰਦੇ ਹੋ, ਪਰ ਅਲਟੀਮੇਟਲੀ ਕੁਝ ਚੀਜ਼ਾਂ ਘੁੰਮਦੀਆਂ ਹੀ ਉਸ ਦੁਆਲੇ ਨਾਲ ਹੁੰਦੀਆਂ। ਔਰ ਇਹ ਦੋ ਪ੍ਰੋਟੈਸਟ ਜਿਹੜੇ ਨੇ ਔਰ ਬਲੈਕ ਡੇ ਜਿਹਨੂੰ ਉਹਨਾਂ ਨੇ ਵਿਸ਼ਵਾਸਘਾਤ ਡੇ ਵੀ ਕਿਹਾ, ਦੋ ਥਾਵਾਂ ਤੇ ਉਹਨਾਂ ਨੇ ਈਸਟਰਨ ਕੈਨੇਡਾ ਦੇ ਵਿੱਚ ਰੱਖੇ ਨੇ, ਵੈਨਕੂਵਰ, ਸਰੀ, ਉਹ ਵੀ ਪਲਾਨ ਉਹਨਾਂ ਨੇ ਕੀਤਾ ਹੋਏਗਾ ਜ਼ਰੂਰ, ਪਰ ਮੇਰੇ ਕੋਲ ਜਾਣਕਾਰੀ ਨਹੀਂ ਹੈ। ਸੋ 15 ਅਗਸਤ ਨੂੰ ਜਿਹੜਾ ਦੁਪਹਿਰ 1 ਤੋਂ 3 ਵਜੇ ਤੱਕ ਇੰਡੀਅਨ ਹਾਈ ਕਮਿਸ਼ਨ ਆਟਵਾ ਦੇ ਸਾਹਮਣੇ ਜਿਹੜਾ ਉਹ ਬਲੈਕ ਡੇ ਔਰ ਖਾਲਿਸਤਾਨ ਦਾ ਝੰਡਾ, ਇਹ ਸਾਡਾ ਮੈਸੇਜ ਹੋਏਗਾ। ਇਸੇ ਤਰ੍ਹਾਂ 15 ਅਗਸਤ ਨੂੰ ਹੀ 1 ਵਜੇ ਤੋਂ ਹਰਸ਼ੇ ਸੈਂਟਰ ਦੇ ਸਾਹਮਣੇ ਗ੍ਰੇਟਰ ਟੋਰਾਂਟੋ ਏਰੀਆ 'ਚ ਵੀ ਜਿਹੜਾ ਉਹਨਾਂ ਨੇ ਇੱਕ ਜ਼ੋਰਦਾਰ ਪ੍ਰੋਟੈਸਟ ਰੈਲੀ ਰੱਖੀ ਹੈ। ਔਰ ਅਸੀਂ ਇਹ ਅਪੀਲ ਵੀ ਕਰਾਂਗੇ ਆਪਣੇ, ਕਿਉਂਕਿ TV 84 ਦਾ ਇੱਕ ਵੱਡਾ ਵਿਊਅਰਸ਼ਿਪ ਦਾ ਹਿੱਸਾ ਕੈਨੇਡਾ 'ਚ ਈਸਟ ਕੋਸਟ ਤੇ ਹੈ, ਔਰ ਸਾਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਜਦੋਂ ਅਸੀਂ ਕ੍ਰਾਈਸਿਸ 'ਚੋਂ ਗੁਜ਼ਰ ਰਹੇ ਹਾਂ, ਸਾਡੇ ਇਹਨਾਂ ਵੀਰਾਂ ਨੇ ਐਫਰਟ ਕਰਕੇ ਜਿਵੇਂ TV 84 ਦੀ ਮਦਦ ਕੀਤੀ ਹੈ, ਉਹ ਸਾਡੇ ਲਈ ਹਮੇਸ਼ਾ ਹੀ ਅਭੁੱਲ ਹੈ। ਔਰ ਅਸੀਂ ਇਹ ਤਵੱਕੋ ਵੀ ਕਰਦੇ ਹਾਂ ਕਿ ਇਵੇਂ ਹੀ ਉਹਨਾਂ ਦਾ ਪਿਆਰ ਔਰ ਸਾਡੇ ਪ੍ਰਤੀ ਹਮਦਰਦੀ ਜਿਹੜੀ ਹੈ ਉਹ ਜਾਰੀ ਰਹੇਗੀ। ਔਰ ਅਸੀਂ ਇਹ ਅਪੀਲ ਵੀ ਕਰਦੇ ਹਾਂ ਕਿ ਅਮਰੀਕਾ 'ਚ ਵੀ ਜਿੱਥੇ ਜਿੱਥੇ ਪ੍ਰੋਟੈਸਟ ਨੇ ਉਹਨਾਂ ਦੇ ਵਿੱਚ ਸ਼ਮੂਲੀਅਤ ਕਰੋ, ਕੈਨੇਡਾ 'ਚ ਵੀ। ਔਰ ਅਸੀਂ ਇਹ ਵੀ ਦੱਸਦੇ ਹੀ ਹੈ ਕਿ ਅੱਜ 9:30 ਤੋਂ 10:30 ਤੱਕ ਇੱਕ ਪੈਨਲ ਡਿਸਕਸ਼ਨ TV 84 'ਚ ਹੋਏਗੀ, ਜਿਹਦੇ 'ਚ ਰਾਜ਼ਾ ਰਜ਼ਾਕ ਜਿਹੜੇ ਪਾਕਿਸਤਾਨ ਅਮਰੀਕਨ ਥਿੰਕ ਟੈਂਕ ਦੇ ਨੇ ਉਹ ਵੀ ਸ਼ਮੂਲੀਅਤ ਕਰਨਗੇ, ਵੀਰ ਹਿੰਮਤ ਸਿੰਘ
ਜਿਹੜੇ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਵੀ ਕੋਆਰਡੀਨੇਟਰ ਨੇ ਔਰ ਵਰਲਡ ਸਿੱਖ ਪਾਰਲੀਮੈਂਟ ਦੇ ਅਮਰੀਕਾ ਦੇ ਵਿੱਚ ਰੂਹੇ ਰਵਾਨ ਨੇ, ਉਹ ਵੀ ਉਹਦਾ ਹਿੱਸਾ ਹੋਣਗੇ ਔਰ ਮੈਂ ਵੀ ਉਸ ਦੇ ਵਿੱਚ ਪਾਰਟਿਸਿਪੇਟ ਕਰਾਂਗਾ ਔਰ ਅਮਰਵੀਰ ਸਿੰਘ ਉਹਨੂੰ ਕੰਡਕਟ ਕਰਨਗੇ 9:30 ਤੋਂ 10:30। ਸੋ ਉਹਦੇ 'ਚ ਅਸੀਂ ਇਹਨਾਂ ਦੀ ਸੋ ਕਾਲਡ ਜਿਹੜੀ ਆਜ਼ਾਦੀ ਹੈ ਉਸ ਦੀ, ਭਾਰਤ ਮਾਤਾ ਦੀ ਅਸਲੀਅਤ, ਔਰ ਇਹ ਤਾਂ ਨਹੀਂ ਕਹਿ ਸਕਦੇ ਮਾਤਾ ਨੂੰ ਕਿ ਭਾਈ ਉਸ ਦਾ ਜਿਹੜਾ ਉਹ ਖੰਭ ਨੋਚਾਂਗੇ ਜਾਂ ਬੇਨਕਾਬ ਕਰਨਾ ਵੀ ਜਿਹੜਾ ਲਫ਼ਜ਼ ਹੈ, ਹੁਣ ਮਾਤਾ ਇਹ ਕਹਿੰਦੇ ਨੇ, ਇਵੇਂ ਤਾਂ ਨਹੀਂ ਕਿਹਾ ਜਾਂਦਾ। ਵੈਸੇ ਇਹ ਇੱਕ ਵੱਖਰੀ ਗੱਲ ਹੈ ਕਿ ਭਾਈ ਜਦੋਂ ਅਸੀਂ ਇਹ ਹੁਣ ਜ਼ਿਕਰ ਕਰ ਰਹੇ ਹਾਂ, ਇੱਕ ਕਾਂਗਰਸ ਦੀ ਸਪੋਕਸਵੂਮਨ ਲੇਡੀ ਨੇ ਕਿਹਾ ਵੀ ਇਸ ਭਾਰਤ ਮਾਤਾ ਦੇ ਵਿੱਚ ਗਾਂ ਜਿਹੜੀ ਆ ਉਹ ਮਾਤਾ ਹੈ, ਲੇਕਿਨ ਦਲਿਤ ਦੀ ਜਿਹੜਾ ਰੁਤਬਾ ਹੈ ਉਹ ਉਸ ਤੋਂ ਵੀ ਘੱਟ ਹੈ ਔਰ ਉਹ ਬਿਲਕੁਲ ਹੈ ਹੀ ਨਹੀਂ ਉਸ ਦਾ ਰੁਤਬਾ। ਪਰ ਉਹ ਗੱਲ ਕਰਨ ਤੋਂ ਪਹਿਲਾਂ ਅਸੀਂ ਇੱਕ ਪੰਛੀ ਝਾਤ ਜ਼ਰੂਰ ਜਿਹੜਾ ਬਾਕੀ ਦਾ ਡੀਟੇਲ ਪੈਨਲ ਡਿਸਕਸ਼ਨ 'ਚ ਹੀ ਆਏਗਾ ਕਿ ਭਾਈ ਕੀ ਹੈ ਕਿ 74 ਸਾਲਾਂ ਦੀ ਕਹਾਣੀ, ਸਿੱਖਾਂ ਦੀ ਕਹਾਣੀ ਤਾਂ ਅਸੀਂ ਰੋਜ਼ਾਨਾ ਹੀ ਸੁਣਾਉਂਦੇ ਹਾਂ। ਉਹ ਤਾਂ ਸਾਡਾ ਸਫ਼ਰ ਕ੍ਰਿਮੀਨਲ ਟ੍ਰਾਈਬ ਤੋਂ ਸ਼ੁਰੂ ਹੁੰਦਾ ਹੈ 10 ਅਕਤੂਬਰ 1947 ਦਾ ਉਹ ਸਰਕੂਲਰ, ਜਿਸ ਨੂੰ ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਔਰ ਉਹਨਾਂ ਦੇ ਹੋਮ ਮਿਨਿਸਟਰ ਜਿਹੜੇ ਨੇ ਪਟੇਲ, ਉਹਨਾਂ ਦੇ ਆਦੇਸ਼ਾਂ ਤੇ ਜਾਰੀ ਕੀਤਾ ਔਰ ਜਿਹੜਾ ਸਿੱਖਾਂ ਨੂੰ ਕ੍ਰਿਮੀਨਲ ਟ੍ਰਾਈਬ ਐਲਾਨਦਾ ਸੀ ਔਰ ਇਹ ਕਹਿੰਦਾ ਸੀ ਕਿ ਵੀ ਸਿੱਖ ਸਾਰੇ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਸ, ਕਿ ਕਾਨੂੰਨ ਮੰਨਣ ਵਾਲੇ ਹਿੰਦੂਆਂ ਲਈ ਖਤਰਾ ਨੇ। ਔਰ ਇਸ ਦੇ ਉੱਤੇ ਜਿਹੜੀ ਜਿਵੇਂ ਫਿਰ ਸਟੋਰੀ ਅਨਫੋਲਡ ਹੋਈ, ਸਰ ਕਪੂਰ ਸਿੰਘ ਜਿਹੜੇ ਡਿਸਟ੍ਰਿਕਟ ਕਾਂਗੜਾ ਉਸ ਵੇਲੇ ਪੰਜਾਬ ਦਾ ਹਿੱਸਾ ਸੀ, ਉਹਦੇ ਡਿਪਟੀ ਕਮਿਸ਼ਨਰ ਸਨ, ਉਹ 16 ਸਾਲ ਦੀ ਉਹਨਾਂ ਦੀ ਨੌਕਰੀ ਸੀ, ਉਹਨਾਂ ਨੇ ਉਸ ਤੇ ਆਬਜੈਕਟ ਕੀਤਾ ਔਰ ਫਿਰ ਜੋ ਕਹਾਣੀ ਉਹਨਾਂ ਨਾਲ ਵਾਪਰੀ, ਅਸਲ 'ਚ ਜਿਹੜੀ ਉਹਨਾਂ ਦੀ ਕਹਾਣੀ ਹੈ, ਜਿਹੜੀ ਉਹਨਾਂ ਨੇ ਸਾਚੀ ਸਾਖੀ 'ਚ ਕਹੀ, ਇਹ ਇਨਫੈਕਟ ਸਿੱਖ ਕੌਮ ਦੀ ਕਹਾਣੀ ਹੈ ਔਰ ਇੱਕ ਜੁਮਲੇ ਦੇ ਵਿੱਚ ਉਹਨਾਂ ਨੇ ਸਿੱਖ ਕੌਮ ਦਾ ਫੇਟ ਬਿਆਨਿਆ ਕਿ ਭਾਈ ਬਦਲ ਗਏ ਹਾਕਮ, ਗੋਰੇ ਗਏ, ਨਵੇਂ ਹਾਕਮ ਆਏ, ਮੁਲਕ ਹਿੰਦੂ ਕਾ, ਰਾਜ ਤਿਕੜੀ ਕਾ, ਗੁਰੂ ਰਾਖਾ ਭਾਈ ਸਿਖੜੇ ਕਾ, ਇਹ ਹਾਲਤ। ਹੁਣ ਜੇ ਅਸੀਂ ਮੁਸਲਮਾਨਾਂ ਦੇ ਹਵਾਲੇ ਨਾਲ ਗੱਲ ਕਰੀਏ, ਕਿਉਂਕਿ ਇੱਕ ਪੈਰਲਲ ਮੂਵਮੈਂਟ ਜਿਹੜੀ ਕਿ ਕਾਇਦੇ ਆਜ਼ਮ ਵੱਲੋਂ ਜਦੋਂ ਪਾਕਿਸਤਾਨ ਦੀ ਐਡਵੋਕੇਸੀ ਕੀਤੀ ਗਈ ਤੇ ਬਰਾਬਰ ਦੀ ਧਿਰ ਮੌਲਾਨਾ ਅਬੁਲ ਕਲਾਮ ਆਜ਼ਾਦ ਔਰ ਉਹਨਾਂ ਦੇ ਜਿਹੜੇ ਕਿ ਉਸ ਵੇਲੇ ਕਾਂਗਰਸ ਦੇ ਪ੍ਰੈਜ਼ੀਡੈਂਟ ਵੀ ਬਣਾਏ ਗਏ, ਉਹਨਾਂ ਨੇ ਆਪਣਾ ਨੈਸ਼ਨਲਿਸਟ ਇੰਡੀਅਨ ਨੈਸ਼ਨਲਿਜ਼ਮ ਦਾ ਝੰਡਾ ਚੁੱਕਿਆ ਕਿ ਇਹਦੇ ਥੱਲੇ ਕਿ ਭਾਈ ਇਹ ਤਾਂ ਸੈਕੂਲਰ ਇੰਡੀਆ ਹੈ, ਸਾਡਾ ਵੀ ਇਸ ਮੁਲਕ ਤੇ ਉਨਾ ਹੀ ਹੱਕ ਹੈ ਔਰ ਅਸੀਂ, ਔਰ ਉਹ ਕਿਸ ਹਸ਼ਰ ਚੋਂ ਮੁਸਲਮਾਨ ਅੱਜ 200 ਮਿਲੀਅਨ ਦੇ ਕਰੀਬ ਭਾਰਤੀ ਮੁਸਲਮਾਨ ਨੇ। ਇਹ ਕਹਾਣੀ ਵੀ ਜੇ ਉਹਨਾਂ ਦੀ ਉਸ ਦੀ ਇੱਕ ਤੰਦ ਜੇ ਛੋਈਏ ਤਾਂ ਫਿਰ ਮੇਰਾ ਖਿਆਲ ਹੈ ਕਈ ਦਿਨ ਬਿਆਨ ਕੀਤਾ ਜਾ ਸਕਦਾ ਹੈ ਉਹਨਾਂ ਦਾ ਪਲਾਈਟ। ਜੇ ਅੱਜ ਤੁਸੀਂ ਭਾਰਤ ਦੇ ਵਿੱਚ ਜਿਹੜੇ ਬਿਲੋ ਦਾ ਪਾਵਰਟੀ ਲਾਈਨ ਰਹਿ ਰਹੇ ਲੋਕ ਨੇ ਉਹਨਾਂ 'ਚ ਦੇਖੋ ਤੇ ਜ਼ਿਆਦਾ ਮੁਸਲਮਾਨ ਹੋਣਗੇ ਜਿਨ੍ਹਾਂ ਦੇ ਉੱਤੇ ਤਸ਼ੱਦਦ ਔਰ ਜਿਸ ਕਿਸਮ ਦਾ ਯੂਪੀ ਦੇ ਵਿੱਚ ਐਨਕਾਊਂਟਰਸ ਤੋਂ ਸ਼ੁਰੂ ਕਰਕੇ ਗੁਜਰਾਤ 2002 ਔਰ ਅੱਜ ਈਵਨ ਜਿਹੜੀਆਂ ਨੋਮੀਨਲ ਜਿਹੀਆਂ ਜਿਹੜੀਆਂ ਇਹਨਾਂ ਦੀਆਂ ਕਮਿਟਮੈਂਟਸ ਕਨਸਟੀਟਿਊਸ਼ਨਲੀ ਉਹਨਾਂ ਦੇ ਨਾਲ ਕੀਤੀਆਂ ਗਈਆਂ ਸੀ। ਕਸ਼ਮੀਰ ਦੀ ਗੱਲ ਅਸੀਂ ਕਰਦੇ ਹਾਂ ਰੋਜ਼ਾਨਾ ਕਿ ਕਿਵੇਂ ਆਈਨੀ ਗੁੰਡਾਗਰਦੀ ਕਰਕੇ ਆਰਟੀਕਲ 370 35A ਤਾਂ ਖਤਮ ਕੀਤਾ, ਉਹਨਾਂ ਦਾ ਵਜੂਦ ਵੀ ਖਤਮ ਕੀਤਾ, ਪਰ ਜਿਹੜੇ ਕਨਸਟੀਟਿਊਸ਼ਨਲੀ ਮੁਸਲਮਾਨਾਂ ਦੇ ਲਈ ਟ੍ਰਿਪਲ ਤਲਾਕ ਲਾਅ ਜਿਵੇਂ ਖਤਮ ਕੀਤਾ ਗਿਆ, ਜਿਵੇਂ ਜਿਹੜਾ ਹੁਣ ਯੂਨੀਫਾਰਮ ਸਿਵਲ ਕੋਡ ਬਣਾਉਣ ਦੇ ਨਾਂ ਥੱਲੇ ਜਿਹੜਾ ਉਹਨਾਂ ਦਾ ਮੁਸਲਿਮ ਪਰਸਨਲ ਲਾਅ ਹੈ ਉਹਨੂੰ ਵੀ ਖਤਮ ਕਰਨ ਦੀਆਂ ਤਿਆਰੀਆਂ ਨੇ, ਔਰ ਜੋ ਬਾਬਰੀ ਮਸਜਿਦ ਤੋਂ ਲੈ ਕੇ ਬਾਕੀਆਂ ਦੇ ਨਾਲ ਹੋ ਰਿਹਾ ਜਾਂ ਹੋਣ ਜਾ ਰਿਹਾ ਇਹ ਵੀ ਆਪਣੀ ਥਾਂ ਤੇ ਕਹਾਣੀ ਲਗਾਤਾਰਤਾ ਨਾਲ ਬਿਆਨੀ ਜਾਂਦੀ ਹੈ। ਸੋ ਇਸ ਵੇਲੇ ਜੇ ਅੰਗਰੇਜ਼ੀ ਦਾ ਲਫ਼ਜ਼ ਰੈਚਡ ਪੋਲਾਈਟ ਕਹਿਣਾ ਹੋਏ ਤੇ ਉਹ ਉਹਨਾਂ ਦੇ ਨਾਲ ਵਾਪਰ ਰਿਹਾ। ਹੁਣ ਈਸਾਈਆਂ ਦੀ ਗੱਲ ਵੀ ਉਸੇ ਹੀ ਕੈਟਾਗਰੀ ਦੇ ਵਿੱਚ ਹੈ। ਉਹ ਜਿਹੜਾ ਕੰਧਮਾਲ ਹੋਏ ਉੜੀਸਾ ਦੇ ਵਿੱਚ ਔਰ ਭਾਰਤ ਪਰ ਨਾਰਥ ਈਸਟ ਦੀਆਂ ਸਟੇਟਾਂ 'ਚ ਔਰ ਈਵਨ ਝਾਰਖੰਡ ਛੱਤੀਸਗੜ੍ਹ ਵਰਗੇ ਉਹ ਸੂਬੇ ਜਿੱਥੇ ਕਿ ਟਰਾਈਬਲ ਲੋਕ ਈਸਾਈਅਤ 'ਚ ਆਏ ਉਹਨਾਂ ਦੇ ਨਾਲ ਕੀ ਹਸ਼ਰ ਕੀਤਾ ਜਾ ਰਿਹਾ, ਔਰ ਦਲਿਤ ਬੈਕਵਰਡ ਕਲਾਸ ਔਰ OBC ਜਿਨ੍ਹਾਂ ਦੇ ਲਈ ਲਫ਼ਜ਼ ਤੁਸੀਂ ਆਦੀਵਾਸੀ ਵਰਤੋ, ਸ਼ਡਿਊਲ ਟਰਾਈਬ, ਸ਼ਡਿਊਲ ਕਾਸਟ ਵਰਤੋ, ਜਾਂ ਅੱਜ ਕੱਲ੍ਹ ਮੂਲ ਨਿਵਾਸੀ ਵੀ ਕਾਫੀ ਪਪੂਲਰ ਲਫ਼ਜ਼ ਹੈ। ਉਹਨਾਂ ਦੀ ਕਹਾਣੀ ਜਿਹੜੀ 4000 ਸਾਲ ਤੋਂ ਜਿਸ ਨੂੰ ਅਲਾਮਾ ਇਕਬਾਲ ਨੇ ਨਾਨਕ ਨਜ਼ਮ ਦੇ ਵਿੱਚ 2 ਲਾਈਨਾਂ ਦੇ ਵਿੱਚ ਇਹ ਬਿਆਨਿਆ ਸੀ ਜਦੋਂ ਉਹਨਾਂ ਨੇ ਕਿਹਾ ਸੀ ਕਿ ਆਹ ਸ਼ੂਦਰ ਕੇ ਲਿਏ
हिंदुस्तान गम खाना है, दर्दे इंसानी से इस बस्ती का दिल बेगाना है। मैं अगे नहीं जावांगा कि उन्होंने किवें गुरु नानक साहब नूं मर्दे कामल किया। हुण कहानी असीं ਇਹ ਜਦੋਂ ਕਿ ਅੱਜ ਤੋਂ ਲਗਭਗ 75-80 ਸਾਲ ਪਹਿਲਾਂ ਉਹ ਨਜ਼ਮ ਲਿਖ ਰਹੇ ਨੇ ਤੇ ਉਹਨਾਂ ਦੇ ਸਾਹਮਣੇ ਹੈ ਕਿ ਭਾਈ ਕਿਵੇਂ ਸ਼ੂਦਰ ਜਿਹਨੂੰ ਬਣਾਇਆ ਹੋਇਆ। ਹੁਣ ਸ਼ੂਦਰ ਲਫ਼ਜ਼ ਹੀ ਬ੍ਰਾਹਮਣ ਦਾ ਹੈ, ਅਲਾਮਾ ਇਕਬਾਲ ਦਾ ਦੀ ਘਾੜਤ ਨਹੀਂ ਹੈ। ਅਨਟਚੇਬਲ, ਜਿਸ ਨੂੰ ਟੱਚ ਨਹੀਂ ਕੀਤਾ, ਜਿਹਦਾ ਛੋਇਆ ਪਾਣੀ ਤੱਕ ਨਹੀਂ, ਜਿਹਦਾ ਪਰਛਾਵਾਂ ਵੀ ਪੈ ਜਾਏ ਤੇ ਜਾ ਕੇ ਨਹਾ ਕੇ ਬ੍ਰਾਹਮਣ ਜਿਹੜਾ ਆਪਣੇ ਆਪ ਨੂੰ ਸ਼ੁੱਧ ਕਰਦਾ ਸੀ। ਉਹਨਾਂ ਨੇ ਕਿਹਾ ਵੀ ਉਹਨਾਂ ਦੇ ਲਈ ਇਹ ਮੁਲਕ ਹਿੰਦੁਸਤਾਨ ਨਹੀਂ ਹੈ, ਇਸ ਮੁਲਕ ਦਾ ਨਾਂ ਉਹਨਾਂ ਦੇ ਲਈ ਗਮ ਖਾਨਾ ਹੈ, ਕਿਉਂਕਿ ਉਹਨਾਂ ਨੂੰ ਸਿਵਾਏ ਗਮ ਤੋਂ ਇਸ ਮੁਲਕ ਨੇ ਕੁਛ ਨਹੀਂ ਦਿੱਤਾ। ਔਰ ਉਹਨਾਂ ਨੇ ਕਿਹਾ ਵੀ ਜਿਹੜੇ ਇਸ ਮੁਲਕ ਦੇ ਵਾਸੀ ਨੇ, ਜਿਹੜੇ ਹਾਈ ਕਾਸਟ ਨੇ, ਉਹਨਾਂ ਦੇ ਅੰਦਰ ਉਹਨਾਂ ਦੇ ਅਹਿਸਾਸ 'ਚ ਇਨਸਾਨੀਅਤ ਦਾ ਦਰਦ ਹੀ ਨਹੀਂ ਹੈ। ਦਰਦੇ ਇਨਸਾਨੀ ਸੇ ਇਸ ਬਸਤੀ का दिल बेगाना है। ਇਸ ਕਦਰ ਬੇਗਾਨਗੀ ਹੈ ਕਿ ਉਹਨਾਂ ਨੂੰ ਲੱਗਦਾ ਹੀ ਨਹੀਂ ਕਿ ਉਹ ਜ਼ਬਰ ਕਰ ਰਹੇ ਨੇ, ਜ਼ੁਲਮ ਕਰ ਰਹੇ ਨੇ। ਹਾਲਾਂਕਿ ਸਾਡੇ ਦਲਿਤ ਵੀਰ ਭੈਣਾਂ ਬੜੇ ਫਖਰ ਦੇ ਨਾਲ ਜਦੋਂ ਭਾਰਤੀ ਕਨਸਟੀਟਿਊਸ਼ਨ ਦੀ ਗੱਲ ਕਰਦੇ ਨੇ, ਆਇਨ ਦੀ, ਤੇ ਡਾਕਟਰ BR ਅੰਬੇਦਕਰ ਉਹ ਕਨਸਟੀਟਿਊਟ ਅਸੈਂਬਲੀ ਦੇ ਚੀਫ ਸੀ। ਲੇਕਿਨ ਜੇ ਤੁਸੀਂ ਉਸੇ ਉਹੀ ਜਿਹੜੇ ਇੱਕ ਬਹੁਤ ਵੱਡੇ ਇੰਟੈਲੈਕਚੁਅਲ 20ਵੀਂ ਸਦੀ 'ਚ ਹੋਏ ਨੇ, ਪਰ ਬਾਬਾ ਸਾਹਿਬ ਡਾਕਟਰ ਅੰਬੇਦਕਰ ਦਾ ਹੀ ਜੇ ਤੁਸੀਂ 1952-53 'ਚ ਜਦੋਂ ਉਹਨਾਂ ਨੂੰ ਬਾਅਦ 'ਚ ਹਰਵਾ ਦਿੱਤਾ ਜਾਂਦਾ ਹੈ, ਲਾ ਮਿਨਿਸਟਰ ਤੋਂ ਵੀ ਕੱਢਿਆ ਜਾਂਦਾ ਹੈ, ਮਹਾਰਾਸ਼ਟਰ 'ਚ ਵੀ ਸੀਟ ਜਿਹੜੀ ਆ ਉਹ ਨਹਿਰੂ ਔਰ ਦੂਜੇ ਹਰਵਾਉਂਦੇ ਨੇ। ਔਰ 1952 ਜਾਂ 53 ਦੇ ਵਿੱਚ ਉਹਨਾਂ ਦੀ ਕੋਰਟ ਜਿਹੜੀ ਸਾਰੇ ਸੋਸ਼ਲ ਮੀਡੀਆ ਤੇ ਹੈ, ਉਹ ਰਾਜ ਸਭਾ 'ਚ ਖਲੋ ਕੇ ਕਹਿੰਦੇ ਨੇ ਕਿ ਇਸ ਕਨਸਟੀਟਿਊਸ਼ਨ 'ਚੋਂ ਸਾਡੇ ਲਈ ਕੁਛ ਨਹੀਂ ਹੈ, ਮੈਂ ਤਾਂ ਇਸ ਨੂੰ ਸਾੜ ਦੇਣਾ ਚਾਹੁੰਦਾ। ਹੁਣ ਜੇ ਤੁਸੀਂ ਫਿਰ ਵੀ ਉਸ ਕਨਸਟੀਟਿਊਸ਼ਨ ਦੀ ਦੁਹਾਈ ਦੇਈ ਜਾਓ ਤੇ ਵੱਖਰੀ ਗੱਲ ਹੈ। ਇਹ ਤਾਂ ਇਵੇਂ ਹੀ ਹੈ ਜਦੋਂ ਤੁਸੀਂ ਇੱਕ ਚੀਜ਼ ਨੂੰ, ਹੁਣ ਜੇ ਕੋਈ ਅਲਾਮਾ ਇਕਬਾਲ ਦੀ ਇਸ ਨਜ਼ਮ ਨੂੰ ਹੀ ਕੋਟ ਕਰੀ ਜਾਏ ਕਿ ਜੀ ਸਾਰੇ ਜਹਾਂ ਸੇ ਅੱਛਾ है हिंदुस्तान हमारा, हम बुलबुले हैं इसकी, ये गुलिस्तान हमारा। ਹੁਣ ਤੁਸੀਂ ਕਹੋ ਜੀ ਦੇਖੋ ਉਹਨਾਂ ਨੇ ਤਾਂ ਸਾਰੇ ਜਹਾਂ ਸੇ, ਪਰ ਫਿਰ ਤੁਸੀਂ ਹਮੇਸ਼ਾ ਜਿਹੜੀ ਲੇਟਰ ਸਟੇਟਮੈਂਟ ਹੁੰਦੀ ਹੈ ਉਹ ਡੋਮੀਨੇਟ ਕਰਦੀ ਹੈ ਜਾਂ ਉਹਦੇ ਥੱਲੇ ਪਿਛਲੀ ਰਿਜੈਕਟ ਹੋ ਜਾਂਦੀ ਹੈ। ਜਦੋਂ ਅਲਾਮਾ ਇਕਬਾਲ ਨੇ ਕਿਹਾ ਸ਼ਰਮ ਸੀ ਆਤੀ ਹੈ ਮੁਝਕੋ ਇਸਕੋ ਵਤਨ ਕਹਤੇ ਹੋਏ, ਔਰ ਉਹੀ ਪਾਕਿਸਤਾਨ ਦੇ ਆਈਡੀਆ ਦੀ ਨੀਂਹ ਰੱਖਦੇ ਨੇ। ਸੋ ਜੇ ਤੁਸੀਂ ਡਾਕਟਰ ਅੰਬੇਦਕਰ ਦਾ ਹੀ 1953 ਦਾ ਉਹ ਦੇਖ ਲੈਂਦੇ ਹੋ ਕਿ ਭਾਈ ਉਹ ਤਾਂ ਸਾੜਨ ਤੱਕ ਜਾਂਦੇ ਨੇ, ਔਰ ਉਸ ਤੋਂ ਪਹਿਲਾਂ ਬ੍ਰਾਹਮਣਵਾਦ ਨੂੰ ਉਹਨਾਂ ਨੇ ਕਿਵੇਂ ਟੋਟਲੀ ਡਿਕਰਾਈ ਕੀਤਾ। 1920s 'ਚ ਉਹਨਾਂ ਨੇ ਇੱਕ ਦਿਨ ਮੁਕਰਰ ਕੀਤਾ, ਅਜੇ ਵੀ ਸਿੰਬੋਲਿਕ ਹੁਣ ਕਰਦੇ ਨੇ, ਜਿਸ ਦਿਨ ਵੇਦ ਸ਼ਾਸਤਰ ਪੁਰਾਣ ਉਹਨਾਂ ਨੂੰ ਸਾੜਿਆ ਜਾਂਦਾ ਸੀ ਪਬਲਿਕਲੀ। ਔਰ ਉਹਨਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਇਹ ਹਿੰਦੂ ਧਰਮ ਗ੍ਰੰਥ ਮੌਜੂਦ ਨੇ, ਦਲਿਤ ਨੂੰ ਜਿਹੜਾ ਸ਼ੂਦਰ ਨੂੰ ਜਿਹਨੂੰ ਬਣਾਇਆ ਹੋਇਆ ਇਹਨਾਂ ਨੇ, ਜਿਹਦੇ ਲਈ ਕਨਸਟੀਟਿਊਸ਼ਨਲ ਟਰਮ ਸ਼ਡਿਊਲ ਕਾਸਟ ਆਈ, ਉਹਨਾਂ ਨੂੰ ਜਿਹੜਾ ਉਹਨਾਂ ਦਾ ਭਲਾ ਨਹੀਂ ਹੋ ਸਕਦਾ, ਉਹਨਾਂ ਨੂੰ ਇਨਸਾਫ ਨਹੀਂ ਮਿਲ ਸਕਦਾ। ਹੁਣ ਇਹ ਪਲਾਈਟ ਦਲਿਤ ਦੀ ਔਰ ਟਰਾਈਬਲਸ ਦੀ ਵੀ ਅਸੀਂ ਗੱਲ ਕਰਦੇ ਹਾਂ। ਹੁਣ ਮੁੱਖ ਧਾਰਾ ਜਿਸ ਦੇ ਵਿੱਚ ਹਾਈ ਕਾਸਟ ਜੋੜ ਲਓ ਜਾਂ ਦੂਸਰੇ ਜੋੜ ਲਓ, ਜਿਨ੍ਹਾਂ ਨੇ ਬੜੇ ਢੋਲ ਦੇ ਡਗੇ ਨਾਲ ਕਿਹਾ ਪਾਰਲੀਮੈਂਟ, ਇਹ ਮਾਡਰਨ ਜਿਹੜਾ ਮੰਦਰ ਟੈਂਪਲ, ਉਹਨਾਂ ਦੀ ਗੱਲ ਦੇਖ ਲਓ। ਔਰ ਮੈਂ ਜ਼ਿਆਦਾ ਦੂਰ ਨਹੀਂ ਜਾਵਾਂਗਾ, ਪਿੱਛੋਂ ਅੱਗੇ ਆਉਣ ਨਾਲੋਂ ਅੱਗੋਂ ਜੇ ਪਿੱਛੇ ਨੂੰ ਜਾਣਾ ਹੋਏ ਤੇ ਅਸੀਂ ਪਿੱਛੇ ਦੀ ਗੱਲ ਤਾਂ ਕਰ ਲਈ। ਹੁਣ ਅਜੇ 3 ਦਿਨ ਪਹਿਲਾਂ ਪਾਰਲੀਮੈਂਟ ਦਾ ਸੈਸ਼ਨ ਖਤਮ ਹੋਇਆ, ਲੋਕ ਸਭਾ ਰਾਜ ਸਭਾ, ਕੀ ਉੱਥੇ ਹੋਇਆ, ਕਿਸ ਕਿਸਮ ਦੀ ਕਿਵੇਂ 9-10 ਮਿੰਟ ਦੇ ਵਿੱਚ 28 ਦੇ ਕਰੀਬ ਬਿੱਲ ਪਾਸ ਕੀਤੇ ਗਏ, ਕਿਵੇਂ ਸਾਰੀ ਆਪੋਜੀਸ਼ਨ ਬਾਹਰ ਬੈਠੀ ਹੈ, ਕਿਵੇਂ ਰਾਜ ਸਭਾ ਦੇ ਵਿੱਚ ਮਾਰਸ਼ਲ ਜਿਨ੍ਹਾਂ ਦੇ ਨਾਲ ਗੁੰਡੇ ਵੀ ਸੱਦੇ ਗਏ, ਉਹਨਾਂ ਨੇ ਅੰਦਰ ਪਾਰਲੀਮੈਂਟ ਦੇ ਰਾਜ ਸਭਾ ਦੀਆਂ ਮੈਂਬਰ ਜਿਹੜੀਆਂ ਪਾਰਲੀਮੈਂਟ ਨੇ ਬੀਬੀਆਂ ਦੀ ਮਾਰ ਕੁਟਾਈ ਕੀਤੀ, ਅੰਦਰ ਕੀਤਾ। ਉਹਦੇ 'ਚ ਮੈਂ ਸਿਰਫ ਹੈਡਲਾਈਨਸ 2-4 ਪੜ੍ਹ ਦੇਣਾ ਚਾਹੁੰਦਾ ਕਿਉਂਕਿ ਮੈਂ ਵਕਤ ਵੀ ਦੇਖ ਰਿਹਾ, ਡੀਟੇਲ 'ਚ ਨਹੀਂ ਜਾ ਸਕਾਂਗਾ। ਔਰ ਇਹ ਦਾ ਹਿੰਦੂ ਦੀ ਜਿਹੜੀ ਹੈ ਖਬਰ ਹੈ, ਆਊਟਸਾਈਡਰਸ ਬ੍ਰੌਟ ਇਨ ਐਜ਼ ਮਾਰਸ਼ਲਸ ਟੂ ਮੈਨ ਹੈਂਡਲ MPs ਆਪੋਜੀਸ਼ਨ। ਇਹ ਆਪੋਜੀਸ਼ਨ ਦੀਆਂ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਉਹਨਾਂ ਨੇ ਕਿਹਾ ਕਿ ਜੀ ਬਾਹਰੋਂ ਗੁੰਡੇ ਲਿਆ ਕੇ, ਹੁਣ ਗਲੀਆਂ ਦੇ ਵਿੱਚ ਤਾਂ ਗੁੰਡੇ ਕੁੱਟਦੇ ਹੀ ਸੀ, ਉੱਥੇ ਲਿਆ ਕੇ ਉਹਨਾਂ ਦੇ ਨਾਲ ਕੀ ਹੋਇਆ। ਫਿਰ ਦੂਸਰੀ ਤੁਸੀਂ ਹੈਡਲਾਈਨ ਦੇਖਦੇ ਹੋ, ਗਵਰਨਮੈਂਟ ਸਟੋਨ ਵਾਲ them, 11 opposition parties tell ਰਾਜ ਸਭਾ ਚੇਅਰਮੈਨ। ਔਰ ਉਹਨਾਂ ਨੇ ਕਿਹਾ ਜੀ ਸਾਨੂੰ ਤਾਂ ਸਟੋਨ ਵਾਲ ਕਰ ਦਿੱਤਾ ਹੈ ਕਿ ਬਈ ਤੁਸੀਂ ਕੋਈ ਡਿਸਕਸ਼ਨ ਤੱਕ ਨਹੀਂ ਹੋਣ ਦਿੰਦੇ ਹੋ, ਔਰ ਗੁੰਡੇ ਲਿਆ ਕੇ ਬਾਹਰੋਂ ਮਾਰਸ਼ਲ ਦੇ ਭੇਖ ਦੇ ਵਿੱਚ ਤੁਸੀਂ ਕਟਵਾਉਂਦੇ ਹੋ। ਫਿਰ ਜੇ ਤੁਸੀਂ ਹੁਣ ਕਲੀਅਰਲੀ ਦੇਖਦੇ ਹੋ, ਵੈਨਸਡੇਜ਼ ਇਵੈਂਟਸ ਇਨ ਰਾਜ ਸਭਾ were nothing short of murder of democracy,
say protesting opposition leaders. ਹੁਣ ਉਹਨਾਂ ਦਾ opposition ਦਾ ਲੀਡਰ ਰਾਹੁਲ ਗਾਂਧੀ ਹੈ, ਉਹਦੀ ਸਟੇਟਮੈਂਟ ਤੋਂ ਅੰਦਾਜ਼ਾ ਲਾ ਲਓ ਕਿ 74 ਸਾਲਾਂ ਬਾਅਦ ਇਹ ਕਿੰਨਾ ਕੁ ਤਿਰੰਗਾ ਜਿਹੜਾ ਝੁੱਲਣ ਦੇ ਕਾਬਲ ਹੈ। The parliament session is over and frankly, as far as 60% of the country is concerned, no parliament session was held because their voice was crushed, humiliated, and yesterday in Rajya Sabha it was physically beaten. This is nothing short of murder of democracy. ਕਿ ਜੀ ਉਹ 60% ਵੈਸੀ ਰਿਪਰੈਜ਼ੈਂਟੇਸ਼ਨ ਬਾਹਰ ਹੈ ਔਰ ਅੰਦਰ ਸੱਦ ਕੇ ਜਿਵੇਂ ਕੁੱਟਿਆ ਗਿਆ, ਇਹ ਜਿਹੜਾ ਡੈਮੋਕ੍ਰੇਸੀ ਦਾ ਮਰਡਰ ਹੈ। ਔਰ ਜੈਰਾਮ ਰਮੇਸ਼ ਜਿਹੜਾ ਕਾਂਗਰਸ ਦਾ ਇੱਕ ਵੱਡਾ ਲੀਡਰ ਹੈ, ਉਸਨੇ ਕਿਹਾ ਪਾਰਲੀਮੈਂਟ ਬੀਇੰਗ ਮੇਡ ਇਰਰੈਲੇਵੈਂਟ ਬਾਈ ਮੋਦੀ ਗਵਰਨਮੈਂਟ, ਕਿ ਹੁਣ ਪਾਰਲੀਮੈਂਟ ਦਾ ਕੋਈ ਮਤਲਬ ਹੀ ਨਹੀਂ ਰਹਿ ਗਿਆ, ਉਹਨੂੰ ਇਰਰੈਲੇਵੈਂਟ ਬਣਾ ਦਿੱਤਾ ਹੈ। ਔਰ ਉਹਨਾਂ ਨੇ ਕਿਹਾ ਵੀ ਅਸੀਂ ਕਿਉਂ ਐਜੀਟੇਟ ਕਰ ਰਹੇ ਹਾਂ ਐਜ਼ ਏ ਆਪੋਜੀਸ਼ਨ। ਵਨ ਆਫ ਦਾ ਰੀਜ਼ਨਸ only 12% of bills in Modi's second term have gone through any parliament committee scrutiny, ਕਿ ਵੀ ਸਿਰਫ 12% ਜਿਹੜੇ ਨੇ ਉਹ ਸਕਰੂਟਨੀ ਦੇ ਲਈ ਦਿੱਤੇ ਜਾਂਦੇ ਨੇ, ਬਾਕੀ ਸਾਰੇ ਜਿਹੜੇ ਨੇ ਉਹ ਧੱਕੇ ਦੇ ਨਾਲ ਹੀ ਜਿਹੜੇ ਨੇ ਪਾਸ ਕਰਵਾਏ ਜਾਂਦੇ ਨੇ। ਔਰ ਇਸ ਹਾਲਤ ਨੂੰ ਜਿੱਥੋਂ ਅਸੀਂ ਦਲਿਤ ਔਰ ਇੱਕ ਪਾਸੇ ਭਾਰਤ ਮਾਤਾ ਤੇ ਭਾਰਤ ਮਾਤਾ ਤੇ ਗਾਂ ਵੀ ਭਾਰਤ ਮਾਤਾ ਹੀ ਹੈ, ਪਿਓ ਪਤਾ ਨਹੀਂ ਕੌਣ ਹੈ, ਉਹ ਤਾਂ ਗਾਂਧੀ ਹੈ, ਫਿਰ ਪਤਾ ਨਹੀਂ ਹੁਣ ਇਹ ਇੱਕ ਜਿਹੜਾ ਉਹ ਬੰਦੇ ਦਾ ਇੱਕ ਜਾਨਵਰ ਨਾਲ ਵਿਆਹ ਹੋ ਸਕਦਾ ਕਿ ਨਹੀਂ, ਪਿਤਾ ਤੇ ਮਾਤਾ ਤਾਂ ਇਹੀ ਹੁੰਦਾ। ਔਰ ਕਾਂਗਰਸ ਦੀ ਸਪੋਕਸਪਰਸਨ ਹੈ ਸੁਪ੍ਰਿਆ ਸ਼੍ਰੀਨੈਟ, ਉਹਦੀ ਸਟੇਟਮੈਂਟ ਹੈ ਵੈਲਿਊ ਆਫ ਦਲਿਤ ਲਾਈਫ ਲੈਸ ਦੈਨ ਦੈਟ ਆਫ ਏ ਕਾਊ ਫॉर ਬੀਜੇਪੀ ਐਂਡ ਆਰਐਸਐਸ। ਉਹਨੇ ਕਿਹਾ ਜੀ ਕਿ ਵੀ ਇਹ ਜਿਹੜੀ ਇੱਕ ਦਲਿਤ ਦੀ ਜ਼ਿੰਦਗੀ ਹੈ ਔਰ ਇਹ ਲੰਬੀ ਚੌੜੀ ਸਟੇਟਮੈਂਟ ਹੈ। ਫਿਰ ਅਸੀਂ ਜੇ ਪੰਜਾਬ ਦੇ ਹਵਾਲੇ ਨਾਲ ਦੇਖਦੇ ਹਾਂ ਅਸੀਂ ਕਿਸ ਕਿਸਮ ਦੇ ਜ਼ੁਲਮ ਕਿਨੇ, ਹੁਣ ਉਹੀ ਸੁਮੇਧ ਸੈਣੀ ਹਜ਼ਾਰਾਂ ਨੌਜਵਾਨਾਂ ਦਾ ਕਾਤਲ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਦੋਸ਼ੀ, ਬਹਿਬਲ ਕਲਾਂ, ਕੋਟਕਪੂਰਾ, ਦੂਜੇ ਤੀਜੇ ਗੋਲੀ ਦਾ। ਔਰ ਜਦੋਂ ਹੁਣ ਕੋਈ ਮਾੜਾ ਮੋਟਾ ਚੱਲਦਾ ਹੈ, ਹਾਈ ਕੋਰਟ ਗ੍ਰੈਂਟਸ ਇੰਟਰਿਮ ਐਂਟੀਸਪੇਟਰੀ ਬੇਲ ਟੂ ਪੰਜਾਬ ਐਕਸ ਡੀਜੀਪੀ ਸੁਮੇਧ ਸੈਣੀ ਇਨ ਕਰਪਸ਼ਨ ਕੇ। ਇਹਦੇ ਬਾਵਜੂਦ ਹਾਲਾਂ ਅੰਦਰ ਵੀ 24 ਘੰਟੇ ਚਲਾ ਗਿਆ, ਕੋਈ ਫਰਕ ਨਹੀਂ ਪੈਣਾ। ਲੇਕਿਨ ਕਿਸ ਹੱਦ ਤੱਕ ਜਾ ਕੇ ਸਕਸੈਸਿਵ ਹਕੂਮਤਾਂ, ਬਾਦਲਾਂ ਦੀ ਸਰਕਾਰ ਨੇ ਇਹਨੂੰ ਡੀਜੀਪੀ ਬਣਾਇਆ, ਐਕਸਟੈਂਡ ਵੀ ਕੀਤਾ। ਅਮਰਿੰਦਰ ਜਿਹਦੀ ਟਰਮ ਮੁੱਕ ਰਹੀ ਹੈ ਉਹ ਵੀ ਪਹਿਲਾਂ ਉਹਨੂੰ ਟਿਪ ਆਫ ਕਰ ਦਿੰਦੇ ਨੇ, ਬਾਹਰ ਭਜਾ ਦਿੰਦੇ ਨੇ, ਫਿਰ ਉਹ ਹਾਈ ਕੋਰਟ 'ਚੋਂ ਐਂਟੀਸਪੇਟਰੀ ਬੇਲ ਕਰਾ ਲੈਂਦਾ। ਤੇ ਜੇ ਪਰਸੀਕਿਊਸ਼ਨ ਜਾਂ ਜੈਨੋਸਾਈਡਸ ਦੀ ਗੱਲ ਕਰਨੀ ਹੋਏ, ਅਕਸਰ ਦਿੱਲੀ ਸਿੱਖ ਨਸਲਕੁਸ਼ੀ ਦੀ ਗੱਲ ਹੁੰਦੀ ਹੈ, ਕਾਨਪੁਰ 'ਚ ਵੀ ਸੈਂਕੜੇ ਸਿੱਖਾਂ ਨੂੰ ਜਿਉਂਦੇ ਸਾੜਿਆ ਗਿਆ ਸੀ। ਡੈਕੇਡਸ ਆਫਟਰ ਐਂਟੀ ਸਿੱਖ ਰਾਇਟਸ ਯੂਪੀ ਕੋਪਸ ਐਗਜ਼ਾਮਿਨ ਕ੍ਰਾਈਮ ਸੀਨ ਅਗੇਨ। 36-37 ਸਾਲ ਬਾਅਦ ਕਾਨਪੁਰ ਦੇ ਵਿੱਚ ਕ੍ਰਾਈਮ ਸੀਨ ਨੂੰ ਉਹ ਦੇਖ ਰਹੇ ਨੇ ਜਿੱਥੇ ਕਿ ਸਿੱਖਾਂ ਨੂੰ ਜਿਉਂਦੇ ਸਾੜਿਆ ਗਿਆ ਸੀ। ਔਰ ਇਹ ਸਾਰੇ ਦੇ ਚੱਲਦੇ ਆ। ਹੁਣ ਜੇ ਇਸ ਨੂੰ ਆਜ਼ਾਦੀ ਕਹਿੰਦੇ ਨੇ ਤੇ ਫਿਰ ਬਾਕੀ ਗੁਲਾਮੀ ਕਿਸ ਨੂੰ ਕਹਿੰਦੇ ਨੇ, ਇਹ ਅਸੀਂ ਆਪਣੇ ਦਰਸ਼ਕਾਂ ਦੇ ਉੱਤੇ ਛੱਡਦੇ ਹਾਂ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ, ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਤੁਹਾਨੂੰ ਅਪੀਲ ਤੇ ਬੇਨਤੀ ਕਰ ਦਈਏ ਕਿ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ, ਨਿਊਯਾਰਕ 11101 USA। ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਰੇ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। 15 ਅਗਸਤ ਸਿੱਖਾਂ ਲਈ ਕਾਲਾ ਦਿਨ। ਅਮਰੀਕਾ ਦੇ 5 ਸ਼ਹਿਰਾਂ ਵਿੱਚ 15 ਅਗਸਤ ਦਾ ਦਿਨ ਬਲੈਕ ਡੇ ਵਜੋਂ ਮਨਾਉਂਦਿਆਂ ਇੰਡੀਅਨ ਕੌਂਸੂਲੇਟਸ ਦੇ ਸਾਹਮਣੇ ਸਿੱਖ ਜਥੇਬੰਦੀਆਂ ਵੱਲੋਂ ਰੋਸ ਵਿਖਾਵੇ ਕੀਤੇ ਜਾ ਰਹੇ ਹਨ। ਰਾਜਧਾਨੀ ਵਾਸ਼ਿੰਗਟਨ DC, ਨਿਊਯਾਰਕ, ਸੈਨ ਫਰਾਂਸਿਸਕੋ, ਹਿਊਸਟਨ, ਸ਼ਿਕਾਗੋ ਸਥਿਤ ਇੰਡੀਅਨ ਕੌਂਸੂਲੇਟਸ ਦੇ ਸਾਹਮਣੇ 15 ਅਗਸਤ 2021 ਦਿਨ ਐਤਵਾਰ ਨੂੰ ਸਵੇਰੇ 11 ਵਜੇ ਵੱਡੀ ਗਿਣਤੀ ਵਿੱਚ ਪਹੁੰਚੋ। ਪੰਜਾਬ ਦੇ ਮਸਲਿਆਂ ਦਾ ਹੱਲ ਆਜ਼ਾਦੀ ਤੋਂ ਬਿਨਾਂ ਨਹੀਂ ਹੋਣਾ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਯੂਨਾਈਟਿਡ ਸਿੱਖਸ ਅਤੇ ਫੂਡ ਬੈਂਕ ਫਾਰ ਨਿਊਯਾਰਕ ਸਿਟੀ ਵੱਲੋਂ ਨਿਊਯਾਰਕ ਸਿਟੀ ਵਿੱਚ ਹਰ ਮਹੀਨੇ ਕੀਤੀ ਜਾਂਦੀ ਭੋਜਨ ਸੇਵਾ 'ਚ ਸਾਥ ਦੇਵੋ। ਲੋੜਵੰਦਾਂ ਨੂੰ ਤਾਜ਼ਾ ਭੋਜਨ, ਪ੍ਰੋਟੀਨ ਅਤੇ ਲੰਮੇ ਸਮੇਂ ਤੱਕ ਵਰਤਿਆ ਜਾਣ ਵਾਲਾ ਭੋਜਨ ਵੰਡਿਆ ਜਾਂਦਾ ਹੈ। ਇਸ ਸ਼ਨੀਵਾਰ
14 ਅਗਸਤ ਵਾਲੇ ਦਿਨ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਗੁਰਦੁਆਰਾ ਸਿੱਖ ਸੈਂਟਰ ਆਫ ਨਿਊਯਾਰਕ ਵਿਖੇ ਪਹੁੰਚੋ। ਨਿਊਯਾਰਕ ਸ਼ਹਿਰ ਵਿੱਚ ਵਸਦੇ ਪਰਿਵਾਰਾਂ ਲਈ ਇਸ ਪ੍ਰੋਗਰਾਮ ਦਾ ਖੁੱਲ੍ਹਾ ਸੱਦਾ ਹੈ। ਇਹਨਾਂ ਖਾਸ ਗੱਲਾਂ ਦਾ ਖਾਸ ਧਿਆਨ ਰੱਖੋ। ਗਰਮ ਕੱਪੜੇ ਅਤੇ ਮਾਸਕ ਪਾਓ। ਆਪਣਾ ਕਾਟ ਅਤੇ ਫਾਲਤੂ ਬੈਗ ਨਾਲ ਲੈ ਕੇ ਆਓ। ਇੱਕ ਦੂਜੇ ਤੋਂ 6 ਫੁੱਟ ਦੀ ਦੂਰੀ ਬਣਾਈ ਰੱਖੋ। ਇਸ ਸੇਵਾ ਵਿੱਚ ਸਹਿਯੋਗ ਦੇਣ ਲਈ ਯੂਨਾਈਟਿਡ ਸਿੱਖਸ ਨਾਲ ਇਸ ਨੰਬਰ ਤੇ ਸੰਪਰਕ ਕਰੋ 6466883525। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਤਾਲਿਬਾਨ ਤੇ ਅਫਗਾਨਿਸਤਾਨ ਦੇ ਹਵਾਲੇ ਨਾਲ ਕਿ ਤਾਲਿਬਾਨ ਅਫਗਾਨਿਸਤਾਨ ਵਿੱਚ ਹਵਾ ਦੀ ਤੇਜ਼ੀ ਵਾਂਗ ਇਲਾਕੇ ਫਤਿਹ ਕਰਦੇ ਜਾ ਰਹੇ ਹਨ ਔਰ ਕਾਬਲ ਉਹਨਾਂ ਦੀ ਮਾਰ ਹੇਠ ਹੈ। ਸੋ 3 ਲੱਖ ਅਫਗਾਨ ਫੌਜ ਬਿਨਾਂ ਲੜੇ ਹੀ ਮੈਦਾਨ 'ਚ ਭਗੌੜੀ ਹੋ ਚੁੱਕੀ ਹੈ। ਅਫਗਾਨਿਸਤਾਨ ਦੇ ਪ੍ਰੈਜ਼ੀਡੈਂਟ ਅਸ਼ਰਫ ਗਨੀ ਵੱਲੋਂ ਹੁਣ ਵਾਰਲॉर्ड्स ਨੂੰ ਤਾਲਿਬਾਨਾਂ ਨਾਲ ਲੜਨ ਲਈ ਇਕਜੁੱਟ ਕੀਤਾ ਜਾ ਰਿਹਾ ਹੈ। ਸੋ ਦੇਖਣ ਵਾਲੀ ਵਿਊਅਰਸ ਗੱਲ ਇਹ ਹੈ ਕਿ ਜਿੱਥੇ ਤਾਲਿਬਾਨ ਨੇ 3 ਲੱਖ ਅਫਗਾਨ ਫੌਜ ਦੀ ਬਾਂਹ ਕਰਾ ਦਿੱਤੀ ਹੋਵੇ, ਉੱਥੇ ਕੀ ਵਾਰਲॉर्ड्स ਤਾਲਿਬਾਨ ਸਾਹਮਣੇ ਟਿਕ ਸਕਣਗੇ? ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅੱਜ ਕੱਲ ਅਫਗਾਨਿਸਤਾਨ ਵੱਲ ਹਰ ਇੱਕ ਦੀਆਂ ਅੱਖਾਂ ਹੀ ਨਹੀਂ ਲੱਗੀਆਂ ਹੋਈਆਂ। ਦੁਨੀਆ ਦੇ ਸਾਰੇ ਮੁਲਕ, ਖਾਸ ਤੌਰ ਤੇ ਪੱਛਮੀ ਤਾਕਤਾਂ ਅਮਰੀਕਾ, UK ਸਮੇਤ, ਉਹਨਾਂ ਨੇ ਆਪਣੀ ਪੂਰੀ ਗਰਦਨ ਧੌਣ ਜਿਹਨੂੰ ਅਸੀਂ ਕਹਿੰਦੇ ਉਹ ਘੁਮਾਈ ਹੋਈ ਹੈ ਔਰ ਉਧਰੋਂ ਨਾ ਅੱਖਾਂ ਜਿਹੜੀਆਂ ਨੇ ਪਾਸੇ ਜਾਂਦੀਆਂ ਨੇ, ਨਾ ਧੌਣ ਹਿਲਦੀ ਹੈ। ਕਿਉਂਕਿ ਜਿਸ ਤੇਜ਼ੀ ਨਾਲ ਬਹੁਤ ਸਾਰੇ ਲਫ਼ਜ਼ ਇਸਤੇਮਾਲ ਹੁੰਦੇ ਨੇ, ਤੁਸੀਂ ਵੀ ਕਿਹਾ ਕਿ ਹਵਾ ਵਾਂਗ, ਹੁਣ ਹਵਾ ਵੀ ਸਾਨੂੰ ਹੁੰਦਾ ਹੋ ਗਈ ਹਾਲਾਂ ਬੰਦਾ ਹਵਾ ਤਾਂ ਨਹੀਂ ਹੈ, ਬੰਦੇ 'ਚ ਤਾਂ ਖੁਦ ਹਵਾ ਭਰੀ ਹੋਈ ਹੈ ਵੈਸੇ। ਲੇਕਿਨ ਜਿਸ ਤੇਜ਼ੀ ਨਾਲ ਜਦੋਂ ਈਵਨ ਅਮਰੀਕਨ ਇੰਟੈਲੀਜੈਂਸ ਏਜੰਸੀਆਂ ਨੇ ਇਹ ਇੰਕਸ਼ਾਫ ਕੀਤਾ ਕਿ ਜੀ 90 ਦਿਨਾਂ ਦੇ ਵਿੱਚ ਤਾਲਿਬਾਨ ਲੈ ਸਕਦੇ ਨੇ, ਉਦੋਂ ਵੀ ਕਿਉਂਕਿ ਜੇ ਅਮਰੀਕਾ ਨੇ ਆਪਣੀ ਫੌਜ ਉੱਥੋਂ ਕੱਢ ਲਈ 95% 95% ਦੀ UK ਨੇ ਕੱਢ ਲਈ ਔਰ ਉਹਨਾਂ ਨੇ ਕਾਬਲ ਵਿਚਲੇ ਆਪਣੇ ਡਿਪਲੋਮੈਟਿਕ ਮਿਸ਼ਨ ਔਰ ਦੂਸਰੇ ਜਿਹੜੇ ਨੇ ਉਹ ਕਲੋਜ਼ ਨਹੀਂ ਕੀਤੇ ਜਾਂ ਉੱਥੇ ਸੈਂਕੜਿਆਂ ਦੀ ਗਿਣਤੀ 'ਚ ਉਹਨਾਂ ਦਾ ਸਟਾਫ ਮੌਜੂਦ ਰਿਹਾ। ਇਸ ਸਾਰੇ ਦੇ ਚੱਲਦੇ ਹੈ ਜੇ ਹੁਣ ਅਚਾਨਕ ਇੰਨੀ ਤੇਜ਼ੀ ਨਾਲ ਉਹਨਾਂ ਨੇ ਐਟ ਐਨ ਅਲਾਰਮਿੰਗ ਸਪੀਡ, ਜਿਵੇਂ ਉਹਨਾਂ ਨੇ ਸਾਰਾ ਹੀ, ਔਰ ਹੁਣ ਤਾਂ ਇਹ ਮੰਨ ਗਏ ਕਿ ਅੱਧਿਓਂ ਜ਼ਿਆਦਾ ਈਵਨ ਜਿਹੜੇ ਉਹਨਾਂ ਦੇ ਸੂਬੇ ਨੇ 34 ਉਹਨਾਂ ਦੀਆਂ ਰਾਜਧਾਨੀਆਂ ਉਹਨਾਂ ਦੇ ਕੰਟਰੋਲ 'ਚ ਨੇ, ਕਾਬਲ ਤੋਂ 40-50 ਮੀਲ ਦੂਰ ਬੈਠੇ ਨੇ ਔਰ ਜਿਹੜੀਆਂ ਰਾਜਧਾਨੀਆਂ ਦੇ ਉੱਤੇ ਉਹਨਾਂ ਦਾ ਪੂਰਾ ਕੰਟਰੋਲ ਹੈ। ਮੈਂ ਇੱਕ ਕਿਉਂਕਿ ਡਿਟੇਲ ਬਹੁਤ ਜ਼ਿਆਦਾ ਨੇ, ਮੈਂ ਬਰੀਫ ਹੀ ਉਹਨੂੰ ਟੱਚ ਬੇਸ ਕਰਾਂਗਾ ਕਿ ਜਿਹੜੀਆਂ 12 ਪ੍ਰੋਵਿੰਸ਼ੀਅਲ ਕੈਪੀਟਲਸ ਉਹਨਾਂ ਨੇ ਟੇਕ ਓਵਰ ਕੀ, ਉਹਨਾਂ ਜ਼ਾਹਰ ਹੈ ਅਸੀਂ ਆਲਰੇਡੀ ਗੱਲ ਕੀਤੀ ਹੈ ਕਿ ਕੰਧਾਰ ਵੀ ਉਹਨਾਂ ਨੇ ਲੈ ਲਿਆ, ਗਜ਼ਨੀ ਵੀ ਔਰ ਹੈਰਾਤ ਵੀ। ਔਰ ਇਹ ਜਦੋਂ ਅਸੀਂ ਕੱਲ ਮੈਂਸ਼ਨ ਕੀਤਾ ਬਹੁਤ ਸਾਰਿਆਂ ਨੇ ਨਿਊਜ਼ ਤਾਂ ਬਾਅਦ 'ਚ ਦਿੱਤੀ। ਅੱਜ ਕਿਸੇ ਨੇ ਪੁੱਛਿਆ ਵੀ ਕਿ ਜੀ ਤੁਹਾਡੀ ਆਪਣੀ ਇੰਟੈਲੀਜੈਂਸ ਉੱਥੇ ਹੈਗੀ ਹੈ ਕਿ ਵੀ ਹੈਰਾਤ ਦੀ ਖਬਰ ਤਾਂ ਪਹਿਲਾਂ ਆਈ ਨਹੀਂ ਸੀ, ਨਾ ਹੀ ਕੰਧਾਰ ਦੀ ਸੀ। ਮੈਂ ਕਿਹਾ ਪਤਾ ਹੁੰਦਾ ਆਪਣਿਆਂ ਦੇ ਜਿਹੜੇ ਨੇ ਉਹ ਦੰਦ ਨਹੀਂ ਗਿਣੇ ਜਾਂਦੇ, ਪਤਾ ਹੁੰਦਾ ਵੀ ਕੀ ਹੈ ਕਿ ਵੀ ਜਦੋਂ ਇੱਕ ਵਾਰੀ ਘੇਰ ਲਿਆ ਦੂਜਾ। ਔਰ ਇਹ ਵੀ ਨਹੀਂ ਹੈ ਕਿ ਉੱਥੇ ਕੋਈ ਖੂਨਰੇਜ਼ੀ ਹੋਈ। ਇਹਨਾਂ ਦੋਨਾਂ ਤਿੰਨਾਂ ਹੀ ਸਟੇਟਾਂ ਦੇ ਵਿੱਚ, ਈਵਨ ਹੈਰਾਤ ਦੇ ਵਿੱਚ, ਉਹਨਾਂ ਦਾ ਗਵਰਨਰ, ਉਹਨਾਂ ਦਾ ਪੁਲਿਸ ਚੀਫ ਡੀਲ ਕਰ ਲੈਂਦੇ ਨੇ। ਔਰ ਇਹ ਗੱਲ ਬਹੁਤਿਆਂ ਨੂੰ ਸਮਝ ਨਹੀਂ ਆ ਸਕਦੀ ਬਾਹਰ ਬੈਠਿਆਂ ਨੂੰ ਕਿ ਅਫਗਾਨਾਂ ਦੇ ਵਿੱਚ ਔਰ ਖਾਸ ਤੌਰ ਤੇ ਫਿਰ ਜਦੋਂ ਹੁਣ ਵਾਰਲॉर्ड्स ਨੂੰ ਇਕੱਠੇ ਕਰ ਰਿਹਾ ਹੈ ਅਸ਼ਰਫ ਗਨੀ ਕਿ ਵੀ ਇਹ ਇਕੱਠੇ ਹੋ ਕੇ ਲੜਨਗੇ। ਮੈਂ ਕਿਹਾ ਜੀ 3 ਲੱਖ ਫੌਜ ਜਿੱਥੇ ਤਿੱਤਰ ਹੋ ਗਈ ਉਹਨਾਂ ਦੇ ਸਾਹਮਣੇ, ਜਿਹਨੂੰ ਕਹਿੰਦੇ ਨੇ ਕਿ ਮੈਲਟਡ ਲਾਈਕ ਦਾ ਸਨੋ। ਲੇਕਿਨ ਇਹ ਹੁਣ ਲੱਗਦੇ ਨੇ ਕਿ ਜੀ ਵਾਰਲॉर्ड ਸਭ ਤੋਂ ਜ਼ਿਆਦਾ ਸਮਾਰਟ ਹੁੰਦੇ ਨੇ। ਉਹ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ, ਉਹ ਉਹਨਾਂ ਵਾਂਗ ਹੀ ਨੇ ਜਿਹੜੀ ਉਹ ਕਹਾਣੀ ਸਾਡੇ ਪੰਜਾਬ ਸੁਣਾਉਂਦੇ ਨੇ ਕਿ ਵੀ ਉਹ ਜਿਹੜਾ ਉਹ ਬਦਾਮ ਛਿਲ ਕੇ ਦੇ ਰਿਹਾ ਹੈ ਪਟਵਾਰੀ ਨੂੰ ਔਰ ਪਟਵਾਰੀ ਖਾ ਰਹੇ ਬੈਠਾ ਹੈ ਵਿਚਾਰਾ, ਜਿਹੜਾ ਵੀ ਕੋਈ ਉਹਨੇ ਕੰਮ ਕਰਵਾਉਣਾ ਪਟਵਾਰੀ ਤੋਂ। ਤੇ ਇੱਕ ਜਿਹੜਾ ਹੈ ਉਹ ਆ ਕੇ ਕਹਿੰਦਾ ਪਟਵਾਰੀ ਸਾਹਿਬ ਤੁਹਾਡੀ ਬਦਲੀ ਹੋ ਗਈ ਫਲਾਣੀ ਥਾਂ, ਤੇ ਉਹਨੇ ਉਹ ਜਿਹੜਾ ਬਦਾਮ ਛਿੱਲਿਆ ਸੀ ਉਹਨੇ ਆਪਣੇ ਮੂੰਹ 'ਚ ਪਾਇਆ ਜਿਹੜਾ ਛਿੱਲਣਾ ਨੇ, ਕਹਿੰਦਾ ਹੁਣ ਜਿਹੜਾ ਅਗਲਾ ਪਟਵਾਰੀ ਆਏਗਾ ਉਹਨੂੰ ਦੇਣਾ। ਸੋ ਜ਼ਾਹਰ ਹੈ ਕਿ ਵੀ ਜਿਹੜੇ ਲੋਕ ਨੇ ਉਹਨਾਂ ਨੂੰ ਪਤਾ ਹੁੰਦਾ ਕਿ ਵੀ ਇਹ ਸੂਰਜ ਚੜ੍ਹਦਾ ਕਿਹੜਾ ਹੈ। ਔਰ ਜਦੋਂ ਬਹੁਤਿਆਂ ਨੂੰ ਇਹ ਲੱਗਦਾ ਸੀ ਕਿ ਵੀ ਜਦੋਂ 9/11 ਤੋਂ ਬਾਅਦ ਅਮਰੀਕਾ ਨੇ ਧਾਵਾ ਬੋਲਿਆ ਫੁੱਲ ਸਕੇਲ ਅਫਗਾਨਿਸਤਾਨ ਤੇ UN ਸਿਕਿਉਰਿਟੀ ਕਾਉਂਸਲ ਪਰਮਿਸ਼ਨ ਦੇ ਨਾਲ ਔਰ ਨੈਟੋ ਫੋਰਸਿਸ ਨਾਲ,
ਬਹੁਤੇ ਸਮਝਦੇ ਸੀ ਕਿ ਵੀ ਤਾਲਿਬਾਨ ਤਾਂ ਉਹ ਤਾਂ 2 ਮਹੀਨੇ ਵੀ ਨਹੀਂ ਉਹਨਾਂ ਨੇ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਵੀ ਉਹਨਾਂ ਨੇ ਕੀ ਕਰਨਾ ਹੈ। ਉਹ ਤਾਂ ਮੈਲਟ ਹੋਏ, ਲੋਕਾਂ 'ਚ ਹੀ ਚਲੇ ਗਏ, ਰੈਜ਼ਿਸਟ ਨਹੀਂ ਕੀਤਾ। ਪਰ ਜਿਹੜੇ ਬਹੁਤ ਸਾਰੇ ਵਾਰਲॉर्ड ਸੀ ਜਿਹੜੇ ਕਿ ਤਾਲਿਬਾਨ ਦੇ ਨਾਲ ਹੁੰਦੇ ਆ, ਉਹਨਾਂ ਦੀ ਚੜ੍ਹਤ ਵੇਲੇ ਆਪਣਾ ਸੌਦਾ ਉਧਰ ਵੇਚਦੇ ਸੀ, ਉਹ ਸਾਰੇ ਉਹਨਾਂ ਨੂੰ ਲੱਗਾ ਵੀ ਭਾਰਾ ਡਾਲਰ ਆ ਰਿਹਾ, ਵੀ ਇੱਥੇ ਤਾਂ ਐਵੇਂ ਹੀ ਅਸੀਂ ਹੈ। ਹੁਣ ਅਮਰੀਕਾ ਨੂੰ ਵੀ ਲੱਗਾ ਔਰ ਇਹ ਵੀ ਲੱਗ ਪਏ ਧੜਾ ਧੜ, ਇਹਨਾਂ ਨੇ ਵੀ ਵਾਰਲॉर्ड ਖਰੀਦੇ ਕਿ ਵੀ ਇਹ ਨੇ, ਤੇ ਉਹ ਅਵੇਲੇਬਲ ਹੀ ਹੁੰਦੇ ਨੇ ਹਮੇਸ਼ਾ। ਔਰ ਇਹੀ ਕੱਲਾ ਵਾਰਲॉर्ड्स ਦੇ ਹਵਾਲੇ ਨਾਲ ਨਹੀਂ, ਉਹਨਾਂ ਦੇ ਬਹੁਤ ਸਾਰੇ ਕਬੀਲਿਆਂ 'ਚ ਵੀ ਇਹ ਪਾਰਟ ਆ ਜਾਂਦਾ ਕਿ ਉਹ ਦੇਖ ਲੈਂਦੇ ਨੇ, ਉਹ ਧਰਤੀ ਦੇ ਲੋਕ ਨੇ ਪਰ ਉਹਨਾਂ ਦੀ ਜਿਹੜੀ ਸਮਝ ਹੈ ਇਸ ਪੱਖੋਂ ਵਪਾਰੀ ਵੀ ਪੱਕੇ ਨੇ, ਉਹ ਇਹ ਨਹੀਂ ਹੈ। ਔਰ ਤੁਸੀਂ ਚਾਈਨੀਜ਼ ਵਪਾਰੀ ਨਾਲ ਡੀਲ ਕਰੋ ਜਾਂ ਅਫਗਾਨ ਵਪਾਰੀ ਨਾਲ ਕਰੋ, ਇਹ ਉਹਨਾਂ ਨੂੰ ਪਤਾ ਹੈ ਵੀ ਇਹ ਗਾਹਕ ਦੀ ਜੇਬ 'ਚ ਕਿੰਨੇ ਪੈਸੇ ਨੇ, ਇਹਨੇ ਕਿੰਨੇ ਵਾਧੂ ਟਾਈਮ ਨਹੀਂ ਖਰਾਬ ਕਰਦੇ। ਤੇ ਉਹ ਦੁਕਾਨਦਾਰੀ 'ਚ ਭਾਵੇਂ ਇੱਕ ਵੱਡੀ ਤੋਪ ਜਿਹੜਾ ਉਹ ਡੰਡਾ ਨੁਮਾ ਦੇ ਉੱਤੇ ਕੱਪੜਾ ਪਾ ਕੇ ਉਹਨੂੰ ਤੋਪ ਕਹਿ ਕੇ ਵੇਚ ਜਾਣ, ਇਹ ਵੀ ਉਹਨਾਂ ਦੀ ਮੁਹਾਰਤ ਹੈ। ਸੋ ਉਹਨਾਂ ਨੂੰ ਪਤਾ ਹੈ ਕਿ ਤਬਦੀਲੀ ਕੀ ਹੋਣੀ ਹੈ। ਸੋ ਅਮਰੀਕਾ ਨੂੰ ਵੀ ਲੱਗਾ ਸੀ ਲਓ ਜੀ ਅਸੀਂ ਤਾਂ ਬਿਨਾਂ ਲੜੇ ਹੀ ਜਿੱਤ ਲਿਆ ਜਦੋਂ ਇਹ 9/11 ਤੋਂ ਬਾਅਦ। ਫਿਰ ਉਹ ਜਿਹੜਾ ਇੱਕ ਸਿਆਣੇ ਜਿਰਗੇ ਵਾਲੇ ਨੂੰ ਜਦੋਂ ਕੈਨੇਡੀਅਨ ਪੱਤਰਕਾਰ ਬੀਬੀ ਨੇ ਪੁੱਛਿਆ ਸੀ, ਉਹਨੇ ਕਿਹਾ ਵੀ ਹਾਂ ਘੜੀ ਤੁਹਾਡੇ ਕੋਲ ਹੈ ਪਰ ਟਾਈਮ ਸਾਡੇ ਕੋਲ ਹੈ, ਆ ਤੁਸੀਂ ਸਕਦੇ ਹੋ, ਮੋਸਟ ਵੈਲਕਮ, ਆ ਗਏ ਹੋ ਅਸੀਂ, ਪਰ ਹੁਣ ਜਾਓਗੇ ਸਾਡੀ ਮਰਜ਼ੀ ਨਾਲ। ਸੋ ਮੈਂ ਸਮਝਦਾ ਹੈ ਵੀ ਜਿਹੜੇ ਵਾਰਲॉर्ड ਉਸ ਸਾਰੇ 'ਚ ਵੀ ਸਰਵਾਈਵ, ਉੱਥੋਂ ਉਹਨਾਂ ਨੇ ਲਾਇਲਟੀਜ਼ ਇੱਧਰ ਸ਼ਿਫਟ ਕੀਤੀਆਂ। ਹੁਣ ਵੀ ਜੇ ਤਾਲਿਬਾਨ ਦੀ ਇੰਨੀ ਤੇਜ਼ੀ ਨਾਲ ਵਿਕਟਰੀ ਹੋ ਰਹੀ ਹੈ ਤੇ ਉਹਨਾਂ ਨੇ ਜਿਹੜਾ ਲੋਕਲ ਕਾਡਰ ਜਾਂ ਉਹਨਾਂ ਦੇ ਵੀ ਇੰਟਰਸਟ ਰੱਖੇ ਹੋਏ ਨੇ ਉਹ ਵੀ ਜੁਆਇਨ ਕਰ ਰਹੇ ਨੇ, ਉਹਨਾਂ ਨੂੰ ਵੀ ਹਾਂ ਕਰਕੇ ਉਹ ਆ ਜਾਂਦੇ ਹੋਣਗੇ ਕਿ ਵੀ ਠੀਕ ਹੈ। ਉਹਨਾਂ ਦਾ ਇੱਕ ਆਪਣਾ ਸਟਾਈਲ ਹੈ। ਮੇਰੇ ਇੱਕ ਦੋਸਤ ਗੱਲ ਸੁਣਾਉਂਦੇ ਹੁੰਦੇ ਸੀ ਕਿ ਵੀ ਉਹਨਾਂ ਨੇ ਜਿਹੜਾ ਇੱਕ ਖਾਂਦਾ ਪੀਂਦਾ ਪਠਾਨ ਜਿਹੜਾ ਵੈਸਟਰਨ ਡਰੈਸ 'ਚ ਵੀ ਸੀ ਤੇ ਉਹਦੇ ਮਗਰ ਇੱਕ ਲੱਗ ਗਿਆ ਕੋਈ ਇਸ ਕਿਸਮ ਦਾ ਜਿਹੜਾ ਉਹਦਾ ਜੇਬ ਕਤਰਾ, ਤੇ ਉਹਨੇ ਮਗਰਲੀ ਜੇਬ 'ਚ ਹੋਣਾ ਤੇ ਉਸ ਮਾਰਕੀਟ ਦੇ ਵਿੱਚ ਗੁਜ਼ਰ ਰਿਹਾ ਸੀ। ਉਹਨੇ ਜਦੋਂ ਚੋਰ ਨੇ ਕੀਤਾ ਤਾਂ ਉਹਨੇ ਕੁਛ ਨਹੀਂ ਕੀਤਾ, ਪਠਾਨ ਨੇ ਉਹਨੇ ਉਹਦਾ ਪਿੱਛੋਂ ਹੱਥ ਫਾੜ ਲਿਆ, ਉਵੇਂ ਹੀ ਕਰ ਲਿਆ। ਫਿਰ ਉਹ ਜਿਹੜਾ ਸੌਦਾ ਲੈ ਰਿਹਾ ਉਹਨੂੰ ਕਹਿ ਰਿਹਾ ਦੁਕਾਨਦਾਰ ਨੂੰ ਕਿ ਵੀ ਆਹ ਵੀ ਪੈਕ ਕਰਾ ਦੇ, ਆਹ ਵੀ ਕਰ ਦੇ, ਆਹ ਵੀ ਕਰ ਦੇ, ਉਹਦਾ ਹੱਥ ਫੜਿਆ ਹੋਇਆ, ਹੋਰ ਕੁਛ ਨਹੀਂ। ਉਹ ਕਹਿੰਦੇ ਜਦੋਂ ਸਾਰਾ ਪੈਕ ਹੋ ਗਿਆ ਚੁੱਕ ਕੇ ਫਿਰ ਉਹਨੇ ਉਹਨੂੰ ਖੜ ਕੇ ਕਹਾ ਇਸਕੋ ਉਠਾਓ ਅਬ ਸਿਰ ਪਰ, ਕਰ ਲੈ ਕੇ ਕਿੰਨੇ ਮੀਲ ਤੋੜ ਕੇ ਲੈ ਗਿਆ। ਉੱਥੇ ਜਾ ਕੇ ਉਹਨੂੰ ਫਿਰ ਬਿਠਾ ਕੇ ਕਿਹਾ ਇਹ ਅੱਛਾ ਕੰਮ ਨਹੀਂ ਜੋ ਤੁਮ ਕਰ ਰਹੇ ਹੋ, ਤਾਂ ਉਹਨੇ ਕੰਮ ਲੈ ਲਿਆ। ਸੋ ਮਤਲਬ ਇਹ ਹੈ ਵੀ ਇਹ ਇਕੱਲਾ ਬਹੁਤ ਵਾਰੀ ਜਿਹੜੇ ਲੋਕ ਅੰਡਰ ਐਸਟੀਮੇਟ ਕਰਦੇ ਨੇ, ਉਹ ਯੋਧੇ ਵੀ ਨੇ, ਉਹਨਾਂ ਨੂੰ ਪਤਾ ਵੀ ਹੈ। ਤੇ ਜਿੱਥੇ ਤਾਲਿਬਾਨ ਔਨ ਦਾ ਰਾਈਜ਼ 4 ਚਫੇਰੇ, ਜਿੱਥੇ ਇਹਨਾਂ ਦੀਆਂ ਫੌਜਾਂ ਦੌੜੀਆਂ ਹੋਈਆਂ, ਉੱਥੇ ਵਾਰਲॉर्ड ਲੜਨਗੇ ਅਸ਼ਰਫ ਗਨੀ ਦੇ ਕਹਿਣ ਤੇ। ਵਾਹ ਵਾਹ ਵਾਹ, ਕਿਆ ਕਹਿਣੇ ਤੁਹਾਡੇ। ਲੇਕਿਨ ਮੈਂ ਜਿਹੜੀਆਂ ਪਹਿਲਾਂ ਕੈਪੀਟਲਸ ਦੀ ਗੱਲ ਕਰ ਲਾਂ, ਜਿਹੜੀਆਂ 12 ਵੱਡੇ 3 ਸ਼ਹਿਰਾਂ ਦੀ ਤਾਂ ਗੱਲ ਹੈ ਹੀ ਹੈ। ਤੁਰਕਮਾਨਸਤਾਨ ਦੀ ਕੈਪੀਟਲ ਹੈ ਸ਼ਬਰਗਾਨ, ਉਹ ਵੀ ਉਹਨਾਂ ਲੈ ਲਈ। ਕੁੰਦੂਜ਼, ਫੈਜ਼ਾਬਾਦ, ਤਾਲੁਕਾਨ, ਪੁਲੇ ਖੁਮਰੀ। ਔਰ ਪੁਲੇ ਖੁਮਰੀ ਦੀ ਇੱਕ ਹੋਰ ਵੀ ਅਹਿਮੀਅਤ ਮੈਂ ਦੇਖ ਰਿਹਾ ਸੀ ਕਿ ਇੰਡੀਆ ਨੇ ਜਿੱਥੇ 2 ਵੱਡੀਆਂ ਇਨਵੈਸਟਮੈਂਟਸ ਕੀਤੀਆਂ $3 ਬਿਲੀਅਨ ਚੋਂ, ਇੱਕ ਤਾਂ ਉਹਨਾਂ ਨੇ ਸਲਮਾ ਡੈਮ ਜਿਹੜਾ ਹੈਰਾਤ 'ਚ ਬਣਾਇਆ, ਉਹ ਵੀ ਤਾਲਿਬਾਨ ਨੇ ਆਪਣੇ ਕੰਟਰੋਲ 'ਚ ਲਿਆ। ਕੱਲ ਅਸੀਂ ਹੈਲੀਕਾਪਟਰ ਦੀ ਗੱਲ ਤਾਂ ਕੀਤੀ ਸੀ। ਔਰ ਦੂਸਰਾ ਪੋਲੇ ਖੁਮਰੀ ਦੇ ਵਿੱਚ ਜਿਹੜਾ ਕੁੰਦੂਜ਼ 'ਚ ਹੈ, ਕੁੰਦੂਜ਼ ਕੈਪੀਟਲ ਉਹਨਾਂ ਨੇ ਲਈ ਹੈ, ਉਹਨਾਂ ਨੇ ਪਾਵਰ ਟਰਾਂਸਮਿਸ਼ਨ ਸਟੇਸ਼ਨ ਬਣਾਇਆ ਸੀ ਇੰਡੀਆ ਨੇ, ਉਹ ਵੀ ਤਾਲਿਬਾਨ ਨੇ ਲਿਆ। ਔਰ ਆਪਣਾ ਜਿਹੜਾ ਜ਼ਾਹਰ ਹੈ ਝੰਡਾ, ਚਿੱਟਾ ਝੰਡਾ ਉਹਨਾਂ ਦਾ ਉਹ ਚਲਾਇਆ। ਸੋ ਇਹ ਪੁਲੇ ਖੁਮਰੀ। ਔਰ ਇਸੇ ਤਰ੍ਹਾਂ ਐਬਕ, ਸਾਰੇ ਪੋਲ, ਕਲਾ ਨਾ, ਇਹ ਹੈਰਾਤ ਦੀ ਹੈ। ਔਰ ਬਾਕੀ ਫਾਰਾ ਗਜ਼ਨੀ ਦਾ ਅਸੀਂ ਜ਼ਿਕਰ ਕੀਤਾ ਹੈ, ਜ਼ਰਾਂਜ, ਇਹ ਸਾਰੇ ਜਿਹੜੇ ਨੇ ਆਲਮੋਸਟ ਅੱਧਿਓਂ ਜ਼ਿਆਦਾ ਸੂਬੇ 34 ਚੋਂ ਜਿਹੜੇ ਨੇ ਉਹ ਉਹਨਾਂ ਨੇ ਲੈ ਲਏ ਹੋਏ ਨੇ। ਔਰ ਇਹ ਉਹਨਾਂ ਦੀ ਡੀਟੇਲ ਹੈ। ਬਿਲਕੁਲ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਵੀ ਇੰਡੀਆ ਜਦੋਂ UN ਸਿਕਿਉਰਿਟੀ ਕੌਂਸਲ ਦਾ ਪ੍ਰਧਾਨ ਬਣ ਕੇ ਬੈਠਾ, ਉਹਨੂੰ ਲੱਗਿਆ ਕਿ ਜੀ ਅਸੀਂ ਤਾਂ ਇਹ ਪੂਰਾ ਮਹੀਨਾ ਅਗਸਤ ਦਾ ਜਿਹੜੀ ਪ੍ਰਧਾਨਗੀ ਹੈ ਪਾਕਿਸਤਾਨ ਨੂੰ ਜਿਹੜਾ ਹਿਊਮਿਲੇਟ ਕਰਾਂਗੇ ਔਰ ਚਮਦੀਆਂ ਚਲਾਵਾਂਗੇ। ਅਫਗਾਨਿਸਤਾਨ ਦੀ ਮੀਟਿੰਗ ਪਹਿਲੀ ਸੱਟੇ ਉਹਨਾਂ ਨੇ ਪਿਛਲੇ ਫਰਾਈਡੇ ਰੱਖ ਲਈ, ਨਿਕਲਣਾ ਉਹ 'ਚੋਂ ਕੀ ਸੀਗਾ, ਲੇਕਿਨ ਪਾਕਿਸਤਾਨ ਨੂੰ ਵਿੱਚ ਵੜਨ ਵੀ ਨਹੀਂ ਦਿੱਤਾ, ਉਹਨਾਂ ਦੀ ਇਨਵੀਟੇਸ਼ਨ ਹੀ ਨਹੀਂ ਦਿੱਤਾ ਉਹਨਾਂ ਨੂੰ, ਉਹਨਾਂ ਦੀ ਰਿਕੁਐਸਟ ਦੇ ਬਾਵਜੂਦ। ਹੁਣ ਇਹਨਾਂ ਨੂੰ ਇਹ ਲੱਗ ਰਿਹਾ ਕਿ ਵੀ ਇਹ ਤਾਂ ਸਾਰੀ ਗੇਮ ਹੀ ਪੁੱਠੇ ਪਾਸੇ ਪੈ ਗਈ। ਔਰ ਉਹਦੇ ਥੱਲੇ ਜਿਹੜਾ ਦੋਹਾ ਦੇ ਵਿੱਚ ਕੱਲ ਦੀ ਅਸੀਂ ਮੀਟਿੰਗ ਦੇਖਦੇ ਹਾਂ ਜਿਹੜੀ ਉਹਨਾਂ ਨੇ ਕੀਤੀ, ਜਿਸ ਨੂੰ ਟਰੋਇਕਾ ਜਿਹੜਾ ਕਹਿ ਕੇ ਸੁਪਰ, ਔਰ ਉਹਦੇ 'ਚ ਬੇਸ਼ੱਕ ਉਹ 4 ਮੁਲਕਾਂ ਦਾ ਸੀ, ਜਿਹਦੇ 'ਚ ਅਮਰੀਕਾ, ਚਾਈਨਾ, ਜਿਹੜਾ ਉਹਨੂੰ ਐਕਸਟੈਂਡਡ ਟਰੋਇਕਾ ਕਹਿ ਕੇ ਉਹਦੇ 'ਚ ਇੰਡੀਆ ਵੀ ਵੜ ਗਿਆ।
अमेरिका, रशिया, पाकिस्तान और चाइना, ये मीटिंग ऑलरेडी स्कैजूल्ड सी अच्छा। और ये हुई भी मीटिंग और इंडिया ਨੂੰ ਵੀ ਉਹਨਾਂ ਨੇ ਇਨਵਾਈਟ ਕਰ ਲਿਆ ਐਕਸਟੈਂਡਡ ਟਰੋਇਕਾ ਦੇ ਥੱਲੇ। ਔਰ ਉਹਦੇ 'ਚ ਹੁਣ ਇਹ ਹੋ ਗਿਆ ਕਿ ਵੀ ਅਫਗਾਨਿਸਤਾਨ ਦੀ ਹਕੂਮਤ, ਅਫਗਾਨਿਸਤਾਨ ਅਪੀਲਸ ਫॉर ਐਮਰਜੈਂਸੀ UNSC ਸੈਸ਼ਨ ਕਿ ਜੀ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦੀ ਐਮਰਜੈਂਸੀ ਮੀਟਿੰਗ ਸੱਦੋ। ਔਰ ਇਸ ਸਾਰੇ ਦੇ ਵਿੱਚ ਜਿਹੜਾ ਇੱਕ ਪਾਸੇ ਹੁਣ ਕੀ ਪਹਿਲਾਂ ਵੀ UNS ਉਹ ਭਾਈ ਉਹੀ ਅਮਰੀਕਾ, ਉਹੀ ਸਾਰੇ ਮੁਲਕ ਨੈਟੋ ਦੇ ਆਲਰੇਡੀ ਉੱਥੇ 20 ਸਾਲ ਬੈਠੇ ਰਹੇ ਨੇ। ਹੁਣ ਸਿਕਿਉਰਿਟੀ ਕੌਂਸਲ ਕੋਲ ਕਿਹੜੀ ਆਪਣੀ ਕੋਈ ਏਲੀਅਨਸ ਦੀ ਫੌਜ ਹੈ, ਬਾਹਰੋਂ ਲਿਆਣੀ ਆ ਉਹਨਾਂ ਨੇ। ਲੇਕਿਨ ਇਹ ਉਹਨਾਂ ਦੀ ਫਰਸਟ੍ਰੇਸ਼ਨ ਦੱਸ ਰਿਹਾ। ਪਰ ਇੱਕ ਗੱਲੋਂ ਜਿਹਦੇ 'ਚ ਭਾਰਤ ਦੀ ਮੁਹਾਰਤ ਹੈ ਉਹ ਚੂਕ ਨਹੀਂ ਰਹੇ ਜਾਂ ਉਹ ਪਿੱਛੇ ਨਹੀਂ ਨੇ, ਉਹ ਹੈ ਫੁੱਲ ਫਲੈਜਡ ਪ੍ਰੋਪੇਗੈਂਡਾ ਵਾਰਫੇਅਰ। ਬਿਲਕੁਲ। ਅਸ਼ਰਫ ਗਨੀ ਦੇ ਆਪਣੇ ਅਦਾਰੇ ਵੀ, ਹਾਲਾਂਕਿ ਉਹਨਾਂ ਦਾ ਮੀਡੀਆ ਜਿਹੜਾ ਇੰਚਾਰਜ ਸੀ ਉਹਨੂੰ ਤਾਲਿਬਾਨ ਨੇ ਉਹਨੂੰ ਅਸੈਸੀਨੇਟ ਕਰਤਾ, ਲੇਕਿਨ ਬੜੀ ਤੇਜ਼ੀ ਦੇ ਨਾਲ ਉਹਦੇ 'ਚ 2-3 ਚੀਜ਼ਾਂ। ਔਰ ਮੈਂ ਦੇਖ ਰਿਹਾ ਕਿ ਈਵਨ ਯੂਰਪੀਅਨ ਆਊਟਲੈਟਸ ਵੀ ਇਨਕਲੂਡਿੰਗ BBC, ਹਾਲਾਂਕਿ ਮੈਂ ਆਪਣੀਆਂ ਬਹੁਤ ਸਾਰੀਆਂ ਸਟੋਰੀਜ਼ ਲਈ BBC ਵੱਲ ਦੇਖਦਾ, ਲੇਕਿਨ ਉੱਥੇ ਵੀ ਕੀ ਚੱਲ ਰਿਹਾ ਔਰ ਅਸੀਂ ਹੁਣ ਕੁਝ ਚੀਜ਼ਾਂ ਸਾਹਮਣੇ ਆ ਰਹੀਆਂ ਨੇ। ਔਰ ਬੇਸ਼ੱਕ ਮੈਂ ਅਜੇ ਡੀਟੇਲ 'ਚ ਵੀਡੀਓ ਤਾਂ ਨਹੀਂ ਦੇਖ ਸਕਿਆ। ਟੋਰਾਂਟੋ ਤੋਂ ਸਾਡੇ ਬੜੇ ਪਿਆਰੇ ਸ਼ਾਹਿਦ ਮੀਰ ਜੀ, ਉਹਨਾਂ ਨੇ ਉਹ ਵੀਡੀਓ ਵੀ ਭੇਜੀ। ਮੈਂ ਖਬਰ ਤਾਂ ਦੇਖ ਲਈ ਸੀ ਕਿ ਜਿਹੜਾ ਇੰਡੀਅਨ ਜਰਨਲਿਸਟ ਦਾਨਿਸ਼ ਸਿੱਦੀਕੀ, ਜਿਹੜਾ ਆਫ ਕੋਰਸ ਬੜਾ ਵਰਲਡ ਕਲਾਸ ਸੀ, ਐਮਬੈਡਡ ਜਰਨਲਿਸਟ, ਜਿਹੜਾ ਜਿਹਨੂੰ ਤੁਸੀਂ ਕਹੋ ਕਿ ਹਮ ਬਿਸਤਰ, ਐਮਬੈਡਡ ਦੀ ਪੰਜਾਬੀ ਤਾਂ ਇਹੀ ਬਣਦੀ ਹੈ ਅਫਗਾਨ ਫੋਰਸਿਸ ਦੇ ਨਾਲ, ਔਰ ਉਹਦਾ ਮਰਡਰ ਹੋਇਆ। ਉਹਨੂੰ ਉਹਨਾਂ ਨੇ ਪ੍ਰੋਪੇਗੇਟ ਕੀਤਾ, ਤਾਲਿਬਾਨ ਨੇ ਮਾਰਿਆ ਔਰ ਉਹਦੀ ਬਾਡੀ ਦੇ ਉੱਤੇ ਵੀ ਨਾਚ ਕੀਤਾ। ਇਹ ਹੁਣ ਇਹ ਸਾਹਮਣੇ ਆਇਆ ਕਿ ਵੀ ਉਹ ਕੰਮ ਹੀ ਇਹਨਾਂ ਦਾ। ਹੁਣ ਉਹਨਾਂ ਨੂੰ ਹਾਲਾਂ ਮੋਦੀ ਨੇ ਖੁਦ ਜਿਹੜਾ ਉਹਦੇ ਘਰ ਵੀ ਕਾਲ ਤੱਕ ਨਹੀਂ ਕੀਤੀ ਦਾਨਿਸ਼ ਸਿੱਦੀਕੀ ਦਾ। ਅਸੀਂ ਦੁੱਖ ਦਾ ਇਜ਼ਹਾਰ ਕੀਤਾ ਸੀ ਕਿ ਭਾਈ ਕੋਈ ਵੀ ਹੋਏ। ਅਸ਼ਰਫ ਗਨੀ ਤੋਂ ਕਾਲ, ਹੁਣ ਆਪਰੇਸ਼ਨ ਹੀ ਜਦੋਂ ਤੁਹਾਡਾ ਆਪਣਾ ਔਰ ਇਹਨਾਂ ਨੂੰ ਕੋਈ ਝਿਜਕ ਨਹੀਂ ਹੈ। ਜੇ ਇਹਨਾਂ ਨੇ 35 ਸਿੱਖ ਚਿੱਠੀ ਸਿੰਘਪੁਰਾ 'ਚ ਮਾਰ ਦਿੱਤੇ ਸੀ ਕਲਿੰਟਨ ਦੀ ਵਿਜ਼ਿਟ ਵੇਲੇ, ਜਾਂ ਹੁਣ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਇਸ ਵੇਲੇ ਇੱਕ ਫਿਕਰ ਦੀ ਗੱਲ ਜਿਹੜੀ ਸਾਡੀ ਕੌਮ ਜਾਂ ਸਾਡੇ ਮੀਡੀਆ ਤੇ ਵੀ ਚੱਲ ਰਹੀ ਹੈ ਕਿ ਲਗਭਗ ਜਿਹੜੇ ਨੇ ਜਿਹੜੇ ਸਿੱਖ ਫੈਮਿਲੀਜ਼ 250 ਦੇ ਕਰੀਬ ਸਿੱਖ ਔਰ ਹਿੰਦੂ ਫੈਮਿਲੀਜ਼ ਨੇ, ਔਰ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਜਿਹੜਾ ਇਸ ਦੇ ਉੱਤੇ ਸਟੇਟਮੈਂਟ ਵੀ ਦਿੱਤੀ ਹੈ। ਉਹਨਾਂ ਨੇ ਇਹ ਕਿਹਾ ਕਿ ਜੀ ਉਹਨਾਂ ਦੀ ਹਿਫਾਜ਼ਤ ਜਿਹੜੀ ਹੈ ਉਹ ਕੀਤੀ ਜਾਏ ਔਰ ਉਹਨਾਂ ਨੂੰ ਸੇਫਲੀ ਬਾਹਰ ਕੱਢਿਆ ਜਾਏ। ਪਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਇਹਨਾਂ ਦਾ ਨੁਕਸਾਨ ਜਿਹੜਾ ਹੈ ਉਹ ਇੰਡੀਅਨ ਏਜੰਸੀਆਂ ਹੀ ਖੁਦ ਕਰਕੇ ਉਹਨੂੰ ਤਾਲਿਬਾਨ ਦੇ ਖਾਤੇ 'ਚ ਪਾਉਣ, ਕਿਉਂਕਿ ਜਿਹੜਾ ਇਸ ਵੇਲੇ ਪੂਰਾ ਪ੍ਰੋਪੇਗੈਂਡਾ ਚੱਲ ਰਿਹਾ ਹੈ ਤਾਲਿਬਾਨ ਨੂੰ ਪਾਕਿਸਤਾਨ ਦੇ ਨਾਲ ਜੋੜ ਕੇ ਔਰ ਉਹ ਘੱਟ ਗਿਣਤੀਆਂ ਦੇ ਖਿਲਾਫ। ਔਰ ਇਹ ਨਹੀਂ ਹੈ ਕਿ ਵੀ ਦੇਖੋ ਜਿਹੜਾ ਵਰੀ ਵਾਲੀ ਸਿਚੁਏਸ਼ਨ ਹੈ, ਫਿਕਰ ਵਾਲੀ, ਅਮਰੀਕਾ ਜਾਂ ਦੂਜੇ ਇਹਨਾਂ ਦੇ ਤਾਂ ਆਪਣੇ ਕੰਸਰਨ ਨੇ, ਪਾਕਿਸਤਾਨ 'ਚ ਵੀ ਫਿਕਰਮੰਦੀ ਹੈ। ਔਰ ਇੱਕ ਜਿਹੜੀ ਖਬਰ, ਪਾਕਿਸਤਾਨੀ ਸਿਕਿਉਰਿਟੀ ਫੋਰਸਿਸ ਕਲੈਸ਼ ਵਿਦ ਅਫਗਾਨਸ ਐਟ ਚਮਨ ਬਾਰਡਰ ਸ਼ਟ ਬਾਈ ਤਾਲਿਬਾਨ। ਹੁਣ ਕਿਉਂਕਿ ਪਾਕਿਸਤਾਨ ਨੇ ਫੈਂਸਡ ਵਾਇਰ ਵੀ ਲਾਈ ਹੈ ਔਰ ਚਮਨ ਮੇਨ ਬਾਰਡਰ ਹੈ, ਉਹਨਾਂ ਨੇ ਕਿਹਾ ਵੀ ਜਦੋਂ ਤੱਕ ਪ੍ਰੋਪਰ ਸ਼ਨਾਖਤ ਨਹੀਂ ਹੋਈ ਬਾਰਡਰ ਬੰਦ ਕੀਤਾ ਹੋਇਆ। ਹੁਣ ਲੋਕ ਜਿਹੜੇ ਭੱਜ ਰਹੇ ਨੇ, 4-5 ਲੱਖ ਲੋਕ ਜਿਹੜੇ ਨੇ ਉਹ ਦੌੜੇ ਹੋਏ ਨੇ, ਬੱਚੇ ਵੀ ਨੇ। ਉਹ ਕਾਬਲ ਜੇ ਜਾਣ, ਉਹਨਾਂ ਨੂੰ ਪਤਾ ਵੀ ਜੇ ਕਾਬਲ ਨੂੰ ਕੱਲ ਨੂੰ ਕੁਝ ਹੁੰਦਾ ਹੈ ਜਿਹੜਾ ਕਿ ਹੋਏਗਾ ਜੇ ਕੋਈ ਗੱਲਬਾਤ ਕਿਸੇ ਸਿਰੇ ਨਹੀਂ ਚੜ੍ਹਦੀ। ਹੁਣ ਪਾਕਿਸਤਾਨ ਉਹਨਾਂ ਨੂੰ ਹੋਣ ਨਹੀਂ ਦਿੰਦਾ ਔਰ ਜਿਹੜੇ ਤਾਲਿਬਾਨ ਨੇ ਉੱਥੇ ਜਿਨ੍ਹਾਂ ਨੇ ਉਹ ਕੰਟਰੋਲ ਕੀਤਾ ਹੋਇਆ ਚਮਨ ਬਾਰਡਰ ਨੂੰ, ਉਹਨਾਂ ਨੇ ਵੀ ਸ਼ਟ ਕੀਤਾ। ਸੋ ਲੋਕਾਂ ਨੂੰ ਕੰਟਰੋਲ 'ਚ ਰੱਖਣ ਲਈ ਲਾਠੀ ਚਾਰਜ ਥੋੜਾ ਬਹੁਤ ਕਰਨਾ ਪਿਆ। ਸੋ ਆਉਣ ਵਾਲੇ ਪੀਰੀਅਡ 'ਚ ਇੰਡੀਅਨ ਏਜੰਸੀਆਂ, ਕਿਉਂਕਿ ਇਹਨਾਂ ਦਾ ਮਿਸ਼ਨ ਅਫਗਾਨਿਸਤਾਨ ਟੋਟਲੀ ਕਲੈਪਸ ਹੋਇਆ ਔਰ ਉਹ ਉੱਥੇ ਵੀ ਗੜਬੜ ਕਰਨਗੇ, ਪਾਕਿਸਤਾਨ 'ਚ ਵੀ ਦਹਿਸ਼ਤਗਰਦੀ ਕਰਨਗੇ, ਅਫਗਾਨਿਸਤਾਨ ਵਿਚਲੇ ਜਿਹੜੇ ਸਿੱਖ ਜਾਂ ਹਿੰਦੂ ਫੈਮਿਲੀਜ਼ ਨੇ ਜਾਂ ਈਵਨ ਇਤਿਹਾਸਕ ਉੱਥੇ ਗੁਰਦੁਆਰੇ ਨੇ ਉਹਨਾਂ ਦਾ ਵੀ ਨੁਕਸਾਨ ਕਰਕੇ ਤਾਲਿਬਾਨ ਦੇ ਖਾਤੇ 'ਚ। ਔਰ ਤਾਲਿਬਾਨ ਕਹਿ ਵੀ ਰਹੇ ਨੇ ਕਿ ਬਹੁਤ ਸਾਰੀਆਂ ਜਿਹੜੀਆਂ ਜ਼ਿਆਦਤੀ ਦੀਆਂ ਵੀਡੀਓਜ਼ ਨੇ ਉਹ ਜਿਹੜੀਆਂ ਨੇ ਉਹ ਜਾਲੀ ਨੇ, ਫੇਕ ਨੇ। ਔਰ ਹੁਣ ਜੇ ਅਸੀਂ ਇਸ ਸਾਰੇ ਕੰਟੈਕਸਟ ਦੇ ਵਿੱਚ ਦੇਖੀਏ ਤੇ ਹੁਣ ਅਫਗਾਨਿਸਤਾਨ ਨੇ ਜਿੱਥੇ UNSC ਦਾ ਸੈਸ਼ਨ ਮੰਗਿਆ, ਪਰ ਨਾਲ ਦੀ ਨਾਲ ਜਿਹੜੇ 2-3 ਸੋ ਕਾਲਡ ਵਾਰਲॉर्ड ਜਿਹੜੇ ਉਹਨਾਂ ਨੇ ਅਸ਼ਰਫ ਗਨੀ ਨੇ ਕਿਹਾ ਜੀ ਜੁਆਇਨ ਕਰ ਲਿਆ, ਅਬਦੁਲ ਰਸ਼ੀਦ ਦੋਸਤਮ, ਇਹ ਮਜ਼ਾਰੇ ਸ਼ਰੀਫ ਔਰ ਇਹਨੇ ਕਿਵੇਂ ਧੱਕਾ, ਤਾਲਿਬਾਨ ਤਾਂ ਦੇ ਆਰ ਲੁਕਿੰਗ ਆਫਟਰ ਹਿਮ, ਲੁੱਕ ਕੇ ਦੌੜ ਕੇ ਟਰਕੀ ਨੇ ਪਨਾਹ ਲਈ ਹੋਈ ਸੀ, ਬੁੱਢਾ ਹੁਣ। ਇਹ ਸਾਰੇ ਇਵੇਂ ਹੀ ਆ ਕਿ ਜਿਹੜੇ ਬੁੱਢੇ ਨੇ ਉਹ ਆ ਕੇ ਲੜਨਗੇ ਇਹਨਾਂ ਦੇ ਲਈ। ਉਹ ਇਸੇ ਤਰ੍ਹਾਂ ਮੁਹੰਮਦ ਅਤਾ ਨੂਰ ਔਰ ਤੀਸਰਾ ਮਸੂਦ, ਜਿਹੜਾ ਉਹਨੂੰ ਪੰਜਸ਼ੀਰ ਦਾ ਸ਼ੇਰ ਕਹਿੰਦੇ ਸੀ, ਮਸੂਦ ਨੂੰ ਜਿਹੜਾ ਮਾਰਤਾ ਸੀ ਬਾਅਦ 'ਚ ਤਾਲਿਬਾਨ ਨੇ, ਉਹਦਾ ਮੁੰਡਾ ਜਿਹੜਾ ਉਹ ਵੀ ਨਾਲ ਰਲਿਆ ਹੋਇਆ। ਔਰ ਇਸ ਸਾਰੇ ਦੇ ਚੱਲਦਿਆਂ ਜਿਹੜਾ ਇਹਨਾਂ ਦਾ ਇਹ ਕਹਿਣਾ ਹੈ ਕਿ ਵੀ ਇੰਡੀਆ ਨੇ, ਜਿਵੇਂ ਦੋਹਾ ਦੇ ਵਿੱਚ ਵੀ ਉਹਨਾਂ ਦਾ ਇੰਡੀਆ ਦਾ ਨੁਮਾਇੰਦਾ JP ਸਿੰਘ ਉਹਨੇ ਸ਼ਮੂਲੀਅਤ ਕੀਤੀ ਔਰ ਉੱਥੇ ਵੀ ਇਹਦੇ ਬਾਵਜੂਦ
ਕਿ ਹੁਣ ਇਹਨਾਂ ਨੂੰ ਵੀ ਨਜ਼ਰ ਆ ਰਿਹਾ ਕਿਸੇ ਤੇ ਕੰਟਰੋਲ ਨਹੀਂ ਹੈ ਤਾਲਿਬਾਨ ਤੇ। ਲੇਕਿਨ ਉਸ ਮੀਟਿੰਗ ਤੋਂ ਬਾਅਦ ਵੀ ਔਰ ਇੰਡੀਆ ਦੀ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ ਨੇ ਪਾਕਿਸਤਾਨ ਨੂੰ ਬਲੇਮ ਕੀਤਾ। ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਸਪੋਕਸਮੈਨ said ਕਿ on Pakistan's role in fueling the violence it should be stopped if it is happening। ਹੁਣ ਮਤਲਬ ਇੱਕ ਪਾਸੇ ਉਹਨੂੰ ਇਹ ਕਹਿ ਰਹੇ ਨੇ ਕਿ ਹਾਂ ਜੇ ਕਰ ਰਿਹਾ ਫਿਰ ਉਹ ਰੁਕਣਾ ਚਾਹੀਦਾ ਹੈ। The world knows what kind of role Pakistan has played and what they have done, he observed। ਇਹਦੇ ਬਾਵਜੂਦ ਇਹਨਾਂ ਨੂੰ ਕੋਈ ਲਾਗਾ ਦੇਗਾ ਨਹੀਂ, ਨਾ ਅਫਗਾਨ ਜ਼ਿੰਦਗੀਆਂ ਨਾਲ ਹੈ, ਨਾ ਇਹਨਾਂ ਨੂੰ ਜਿਹੜਾ ਕੋਈ ਮਾਈਨੋਰਟੀਜ਼ ਤਾਂ ਦੂਰ ਦੀ ਗੱਲ, ਉਹ ਤਾਂ ਆਪਣੇ ਮੁਲਕ 'ਚ ਮਾਈਨੋਰਟੀਜ਼ ਦਾ ਘਾਣ ਕਰ ਰਹੇ ਨੇ, ਪਰ ਇਸ ਦੇ ਵਿੱਚ ਵੀ ਜਿਹੜਾ ਇਹ ਡਰਟੀ ਪੋਲਿਟਿਕਸ ਕਰਕੇ ਪਾਕਿਸਤਾਨ ਦੇ ਅਗੇਂਸਟ ਬਲੇਮ ਗੇਮ ਕਰ ਰਹੇ ਨੇ। ਔਰ ਇਹ ਜਦੋਂ ਅਸੀਂ ਇਸ ਦੀ ਗੱਲ ਕਰਦੇ ਹਾਂ ਕਿ 3000 US ਸੋਲਜਰ ਹੁਣ ਅਮਰੀਕਾ ਨੇ ਭੇਜੇ ਨੇ ਵਾਪਸ US ਐਮਬੈਸੀ ਦੇ ਵਿੱਚੋਂ ਆਪਣੇ ਸਟਾਫ ਨੂੰ ਸੇਫਲੀ ਲਿਆਉਣ ਲਈ। ਨਾਲ ਦੀ ਨਾਲ ਤਾਲਿਬਾਨ ਦੇ ਅੱਗੇ ਵੀ ਉਹਨਾਂ ਨੇ ਹੱਥ ਜੋੜ ਕੇ ਗੁਜ਼ਾਰਿਸ਼ ਕੀਤੀ ਹੈ ਕਿ ਜੀ ਭਾਈ ਸਾਡਾ ਨਾ ਕੋਈ ਨੁਕਸਾਨ ਕਰੋ, ਗੁਆਂਢੀਆਂ ਦਾ ਭਾਵੇਂ ਤੁਸੀਂ ਘਰ ਫੂਕ ਦਿਓ ਪਰ ਸਾਨੂੰ ਜਿਹੜਾ ਉਹ ਮਹਿਫੂਜ਼ ਰੱਖੋ, ਅਸੀਂ ਤੁਹਾਡੇ। ਔਰ ਇਹ ਜਿਹੜਾ ਤਿੰਨੋਂ ਵਾਰਲॉर्ड्स ਦੀ ਗੱਲ, ਵਾਰਲॉर्ड्स ਕਾਬੁਲ ਰਜੀਮ ਵਾਓ ਟੂ ਫਾਈਟ ਆਊਟ। ਔਰ ਉਹਨਾਂ ਨੇ ਕਿਹਾ ਜੀ ਕਿ ਏਜਿੰਗ ਜਿਹੜੇ ਨੇ ਔਰ ਨਾਲ ਹੀ ਨਾਲ ਤਾਜ਼ਕਾਂ ਨੂੰ, ਹਜ਼ਾਰਿਆਂ ਨੂੰ, ਉਜ਼ਬੇਕਾਂ ਨੂੰ ਵੀ ਆਰਗੇਨਾਈਜ਼ ਕਰ ਰਹੇ ਨੇ। ਤੇ ਹੁਣ ਇਹਦੇ ਤੇ ਤਾਂ ਇਹੀ ਕਹਿ ਸਕਦੇ ਹਾਂ ਅਸੀਂ ਕਿ ਭਾਈ ਉਹ ਦਿਨ ਡੁੱਬਾ ਜਦੋਂ ਘੋੜੀ ਚੜਿਆ ਕੁੱਬਾ। ਹੁਣ ਇਹ ਵਿਚਾਰੇ ਤਾਂ ਕੀ ਲੜਨਗੇ, ਦਿਨ ਤਾਂ ਡੁੱਬ ਗਿਆ। ਹਾਂ ਅਮਰੀਕਾ ਦੀ ਵੀ ਚੰਗੀ ਬਾਈਡਨ ਦੇ ਉੱਤੇ ਨਾ ਪੱਖੀ ਪ੍ਰਚਾਰ ਹੋ ਰਿਹਾ ਕਿ ਭਾਈ ਇਹਨੇ ਅਚਾਨਕ ਫੈਸਲਾ ਕਰ ਲਿਆ, ਕੱਢ ਲਿਆ। ਉਹਨਾਂ ਦੇ ਕਹਿ ਰਹੇ ਨੇ ਡੈਮੋਕ੍ਰੇਟ ਟਰੰਪ ਨੇ ਡੀਲ ਕੀਤੀ ਸੀ, ਪਰ ਹੁਣ ਈਵਨ ਬੋਰਿਸ ਜੌਨਸਨ ਦੇ ਉੱਤੇ ਵੀ UK ਦੇ ਵਿੱਚ ਖਾਸ ਤੌਰ ਤੇ ਜਿਹੜੀ ਲੇਬਰ ਪਾਰਟੀ ਦੀ ਸ਼ੈਡੋ ਮਿਨਿਸਟਰ ਹੁੰਦੀ, ਉੱਥੇ ਜਿੰਨਾ ਵੀ ਮਿਨਿਸਟਰ ਹੁੰਦਾ ਉਹਦੀ ਸ਼ੈਡੋ ਆਪੋਜੀਸ਼ਨ ਦੇ ਵਿੱਚ ਹੁੰਦੀ ਹੈ। ਔਰ ਉਹਨੇ ਇਹ ਕਿਹਾ ਕਿ ਵੀ ਆਲਰੇਡੀ ਹੁਣ ਜੇ ਇਹਨਾਂ ਨੇ ਆਪਣੇ 3000 ਸੋਲਜਰ ਭੇਜੇ ਨੇ ਤੇ UK ਨੇ ਵੀ ਆਪਣੇ 600 ਟਰੂਪਸ ਭੇਜੇ ਨੇ ਕਾਬੁਲ ਦੇ ਵਿੱਚ ਤਾਂ ਕਿ ਟੂ ਇਵੈਕੂਏਟ ਬ੍ਰਿਟਿਸ਼ ਨੈਸ਼ਨਲਸ ਐਂਡ ਫਾਰਮਰ ਅਫਗਾਨ ਸਟਾਫ। ਕੋਈ ਗੱਲ ਕੱਲੀ ਇਹਨਾਂ ਦੀ ਨਹੀਂ ਹੈ। ਹੁਣ ਮੈਂ ਅੰਦਾਜ਼ਾ ਲਾ ਰਿਹਾ ਸੀ ਕਿ ਵੀ ਜੇ ਕੱਲੇ ਬ੍ਰਿਟਨ ਦੇ ਹੀ 2000 ਤੋਂ ਜ਼ਿਆਦਾ ਇੰਟਰਪ੍ਰੇਟਰ ਜਿਨ੍ਹਾਂ ਨੇ ਇਹਨਾਂ ਲਈ ਕੰਮ ਕੀਤਾ ਜਾਂ ਇਹਨਾਂ ਦੇ ਮੁਖਬਰ ਨੇ ਉਹਨਾਂ ਨੂੰ ਵੀ ਨਾਲ ਲਿਆਣਾ ਤੇ ਉਹਨਾਂ ਦੀ ਤਾਂ ਥੋੜੀ ਫੌਜ ਸੀ। ਅਮਰੀਕਾ ਦੇ ਦਾ ਕਿੰਨਾ ਵੱਡਾ ਹੋਏਗਾ, ਉਹ ਵਿਚਾਰੇ ਸਾਰੇ ਮਾਰੇ ਜਾਣਗੇ ਕਿਉਂਕਿ ਸ਼ਾਇਦ ਉਹ ਅਮਰੀਕਨਾਂ ਜਾਂ ਦੂਜਿਆਂ ਦਾ ਤਾਂ ਨੁਕਸਾਨ ਨਾ ਕਰਨ, ਪਰ ਜਿਹੜੇ ਆਪਣੇ ਲੋਕਾਂ ਦੇ ਖਿਲਾਫ ਇਹਨਾਂ ਦਾ ਸਾਥ ਦਿੰਦੇ ਰਹੇ ਨੇ ਉਹ ਨਿਸ਼ਾਨੇ ਤੇ ਹੋ ਸਕਦੇ ਨੇ। ਔਰ ਕੁੱਲ ਮਿਲਾ ਕੇ ਜਿਹੜਾ ਉਹ ਡਿਫੈਂਸ ਸੈਕਟਰੀ ਬੈਨ ਵਾਲਿਸ ਨੇ ਕਿਹਾ ਦਾ ਕੰਟਰੀ ਕੁਡ ਬੀ ਹੈਡਿੰਗ ਟੂਵਰਡਸ ਅ ਸਿਵਲ ਵਾਰ। ਇਹ UK ਵਾਲਿਆਂ ਦਾ ਪਾਰਟ ਹੈ। ਔਰ UK ਗਵਰਨਮੈਂਟ ਹੈਜ਼ ਲਾਂਚਡ ਆਪਰੇਸ਼ਨ ਪਿਟਿੰਗ to help evacuate British nationals, former UK staff and others who are eligible to relocate to the UK। ਪਿਟੀ ਹੁੰਦੀ ਹੈ ਦਇਆ ਕਰਨਾ, ਰਹਿਮ ਕਰਨਾ, ਹੁਣ ਇਹਦਾ ਨਾਂ ਹੀ ਰਹਿਮ। ਔਰ ਮੇਰੇ ਖਿਆਲ ਹੈ ਗਲਾਂ 'ਚ ਵੀ ਉਹ ਚਿੱਟੇ ਝੰਡੇ ਪਾ ਕੇ ਤਾਲਿਬਾਨ ਨੂੰ ਵੀ ਕਹਿਣਗੇ ਰਹਿਮ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਸ ਵੇਲੇ 3000 ਤੋਂ ਜ਼ਿਆਦਾ ਬ੍ਰਿਟਿਸ਼ ਸਿਟੀਜ਼ਨ ਜਿਹੜੇ ਉੱਥੇ ਅੱਡ-ਅੱਡ ਰੋਲਸ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਨੂੰ ਵੀ ਕੱਢਿਆ ਜਾ ਰਿਹਾ ਕਿਉਂਕਿ 600 ਫੌਜੀ ਭੇਜੇ ਨੇ। About 2000 Afghan interpreters and other people we have an obligation to ਕਿ ਬਈ ਉਹ ਸਾਡੀ ਵਜ੍ਹਾ ਕਰਕੇ ਹੀ ਉਹ ਮਾਰੇ ਜਾ ਸਕਦੇ ਨੇ, ਉਹਨਾਂ ਨੂੰ ਵੀ ਅਸੀਂ ਕੱਢਣਾ। ਔਰ joining some 3000 who had already been taken out of the country। 3000 ਦੇ ਕਰੀਬ ਉਹ ਜਸੂਸ, ਮੁਖਬਰ, ਇੰਟਰਪ੍ਰੇਟਰ ਆਲਰੇਡੀ ਉਹਨਾਂ ਨੇ ਕੱਢੇ ਹੋਏ ਨੇ ਬਾਹਰ। ਸੋ ਇਹ ਹਾਲਤ ਤਾਂ ਫਿਕਰਮੰਦੀ ਵਾਲੀ ਹੈ। ਔਰ ਅਸੀਂ ਇਹ ਨਹੀਂ ਹੈ ਅਸੀਂ ਕਿਉਂਕਿ ਇੰਡੀਆ ਦੇ ਰੋਲ ਨੂੰ ਜਦੋਂ ਐਕਸਪੋਜ਼ ਕਰਦੇ ਹਾਂ ਤਾਂ ਜ਼ਾਹਰ ਹੈ ਇੰਡੀਆ ਦਾ ਲੱਗਾ ਥੱਲਾ ਸਾਨੂੰ ਚੰਗਾ ਵੀ ਲੱਗਦਾ ਕਿ ਵੀ ਇਹਨਾਂ ਨੇ ਪਰ ਜਦੋਂ ਅਸੀਂ ਆਮ ਬੰਦਿਆਂ ਵੱਲ ਦੇਖਦੇ ਹਾਂ ਜਿਹੜੀਆਂ ਉੱਥੋਂ ਕੁਝ ਔਰਤਾਂ ਕਾਬੁਲ ਚੋਂ ਦੂਜੇ ਜਿਹੜੀ ਹਾਲ ਦੁਹਾਈ ਹੈ ਉਹਨਾਂ ਦਾ ਮੰਦ ਹਾਲੀ ਹੈ ਬੱਚਿਆਂ ਦੀ, ਇਹ ਤਰਸਯੋਗ ਹਾਲਤ ਹੈ। ਫੂਡ ਏਜੰਸੀ UN ਨੇ ਕਿਹਾ ਕਿ ਪ੍ਰੋਪਰ ਫੂਡ ਨਹੀਂ ਹੈ। ਔਰ ਇਹ ਨਹੀਂ ਹੈ ਕਿ ਕੋਈ ਡੈਲੀਬਰੇਟਲੀ ਜਦੋਂ ਵੀ ਕੋਈ ਇਸ ਕਿਸਮ ਦੀ ਜਿੱਥੇ ਜੰਗ ਚੱਲਦੀ ਹੈ ਜਾਂ ਜਿੱਥੇ ਪਤਾ ਹੀ ਨਹੀਂ ਹੈ ਕੌਣ ਕਿਸੇ ਦੇ ਨਾਲ ਹੈ, ਕੋਈ ਟ੍ਰੇਨਡ ਆਰਮੀ ਤਾਂ ਨਾਲ ਤਾਂ ਲੜਾਈ ਨਹੀਂ ਹੈ, ਤਾਲਿਬਾਨ ਦੇ ਮਿਲੀਸ਼ੀਆ ਹੀ ਹੈ। ਔਰ ਉਹ ਕਿੱਥੋਂ ਆ ਗਏ, ਕਿੱਧਰ ਚਲੇ ਗਏ, ਉਹਨਾਂ 'ਚੋਂ ਕਿਸੇ ਨੇ ਨਿੱਜੀ ਜ਼ਿਆਦਤੀ ਕਰਤੀ। ਔਰ ਇਸ ਕਿਸਮ ਦੇ ਰੈਗਟੈਗ ਮਿਲੀਸ਼ੀਆ ਦੇ ਉੱਤੇ ਕੋਈ ਚੇਨ ਆਫ ਕਮਾਂਡ ਨਹੀਂ ਹੁੰਦੀ। ਜਿਹੜੀਆਂ ਫੌਜਾਂ ਚੇਨ ਆਫ ਕਮਾਂਡ ਥੱਲੇ ਜਨਰਲ ਤੋਂ ਥੱਲੇ ਫੁੱਟ ਸੋਲਜਰ ਤੱਕ ਹੁੰਦੀਆਂ ਨੇ ਉਹ ਕਿੰਨੀਆਂ ਜ਼ਿਆਦਤੀ ਕਰਦੀਆਂ ਨੇ। ਹੁਣ ਅਸੀਂ ਦੇਖਿਆ ਹਰ ਥਾਂ ਫੌਜੀ ਐਕਸ਼ਨ ਤੇ ਇੱਥੇ ਤਾਂ ਕੋਈ ਪਤਾ ਨਹੀਂ ਹੈ ਕੌਣ ਇੰਡੀਵਿਜੂਅਲੀ ਕਰਕੇ ਕੀ ਕਰ ਰਿਹਾ।
ਸੋ ਅਸੀਂ ਤਾਂ ਅਰਦਾਸ ਹੀ ਕਰ ਸਕਦੇ ਹਾਂ, ਦੁਆ ਹੀ ਕਰ ਸਕਦੇ ਹਾਂ ਬਿਲਕੁਲ ਕਿ ਅਮਨ ਉੱਥੇ ਪਰਤੇ ਔਰ ਲੋਕ ਜਿਹੜੇ ਨੇ ਉਹ ਆਪਣੀ ਕਿਸਮਤ ਦਾ ਫੈਸਲਾ ਆਪ ਕਰਨ, ਕੋਈ ਉਹਨਾਂ ਦੇ ਉੱਤੇ ਬਾਹਰਲੀ ਦਖਲ ਅੰਦਾਜ਼ੀ ਨਾ ਹੋਵੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਯੂਨਾਈਟਿਡ ਸਿੱਖਸ ਅਤੇ ਫੂਡ ਬੈਂਕ ਫਾਰ ਨਿਊਯਾਰਕ ਸਿਟੀ ਵੱਲੋਂ ਨਿਊਯਾਰਕ ਸਿਟੀ ਵਿੱਚ ਹਰ ਮਹੀਨੇ ਕੀਤੀ ਜਾਂਦੀ ਭੋਜਨ ਸੇਵਾ 'ਚ ਸਾਥ ਦੇਵੋ। ਲੋੜਵੰਦਾਂ ਨੂੰ ਤਾਜ਼ਾ ਭੋਜਨ, ਪ੍ਰੋਟੀਨ ਅਤੇ ਲੰਮੇ ਸਮੇਂ ਤੱਕ ਵਰਤਿਆ ਜਾਣ ਵਾਲਾ ਭੋਜਨ ਵੰਡਿਆ ਜਾਂਦਾ ਹੈ। ਇਸ ਸ਼ਨੀਵਾਰ 14 ਅਗਸਤ ਵਾਲੇ ਦਿਨ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਗੁਰਦੁਆਰਾ ਸਿੱਖ ਸੈਂਟਰ ਆਫ ਨਿਊਯਾਰਕ ਵਿਖੇ ਪਹੁੰਚੋ। ਨਿਊਯਾਰਕ ਸ਼ਹਿਰ ਵਿੱਚ ਵਸਦੇ ਪਰਿਵਾਰਾਂ ਲਈ ਇਸ ਪ੍ਰੋਗਰਾਮ ਦਾ ਖੁੱਲ੍ਹਾ ਸੱਦਾ ਹੈ। ਇਹਨਾਂ ਖਾਸ ਗੱਲਾਂ ਦਾ ਖਾਸ ਧਿਆਨ ਰੱਖੋ। ਗਰਮ ਕੱਪੜੇ ਅਤੇ ਮਾਸਕ ਪਾਓ। ਆਪਣਾ ਕਾਰਟ ਅਤੇ ਫਾਲਤੂ ਬੈਗ ਨਾਲ ਲੈ ਕੇ ਆਓ। ਇੱਕ ਦੂਜੇ ਤੋਂ 6 ਫੁੱਟ ਦੀ ਦੂਰੀ ਬਣਾਈ ਰੱਖੋ। ਇਸ ਸੇਵਾ ਵਿੱਚ ਸਹਿਯੋਗ ਦੇਣ ਲਈ ਯੂਨਾਈਟਿਡ ਸਿੱਖਸ ਨਾਲ ਇਸ ਨੰਬਰ ਤੇ ਸੰਪਰਕ ਕਰੋ 646 688 3525। 15 ਅਗਸਤ ਸਿੱਖਾਂ ਲਈ ਕਾਲਾ ਦਿਨ। ਅਮਰੀਕਾ ਦੇ 5 ਸ਼ਹਿਰਾਂ ਵਿੱਚ 15 ਅਗਸਤ ਦਾ ਦਿਨ ਬਲੈਕ ਡੇ ਵਜੋਂ ਮਨਾਉਂਦਿਆਂ ਇੰਡੀਅਨ ਕੌਂਸੂਲੇਟਸ ਦੇ ਸਾਹਮਣੇ ਸਿੱਖ ਜਥੇਬੰਦੀਆਂ ਵੱਲੋਂ ਰੋਸ ਵਿਖਾਵੇ ਕੀਤੇ ਜਾ ਰਹੇ ਹਨ। ਰਾਜਧਾਨੀ ਵਾਸ਼ਿੰਗਟਨ ਡੀਸੀ, ਨਿਊਯਾਰਕ, ਸੈਨ ਫਰਾਂਸਿਸਕੋ, ਹਿਊਸਟਨ, ਸ਼ਿਕਾਗੋ ਸਥਿਤ ਇੰਡੀਅਨ ਕੌਂਸੂਲੇਟਸ ਦੇ ਸਾਹਮਣੇ 15 ਅਗਸਤ 2021 ਦਿਨ ਐਤਵਾਰ ਨੂੰ ਸਵੇਰੇ 11 ਵਜੇ ਵੱਡੀ ਗਿਣਤੀ ਵਿੱਚ ਪਹੁੰਚੋ। ਪੰਜਾਬ ਦੇ ਮਸਲਿਆਂ ਦਾ ਹੱਲ ਆਜ਼ਾਦੀ ਤੋਂ ਬਿਨਾਂ ਨਹੀਂ ਹੋਣਾ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਇਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ 10 ਵਿੱਚ ਹੋਏ ਬੰਬ ਧਮਾਕੇ ਲਈ ਭਾਰਤੀ ਖੁਫੀਆ ਏਜੰਸੀ ਰਾਹ ਤੇ ਅਫਗਾਨਿਸਤਾਨ ਦੀ ਖੁਫੀਆ ਏਜੰਸੀ NDS ਨੂੰ ਜ਼ਿੰਮੇਵਾਰ ਦੱਸਿਆ ਹੈ। ਸੋ ਭਾਰਤ ਨੇ ਇਸ ਤੇ ਬੜਾ ਹੀ ਜ਼ਹਿਰੀਲਾ ਰਿਐਕਸ਼ਨ ਕੀਤਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਦੇਖੋ, ਹਾਲਾਂਕਿ ਅਸੀਂ ਕੱਲ ਜਿਹੜਾ ਸੈਗਮੈਂਟ ਕੀਤਾ ਕਿ ਵੀ ਪਾਕਿਸਤਾਨ ਅਮਰੀਕਾ ਪ੍ਰਤੀ ਬਹੁਤ ਐਗਰੈਸਿਵ ਹੈ ਆਪਣੇ ਰਿਐਕਸ਼ਨ ਦੇਣ ਲਈ, ਉਹ ਭਾਵੇਂ ਉਹਨਾਂ ਦੇ ਮੋਇਦ ਯੂਸਫ ਸਿਕਿਉਰਿਟੀ ਐਡਵਾਈਜ਼ਰ ਹੋਣ ਜਾਂ ਇਮਰਾਨ ਖਾਨ ਸਾਹਿਬ ਨੇ ਜਿਹੜਾ ਫੋਰਨ ਕੋਰਸਪੋਂਡੈਂਟਸ ਦੇ ਨਾਲ ਗੱਲ ਕਰਦੇ ਆ, ਜਿਹੜਾ ਅਮਰੀਕਾ ਨੂੰ ਉਹਨਾਂ ਨੇ ਚੰਗਾ ਝਟਕਾ ਦਿੱਤਾ। ਔਰ ਮੈਂ ਕੱਲ ਕਿਹਾ ਸੀ ਕਿ ਵੀ ਡਿਪਲੋਮੇਸੀ ਦੇ ਐਂਗਲ ਤੋਂ ਇਹ ਸ਼ਾਇਦ ਬਹੁਤੀ ਸਿਆਣਪ ਵਾਲੀ ਗੱਲ ਨਾ ਹੋਏ। ਉਸ ਸੈਗਮੈਂਟ ਨੂੰ ਸਾਡੇ ਕਾਫੀ ਵਿਊਅਰਸ ਨੇ ਪਸੰਦ ਵੀ ਕੀਤਾ ਔਰ ਬਹੁਤ ਸਾਰੇ ਉਹਦੇ ਤੇ ਵਿਊਜ਼ ਔਰ ਕਮੈਂਟਸ ਨੇ। ਲੇਕਿਨ ਇੱਕ ਗੱਲ ਅਸੀਂ ਰਿਪੀਟਡਲੀ ਪਾਸਟ ਕਹਿੰਦੇ ਰਹੇ ਹਾਂ ਔਰ ਕਿਸੇ ਨੂੰ ਇਹ ਨਾ ਲੱਗੇ ਕਿ ਵੀ ਇਹ ਸਾਡੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਡਾਈਕੋਟਮੀ ਹੈ। ਕਦੇ ਅਸੀਂ ਇੱਕ ਗੱਲ ਕਹਿੰਦੇ, ਕਦੇ ਉਦੋਂ ਅਸੀਂ ਐਗਰੈਸਿਵ ਡਿਪਲੋਮੇਸੀ ਦੀ ਗੱਲ ਕੀਤੀ ਸੀ ਵਿਜ਼ਾ ਵੀ ਇੰਡੀਆ, ਕਿਉਂਕਿ ਦੋ ਚੀਜ਼ਾਂ ਨੇ। ਜਦੋਂ ਅਸੀਂ ਅਮਰੀਕਾ ਜਾਂ ਚਾਈਨਾ ਜਾਂ ਰਸ਼ੀਆ ਵੱਡੀਆਂ ਤਾਕਤਾਂ ਦੀ ਗੱਲ ਕਰਦੇ ਹਾਂ, ਉਹਦੇ 'ਚ ਸੂਨਰ ਔਰ ਲੇਟਰ ਤੁਸੀਂ ਲਾਈਕ ਮਿਊਜ਼ੀਕਲ ਚੇਅਰਸ ਕੌਣ ਕਿਹਦੇ ਦਾਇਰਾ ਕਾਰਜ ਖਿੱਤੇ ਜਿਹੜਾ ਖਾਤੇ 'ਚ ਆਉਂਦਾ ਹੈ ਉਹ ਰਹੇਗਾ ਹੀ। ਪਰ ਜਿੱਥੇ ਤੁਹਾਡਾ ਨੋਨ ਹੈ ਦੁਸ਼ਮਣ, ਜਿਹੜਾ ਸਿਰ ਤੋਂ ਪੈਰਾਂ ਤੱਕ ਨਫ਼ਰਤ ਨਾਲ ਭਰਿਆ, ਜਿਹਨੇ ਤੁਹਾਡੇ ਵਜੂਦ ਨੂੰ ਹੀ ਕਬੂਲ ਨਹੀਂ ਕੀਤਾ, ਉਹਦੀਆਂ ਜਿਹੜੀਆਂ ਹਰਕਤਾਂ ਨੇ ਉਹਨਾਂ ਬਾਰੇ ਪੂਰੇ ਸਟਰੈਂਥ ਦੇ ਨਾਲ, ਪੂਰੇ ਵੋਕਲੀ ਉਹਨਾਂ ਨੂੰ ਐਕਸਪੋਜ਼ ਕਰਨਾ ਚਾਹੀਦਾ। ਔਰ ਅਸੀਂ ਹਮੇਸ਼ਾ ਕਿਹਾ ਕਿ ਵੀ ਇੰਡੀਆ ਜਿਹੜਾ ਐਪੀਟੋਮ ਖੁਦ ਹੈ ਦਹਿਸ਼ਤਗਰਦੀ ਦਾ, ਉਹ ਪਾਕਿਸਤਾਨ ਨੂੰ ਦੁਨੀਆ ਦੇ ਵਿੱਚ ਵੀ ਇਹ ਕਹਿ ਕੇ ਕਿ ਜੀ ਮਦਰ ਆਫ ਆਲ ਟੈਰਰਿਜ਼ਮ ਐਂਡ ਫਲਾਣਾ ਢਿਮਕਾ ਕਰਦਾ, ਪਰ ਜੋ ਕੁਛ ਇੰਡੀਆ ਖੁਦ ਕਰਦਾ ਹੈ ਆਪਣੇ ਲੋਕਾਂ ਦੇ ਨਾਲ ਵੀ, ਵਿਦਨ ਪਾਕਿਸਤਾਨ ਵੀ, ਔਰ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਪਾਕਿਸਤਾਨ ਦੇ ਗਵਾਂਢ ਅਫਗਾਨਿਸਤਾਨ 'ਚ ਆਪਣੇ ਟਿਕਾਣੇ ਬਣਾ ਕੇ ਪਾਕਿਸਤਾਨ 'ਚ ਦਹਿਸ਼ਤਗਰਦੀ ਕੀਤੀ, ਸਾਡਾ ਹਮੇਸ਼ਾ ਸੀ ਕਿ ਵੀ ਪਾਕਿਸਤਾਨ ਕਿਉਂ ਨਹੀਂ ਐਗਰੈਸਿਵਲੀ ਉਹਨੂੰ ਲੈਂਦਾ। ਸੋ ਮੈਨੂੰ ਲੱਗਦਾ ਕਿ ਵੀ ਇਹ ਜਿਹੜਾ ਉਹਨਾਂ ਨੇ ਖਾਸ ਤੌਰ ਤੇ ਪਾਕਿਸਤਾਨ ਦੇ ਫੋਰਨ ਆਫਿਸ ਨੇ ਲੇਟਲੀ ਇਸ ਦੇ ਉੱਤੇ ਰਿਐਕਟ ਕਰਨਾ ਸ਼ੁਰੂ ਕੀਤਾ ਹੈ। ਹਾਂ, ਇਹ ਜ਼ਰੂਰ ਹੁੰਦਾ ਹੈ ਵੀ ਕਈ ਵਾਰੀ ਜਿਹੜੀ ਗੋਲੀ ਚੂਸਣ ਲਈ ਦਿੱਤੀ ਜਾਏ ਉਹ ਚੂਸਣ ਲਈ ਹੁੰਦੀ ਹੈ, ਚੱਬ ਕੇ ਖਾਣ ਲਈ ਨਹੀਂ। ਇਹ ਜਿਹੜਾ
ਹੁਣ ਰਿਐਕਸ਼ਨ ਅਮਰੀਕਾ ਦੇ ਅਗੇਂਸਟ ਕੀਤਾ ਉਹ ਤਾਂ ਮੈਨੂੰ ਲੱਗਾ ਵੀ ਗੋਲੀ ਚੱਬ ਕੇ ਖਾ ਗਏ, ਉਹ ਤਾਂ ਮੈਨੂੰ ਕਿਹਾ ਸੀ ਵੀ ਹੌਲੀ ਹੌਲੀ ਚੂਸੋ। ਲੇਕਿਨ ਮੈਂ ਇਹ ਸਮਝਦਾ ਹਾਂ ਵੀ ਜਿਹੜਾ ਹੁਣ ਇਹ ਨਜ਼ਰ ਆ ਰਿਹਾ ਇੰਡੀਆ ਨੂੰ, ਉਹਨਾਂ ਨੇ ਬਿਲਕੁਲ ਜਦੋਂ ਜਿਹੜੀ ਇੱਕ ਬੜੀ ਦੁਖਦਾਈ ਘਟਨਾ 14 ਜੁਲਾਈ ਨੂੰ ਹੋਈ ਔਰ ਖੈਬਰ ਪਖਤੂਨਖਵਾ ਦਾ ਉਹ ਏਰੀਆ ਜਿੱਥੇ ਕਿ ਦਾਸੂ, ਜਿੱਥੇ ਕਿ ਹਾਈਡਰੋ ਇਲੈਕਟ੍ਰਿਕ ਪਾਵਰ ਜਨਰੇਟ ਕਰਨ ਦੇ ਲਈ ਵੀ ਔਰ ਵੱਡੇ ਪ੍ਰੋਜੈਕਟ ਔਰ ਉਹ ਵਨ ਬੈਲਟ ਵਨ ਰੋਡ ਦਾ ਹਿੱਸਾ ਹੈ, ਉੱਥੇ ਇੱਕ ਬੱਸ ਜਿਹਦੇ ਚ 9 ਚੀਨੀ ਇੰਜੀਨੀਅਰ ਸੀ ਔਰ ਪਾਕਿਸਤਾਨੀ ਵਰਕਰ ਵੀ ਸੀ, ਉਹ ਉੱਡੀ ਧਮਾਕੇ ਦੇ ਨਾਲ ਔਰ ਉਹ ਬਹੁਤੇ ਮਾਰੇ ਗਏ। ਉਹਦੇ ਚ 9 ਜਿਹੜੇ ਨੇ ਉਹ ਮਾਰੇ ਜਾਂਦੇ ਨੇ ਚੀਨੀ। ਔਰ ਇਸ ਦੇ ਉੱਤੇ ਹਾਲਾਂਕਿ ਪਾਕਿਸਤਾਨ ਨੇ, ਮੈਨੂੰ ਉਦੋਂ ਲੱਗਾ ਵੀ ਇਹ ਤਾਂ ਪਹਿਲੀ ਸੱਟੇ ਹੀ ਲੱਗਦਾ ਸੀ ਵੀ ਇਹਦੇ ਪਿੱਛੇ ਕੌਣ ਹੋ ਸਕਦਾ, ਪਰ ਉਹਦਾ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਪਾਕਿਸਤਾਨ ਦੀ ਜਿਹੜੇ ਉਹਨਾਂ ਦੇ ਇਨਫੋਰਮੇਸ਼ਨ ਮਿਨਿਸਟਰ ਨੇ ਕਿ ਜੀ ਮਕੈਨੀਕਲ ਫੇਲਿਅਰ ਹੋਇਆ। ਪਰ ਕਿਉਂਕਿ ਦੇਖੋ ਇਹ ਹੁੰਦਾ ਜਿਹੜੇ ਆਜ਼ਾਦ ਮੁਲਕ ਹੁੰਦੇ ਨੇ ਉਹਨਾਂ ਨੂੰ ਆਪਣੀ ਸ਼ਹਿਰੀਆਂ ਦੀ ਜ਼ਿੰਦਗੀ ਦਾ ਪਤਾ ਹੁੰਦਾ ਜੀ, ਕੀਮਤ ਹੁੰਦੀ ਹੈ। ਚੀਨ ਨੇ ਜਿਨ੍ਹਾਂ ਦੇ ਉਹ 9 ਸਿਟੀਜ਼ਨ ਸੀ ਜਿਹੜੇ ਮਾਰੇ ਗਏ, ਉਹਨਾਂ ਨੇ ਫੌਰਨ ਪਾਕਿਸਤਾਨ ਨੂੰ ਕਿਹਾ ਵੀ ਨਹੀਂ ਇਹਨੂੰ ਇਨਵੈਸਟੀਗੇਟ ਕਰੋ ਔਰ ਖੁਦ ਉਹਨਾਂ ਨੇ ਜੁਆਇੰਟ ਇਨਵੈਸਟੀਗੇਸ਼ਨ ਦਾ ਹਿੱਸਾ ਬਣੇ। ਔਰ ਨਤੀਜੇ ਦੇ ਤੌਰ ਤੇ ਅਸੀਂ ਦੇਖਦੇ ਹਾਂ ਕਿ 14 ਜੁਲਾਈ ਦੀ ਇਹ ਘਟਨਾ ਹੁੰਦੀ ਹੈ ਔਰ ਹੁਣ ਅਸੀਂ ਅੱਜ ਅਗਸਤ 13 ਨੂੰ ਗੱਲ ਕਰ ਰਹੇ ਹਾਂ। ਵਿਦਿਨ ਇਹ ਮੰਥ ਉਹਦੀ ਰਿਪੋਰਟ ਵੀ ਸਾਹਮਣੇ ਆ ਜਾਂਦੀ ਹੈ ਔਰ ਉਹਨੂੰ ਕੋਈ ਹੋਰ ਸ਼ਖਸ ਨਹੀਂ, ਪਾਕਿਸਤਾਨ ਦਾ ਫੌਰਨ ਮਿਨਿਸਟਰ ਸ਼ਾਹ ਮਹਿਮੂਦ ਕੁਰੈਸ਼ੀ ਕਲੀਅਰਲੀ ਕਹਿ ਰਿਹਾ ਹੈ ਕਿ ਭਾਈ ਇਹ ਜਿਹੜਾ ਕੰਮ ਹੈ ਇਹ ਭਾਰਤ ਦੀ ਖੁਫੀਆ ਏਜੰਸੀ ਰਾਹ ਔਰ ਅਫਗਾਨਿਸਤਾਨ ਦੀ ਖੁਫੀਆ ਏਜੰਸੀ ਜਿਹਦਾ ਨਾਂ ਬਹੁਤਿਆਂ ਨੇ ਪਹਿਲੀ ਵਾਰੀ ਹੁਣ NDS ਸੁਣਿਆ ਹੋਏਗਾ, ਕਿਉਂਕਿ NDS ਵੀ ਉਹਨੂੰ ਤੁਸੀਂ ਸਬ ਬ੍ਰਾਂਚ ਹੀ ਕਹਿ ਸਕਦੇ ਹੋ ਰਾਹ ਦੀ, ਲੇਕਿਨ ਇਹ ਕਿਉਂਕਿ ਸਾਵਰਨ ਮੁਲਕ ਹੈ ਤੇ ਅਫਗਾਨਿਸਤਾਨ ਦਾ ਅਸ਼ਰਫ ਗਨੀ ਹਰ ਰੋਜ਼ ਲੱਗਾ ਹੋਇਆ ਪਾਕਿਸਤਾਨ ਨੂੰ ਗਾਲਾਂ ਕੱਢਣ, ਹਰ ਚੀਜ਼ ਆਪਣੀ ਫੇਲਿਓਰ ਦੇ ਲਈ ਵੀ ਕਿ ਵੀ ਤੁਹਾਡੇ ਲੱਤਾਂ ਭਾਰ ਨਹੀਂ ਚੱਲਦੀਆਂ, ਤੁਸੀਂ ਜਿਹੜਾ ਉਹ ਦੌੜ ਰਹੇ ਹੋ ਤਾਂ ਬਲੇਮ ਫਿਰ ਪਾਕਿਸਤਾਨ ਨੂੰ ਕਰ ਰਹੇ ਹੋ ਕਿ ਵੀ ਉਹ ਤਾਲਿਬਾਨ ਨੂੰ ਰਿਸਟ੍ਰੇਨ ਕਿਉਂ ਨਹੀਂ ਕਰਦਾ। ਔਰ ਉਹਨਾਂ ਨੇ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਲੀਅਰਲੀ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਉਹਨਾਂ ਦਾ ਕੰਮ ਸੀ ਔਰ ਉਹਦੇ 'ਚ ਉਹਨਾਂ ਦਾ ਜਿਹੜਾ ਬਿਲਕੁਲ ਕਲੀਅਰ ਸਟੇਟਮੈਂਟ ਮੈਂ ਜੋ ਉਹਨਾਂ ਦੇ ਲਫ਼ਜ਼ਾਂ 'ਚ ਦੁਹਰਾਵਾਂ ਤੇ ਉਹਨਾਂ ਨੇ ਕਿਹਾ ਕਿ ਐਜ਼ ਪਰ our investigation the Afghan soil was used for this incident, कि साड़ी जानकारी मुताबिक अफगानिस्तान की धरती वरती गई है इसलिए। About its planning and its execution we are seeing a clear nexus between NDS and RAW, कि साड़ी इन्वेस्टिगेशन ने दस्या कि ये जड़ा है उन्हां दा ही काम है NDS दा और RAW दा, और उहदे च उन्हां ने उस खित्ते दे एक सुसाइड बॉम्बर नूं यूज़ कीता इस दे लई। और उहदे च उन्होंने न्यूज़ कॉन्फ्रेंस विच इस्लामाबाद कहा कि भी पाकिस्तान हैज़ डेटा एविडेंस टू बैक द एलिगेशन दैट इंटैलीजेंस एजेंसीज ऑफ द 2 नेबरिंग कंट्रीज वर इन्वॉल्व, कि ये साडे कोल उहदा पूरा डेटा और दूसरा अवेलेबल है। हुण क्योंकि ये जॉइंट इन्वेस्टिगेशन भी सी और मेरी भी दिलचस्पी सी कि भी इंडिया तो कहेगा ही कहेगा भी ये सब जिहड़ा ये बकवास है, लेकिन क्योंकि चाइना भी इन्वॉल्व है, चाइना इनू किवें लएगा। ਹੁਣ ਇੰਡੀਆ ਨੇ ਤਾਂ ਐਜ਼ ਸੱਚ ਹੀ ਇਹ ਕਿਹਾ ਕਿ ਪਾਕਿਸਤਾਨ ਮਿਨਿਸਟਰਸ ਕਮੈਂਟ ਐਬਸਰਡ, ਹੁਣ ਇਹ ਐਬਸਰਡ ਵੀ ਗਾਲ ਵਾਂਗ ਹੀ ਹੁੰਦਾ ਕਿ ਜੀ ਇਹ ਬਿਲਕੁਲ ਜਿਹੜਾ ਇਸ ਕਿਸਮ ਦਾ। ਔਰ ਉਹਨਾਂ ਦੇ ਫੋਰਨ ਮਿਨਿਸਟਰੀ ਨੇ ਜਿਹੜਾ ਇੰਡੀਆ ਦੇ ਨੇ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਕਿਹਾ ਕਿ ਵੀ ਇਹ ਬਿਲਕੁਲ ਨੌਨਸੈਂਸ ਹੈ। ਵੀ ਹੈਵ ਸੀਨ ਰਿਪੋਰਟਸ on the absurd comments made by Foreign Minister of Pakistan on the incident in Dasu. This is yet another attempt by Pakistan to malign India in a bid to deflect international attention from its role as the epicenter of regional instability and safe haven for proscribed terrorists, said Arindam Bagchi. ਉਹ ਬਾਗਚੀ ਇੱਕ ਛੋਕਰਾ ਜਿਹਾ ਖੜਾ ਕੀਤਾ ਹੋਇਆ, ਹੁਣ ਰੋਜ਼ ਮੈਂ ਕਿਹਾ ਰਾਤ ਨੂੰ ਵੀ ਖਲੋ ਕੇ ਪ੍ਰੈਸ ਬਰੀਫਿੰਗ ਹੀ ਕਰਦਾ ਔਰ ਮੂੰਹ ਉਹਦਾ ਲਾਹੌਰ ਵੱਲ ਹੁੰਦਾ ਗਾਲਾਂ ਕੱਢਣ। ਹੁਣ ਇਹ ਤਾਂ ਉਹਨਾਂ ਨੇ ਕਿਹਾ, ਪਰ ਹੁਣ ਚਾਈਨਾ ਨੇ ਇਹਦੇ ਉੱਤੇ ਕੀ ਕਿਹਾ, ਦੈਟ ਇਜ਼ ਵੈਰੀ ਇੰਪੋਰਟੈਂਟ, ਕਿਉਂਕਿ ਇਹਦਾ ਮਤਲਬ ਇਹ ਹੈ ਵੀ ਕਿਉਂਕਿ ਜੁਆਇੰਟ ਇਨਵੈਸਟੀਗੇਸ਼ਨ ਸੀ। ਚਾਈਨਾਜ਼ ਫੋਰਨ ਮਿਨਿਸਟਰੀ in a statement on Friday commended Pakistan's investigation, commending ਜ਼ਾਹਰ ਹੈ ਕਿ ਸ਼ਲਾਘਾ ਕੀਤੀ ਕਿ ਵੀ ਬਹੁਤ ਚੰਗੀ ਇਨਵੈਸਟੀਗੇਸ਼ਨ ਹੈ, but added the process was still ongoing, ਕਿ ਵੀ ਚੱਲ ਰਹੀ ਹੈ, ਪਰ ਜੋ ਨਤੀਜਾ ਉਹਨਾਂ ਨੇ ਕੱਢਿਆ ਉਹ ਬੜਾ ਕਮੈਂਡੇਬਲ ਹੈ। ਨਾਲ ਦੀ ਨਾਲ ਉਹਨਾਂ ਦੀ ਫੋਰਨ ਮਿਨਿਸਟਰੀ ਦੇ ਬੀਜਿੰਗ ਜਦੋਂ ਕੁਐਸਚਨ ਆਨਸਰ ਸੈਸ਼ਨ ਸੀ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹੈ, ਉਹਨਾਂ ਨੇ ਕਿਹਾ ਵੀ ਪਾਕਿਸਤਾਨ ਗੌਰਮੈਂਟ ਨੇ ਆਪਣੀ ਅਪਡੇਟ ਦਿੱਤੀ ਹੈ। The terrorist network the attacker is associated with
हैज़ रिसीव्ड सपोर्ट फ्रॉम इंडिया एंड अफगान इंटैलिजेंस एजेंसीज। और ज़ाहिर है कि भी ये चाइना ने वही रेफर किया है जो फॉरेन मिनिस्टर ने कहा सी, और फॉरेन मिनिस्ट्री स्पोक्समैन हुआ कुनिंग ने यह कहा कि भी वी हैव सीन मेजर प्रोग्रेस विद इन ए शॉर्ट पीरियड ऑफ टाइम एंड चाइना एक्सप्रेसेस एप्रीशिएशन टू पाकिस्तान's एक्टिव एफर्ट्स। सो मैं समझदा भी ये गोली उन्होंने ठीक चूसी है और बिल्कुल भारत नूं जिहड़ा उन्होंने बेनकाब किया है कि भाई वो, और अफगानिस्तान तो जो भावें उन्होंने एजेंसी का नाम भी है पर वो तो मैं जिवें कहा भी राह की ब्रांच ही है, पर पाकिस्तान की ये लैवल की जी अग्रैसिव डिप्लोमेसी है ਇਹਦੇ ਲਈ ਅਸੀਂ ਕਲੈਪ ਕਰਦੇ ਹਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। 15 ਅਗਸਤ ਸਿੱਖਾਂ ਲਈ ਕਾਲਾ ਦਿਨ। ਅਮਰੀਕਾ ਦੇ 5 ਸ਼ਹਿਰਾਂ ਵਿੱਚ 15 ਅਗਸਤ ਦਾ ਦਿਨ ਬਲੈਕ ਡੇ ਵਜੋਂ ਮਨਾਉਂਦਿਆਂ ਇੰਡੀਅਨ ਕੌਂਸੂਲੇਟਸ ਦੇ ਸਾਹਮਣੇ ਸਿੱਖ ਜਥੇਬੰਦੀਆਂ ਵੱਲੋਂ ਰੋਸ ਵਿਖਾਵੇ ਕੀਤੇ ਜਾ ਰਹੇ ਹਨ। ਰਾਜਧਾਨੀ ਵਾਸ਼ਿੰਗਟਨ ਡੀਸੀ, ਨਿਊਯਾਰਕ, ਸੈਨ ਫਰਾਂਸਿਸਕੋ, ਹਿਊਸਟਨ, ਸ਼ਿਕਾਗੋ ਸਥਿਤ ਇੰਡੀਅਨ ਕੌਂਸੂਲੇਟਸ ਦੇ ਸਾਹਮਣੇ 15 ਅਗਸਤ 2021 ਦਿਨ ਐਤਵਾਰ ਨੂੰ ਸਵੇਰੇ 11 ਵਜੇ ਵੱਡੀ ਗਿਣਤੀ ਵਿੱਚ ਪਹੁੰਚੋ। ਪੰਜਾਬ ਦੇ ਮਸਲਿਆਂ ਦਾ ਹੱਲ ਆਜ਼ਾਦੀ ਤੋਂ ਬਿਨਾਂ ਨਹੀਂ ਹੋਣਾ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰੋਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਫਗਾਨਿਸਤਾਨ ਵਿੱਚ ਤਾਲਿਬਾਨ ਦੀਆਂ ਜਿੱਤਾਂ ਦਾ ਅਸਰ ਕਸ਼ਮੀਰ ਵਾਦੀ ਵਿੱਚ ਸਪਸ਼ਟ ਤੌਰ ਤੇ ਦੇਖਿਆ ਜਾ ਸਕਦਾ ਹੈ। ਕਸ਼ਮੀਰ ਵਾਦੀ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਮਿਲੀਟੈਂਸੀ ਦੀਆਂ ਜਿਹੜੀਆਂ ਘਟਨਾਵਾਂ ਵਿੱਚ ਇੱਕਦਮ ਵਾਧਾ ਹੋਇਆ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਵੈਸੇ ਇਹ ਭਾਵੇਂ ਅਖਾਣ ਜਿਹੜਾ ਡਿਫਰੈਂਟ ਰੋਲ ਦੇ ਵਿੱਚ ਕਿਹਾ ਜਾਂਦਾ ਹੈ ਕਿ ਖਰਬੂਜ਼ੇ ਨੂੰ ਦੇਖ ਕੇ ਖਰਬੂਜ਼ਾ ਰੰਗ ਬਦਲਦਾ ਹੁੰਦਾ। ਤਾਂ ਇਹੀ ਹੋਣਾ ਹੈ ਕਿ ਜਦੋਂ ਖਰਬੂਜ਼ਿਆਂ ਦੇ ਖੇਤ 'ਚ ਕਿਸਾਨ ਗਿਆ ਤੇ ਉਹਨੇ ਇੱਕ ਦਿਨ ਦੇਖਿਆ ਕਿ ਇੱਕ ਜਿਹੜਾ ਉਹਦੀ ਫ੍ਰੈਗਰੈਂਸ ਵੀ ਔਰ ਉਹਦੀ ਸਮੈਲ ਦੱਸ ਰਹੀ ਹੈ ਵੀ ਖਰਬੂਜ਼ਾ ਹੁਣ ਖਾਣ ਦੇ ਲਾਇਕ ਤਿਆਰ ਹੈ। ਔਰ ਫਿਰ ਜਦੋਂ ਉਹ ਕੁਝ ਘੰਟਿਆਂ ਬਾਅਦ ਜਾਂ ਸ਼ਾਮ ਨੂੰ ਅਗਲੇ ਦਿਨ ਪਰਤਦਾ ਹੈ ਤੇ ਫਿਰ ਨਾਲ ਲੱਗੇ ਹੋਰ ਵੀ, ਕਿਉਂਕਿ ਇੱਕੋ ਹੀ ਵੇਲਾ ਉਹਨਾਂ ਦੇ ਉਹ ਹੁੰਦਾ ਕਿ ਵੀ ਇਹ ਪਹਿਲਾਂ ਇੱਕ ਸ਼ੁਰੂ ਹੁੰਦਾ ਫਿਰ ਉਹ ਰੰਗ ਫੜਦੇ ਜਾਂਦੇ ਨੇ। ਪਰ ਜਿਸ ਕੰਟੈਕਸਟ 'ਚ ਮੈਂ ਇਸ ਨੂੰ ਇਹ ਫ੍ਰੈਗਰੈਂਸ ਦੀ ਲਾਈਨ ਤਾਂ ਨਹੀਂ ਹੈ ਕਿ ਖਰਬੂਜ਼ਾ ਜਿਹੜਾ ਉਹ ਰੰਗ ਫੜ ਰਿਹਾ, ਇਹ ਦੱਸਦਾ ਹੈ ਕਿ ਜਦੋਂ ਇੱਕ ਪਾਸੇ ਜਿੱਤ ਦੀ ਗੱਲ ਚੱਲ ਰਹੀ ਹੋਏ ਤੇ ਫਿਰ ਜਿਸ ਤਰ੍ਹਾਂ ਜਿਹੜੀ ਡਿਫੀਟ ਹੈ, ਜਦੋਂ ਤੁਸੀਂ ਢਹਿੰਦੀ ਕਲ ਹੈ। ਔਰ ਤੁਸੀਂ ਦੇਖੋਗੇ ਕਿ ਜਿਹੜੀਆਂ ਇਹਨਾਂ ਮੁਲਕਾਂ ਦੇ ਵਿੱਚ ਵੀ ਕਈ ਵਾਰ ਜਿਹੜੀਆਂ ਫੇਲ ਮੈਨੇਜਮੈਂਟਸ ਹੋ ਰਹੀਆਂ ਹੁੰਦੀਆਂ ਨੇ ਜਾਂ ਫੇਲ ਯੂਨਿਟਸ ਹੁੰਦੀਆਂ ਨੇ। ਔਰ ਇੱਥੇ ਅੱਜ ਕੱਲ੍ਹ ਇੱਥੇ ਵੀ ਮੈਂ ਉੱਥੋਂ ਦੇ ਕੰਟੈਕਸਟ ਵੀ ਸਾਊਥ ਏਸ਼ੀਆ 'ਚ ਵੀ ਦੇਖਦਾ ਕਿ ਮੋਟੀਵੇਸ਼ਨਲ ਸਪੀਕਰਸ ਉਹ ਅੱਜ ਕੱਲ੍ਹ ਬੜੇ ਬੜੇ ਪੈਸੇ ਲੈਂਦੇ ਨੇ। ਉਹ ਜਿੰਨੇ ਵੱਡੀਆਂ ਕੰਪਨੀਆਂ ਉਹਨਾਂ ਨੂੰ ਲਿਆ ਕੇ ਜਿਹੜੇ ਮੋਟੀਵੇਸ਼ਨਲ ਸਪੀਕਰ ਨੇ ਉਹ ਦੱਸ ਰਹੇ ਹੁੰਦੇ ਨੇ ਕਿ ਜਿਹੜੀ ਪੋਜ਼ਿਟਿਵਿਟੀ ਹੈ, ਕਿਸੇ ਚੀਜ਼ ਦਾ ਮੁਸਬਤ ਪਹੁੰਚ ਹੈ, ਉਹਦੇ 'ਚ ਕਿੰਨੀ ਸਟਰੈਂਥ ਹੈ ਔਰ ਤੁਹਾਡੀਆਂ ਕਿਵੇਂ ਪ੍ਰਾਪਤੀਆਂ ਜਾਂ ਅਚੀਵਮੈਂਟਸ ਪੋਜ਼ਿਟਿਵਿਟੀ ਨਾਲ ਹੁੰਦੀਆਂ ਨੇ। ਤੇ ਜੇ ਨੈਗੇਟਿਵਿਟੀ ਹੋਏ ਕੀ ਹਾਲ ਹੈ? ਇਹ ਸਿੱਖਾਂ ਨੂੰ ਤਾਂ ਸਮਝ ਸਦੀਆਂ ਪਹਿਲਾਂ ਗੁਰੂ ਨੇ ਦਿੱਤੀ ਸੀ ਕਿ ਭਾਈ ਸਾਡਾ ਤਾਂ ਗੱਲ ਹੀ ਚੜ੍ਹਦੀ ਕਲ ਹੈ ਔਰ ਡਿਫੀਟ ਤਾਂ ਮੰਨਣੀ ਨਹੀਂ ਹੈ, ਕਿਉਂਕਿ ਡਿਫੀਟ ਤਾਂ ਰੱਬ ਦੇ ਜਿੱਤ ਔਰ ਉਹਦੇ ਹੱਥ ਹੈ। ਜਦੋਂ ਤੁਸੀਂ ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰਦੇ ਹੋ ਫਿਰ ਲਫ਼ਜ਼ ਢਹਿੰਦੀ ਕਲਾ ਨਹੀਂ ਹੈ। ਔਰ ਤੁਹਾਨੂੰ, ਔਰ ਜਿਵੇਂ ਮੈਂ ਅੱਜ ਹੀ ਕਿਤੇ ਪੜ੍ਹ ਰਿਹਾ ਸੀ ਕਿ 2 ਲਫ਼ਜ਼ ਜਿਹੜੇ ਸਿਦਕ ਔਰ ਭਰੋਸਾ ਨੇ,
ਹੁਣ ਸਿਦਕ ਦਿਖਾਇਆ ਨਹੀਂ ਜਾਂਦਾ ਕਦੇ ਵੀ, ਉਹ ਤਾਂ ਤੁਹਾਡੇ ਅੰਦਰ ਹੈ, ਉਹਦੇ ਤੋਂ ਹੀ। ਈਵਨ ਪਾਕਿਸਤਾਨ ਦੇ ਕਨਸਟੀਟਿਊਸ਼ਨ 'ਚ ਵੀ ਜਦੋਂ ਕਿਸੇ ਦੀ ਕਰੈਕਟਰ ਜਾਂ ਇੰਟੈਗ੍ਰਿਟੀ ਦੀ ਗੱਲ ਹੈ ਤਾਂ ਸਿਦਕ ਤੋਂ ਹੀ ਸਾਦਕ ਆਇਆ। ਅਸੀਂ ਜਦੋਂ ਕਹਿੰਦੇ ਹਾਂ ਜੀ ਉਹ ਸਿਦਕੀ ਸਿੱਖ ਹੈ, ਸਿਦਕ ਤੁਹਾਡੇ ਅੰਦਰ ਦਾ ਸੰਬੰਧ ਹੈ, ਜਿੱਥੇ ਤੁਸੀਂ ਹਰ ਚੀਜ਼ ਨੂੰ ਇੱਕ ਰੱਬ ਦੇ ਨਾਲ ਜੋੜ ਕੇ ਦੇਖਦੇ ਹੋ। ਭਰੋਸਾ ਰਿਫਲੈਕਟ ਹੁੰਦਾ ਹੈ, ਉਹ ਤੁਹਾਡੀ ਡੇ ਟੂ ਡੇ ਐਕਟੀਵਿਟੀ 'ਚੋਂ ਨਿਕਲਦਾ ਹੈ, ਔਰ ਇਹੀ ਜਿਹਦੇ 'ਚ ਸਿਦਕ ਤੇ ਭਰੋਸਾ ਹੈ ਉਹਨੂੰ ਕੋਈ ਡਿਫੀਟ ਨਹੀਂ ਕਰ ਸਕਦਾ। ਹਾਂ, ਇਕੱਲੇ ਭਰੋਸੇ ਨਾਲ ਵੀ ਤੁਸੀਂ ਜਿਹੜਾ ਉਹ ਮਾਰੇ ਜਾਂਦੇ ਹੋ, ਕਿਉਂਕਿ ਜੇ ਤੁਹਾਡਾ ਅੰਦਰ ਮਜ਼ਬੂਤ ਨਹੀਂ ਹੈ ਤਾਂ ਤੁਸੀਂ ਬਹੁਤੀ ਦੇਰ ਫਿਰ ਔਡਸ ਦਾ, ਡਿਫਿਕਲਟੀਜ਼ ਦਾ ਟਾਕਰਾ ਨਹੀਂ ਕਰ ਸਕਦੇ। ਔਰ ਇਸੇ ਤਰ੍ਹਾਂ ਜੇ ਮੋਟੀਵੇਸ਼ਨਲ ਸਪੀਕਰ ਗਰੁੱਪ ਦੇ ਵਿੱਚ ਸਾਰਿਆਂ ਨੂੰ ਮੋਟੀਵੇਟ ਕਰਦੇ ਨੇ, એનર્ਜੀ ਹੁੰਦੀ ਹੈ, ਤੇ ਜਦੋਂ ਕੋਈ ਚੀਜ਼ ਸਾਹਮਣੇ ਨਜ਼ਰ ਆ ਰਹੀ ਹੋਏ, ਮੈਂ ਔਰ ਹਮੇਸ਼ਾ ਹੀ ਜਦੋਂ ਅਸੀਂ ਕਸ਼ਮੀਰ ਵਾਦੀ ਦੇ ਲੋਕਾਂ ਦੀ ਗੱਲ ਕਰਦੇ ਮੈਂ ਹਮੇਸ਼ਾ ਹੀ ਆਪਣੇ ਸਲਾਮ ਤੋਂ ਗੱਲ ਸ਼ੁਰੂ ਕਰਦਾ, ਔਰ ਖਾਸ ਤੌਰ ਤੇ ਪਿਛਲੇ ਲਗਭਗ 2 ਸਾਲਾਂ ਦੇ 5 ਅਗਸਤ 2019 ਤੋਂ ਬਾਅਦ ਜਿਵੇਂ ਬਹਾਦਰੀ ਦੇ ਨਾਲ ਉਹਨਾਂ ਨੇ ਮੁਕਾਬਲਾ ਕੀਤਾ, ਖਲੋਤੇ ਨੇ, ਇਹਦੇ ਬਾਵਜੂਦ ਕਿ OIC ਆਪਣੇ ਰੋਲ ਤੋਂ ਭੱਜੀ, ਇਹਦੇ ਬਾਵਜੂਦ ਕਿ ਈਵਨ ਭਾਰਤ ਦੇ ਬਾਕੀ ਮੁਸਲਮਾਨ ਵੀ ਇਹਨੇ ਖੌਫਜ਼ਦਾ ਕਰ ਦਿੱਤੇ ਗਏ ਸੀ ਕਿ ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ, ਕੋਈ ਕਿਸੇ ਪਾਸਿਓਂ, ਈਵਨ UN ਸਿਕਿਉਰਿਟੀ ਅਮਰੀਕਾ ਜਿਹੜਾ ਰਲਿਆ ਹੋਇਆ ਸੀ ਟਰੰਪ ਔਰ ਮੋਦੀ, ਇਹਦੇ ਬਾਵਜੂਦ ਹੁਣ ਜੇ ਰੇ ਆਫ ਹੋਪ ਆਈ। ਔਰ ਉਸੇ ਪੀਰੀਅਡ 'ਚ ਜਦੋਂ ਫਾਰੂਕ ਅਬਦੁੱਲਾ ਨੇ ਕਿਹਾ ਸੀ ਜੀ ਲੋਕ ਇੰਡੀਆ ਨਾਲੋਂ ਤਾਂ ਚੀਨ ਨਾਲ ਜ਼ਿਆਦਾ ਪਸੰਦ, ਉਹ ਜਦੋਂ ਚੀਨ ਨੇ ਇਹਨਾਂ ਨੂੰ ਕੁੱਟਿਆ ਗਲਵਾਨ ਵੈਲੀ 'ਚ, ਉਦੋਂ ਵੀ ਕਸ਼ਮੀਰੀਆਂ ਦਾ ਔਰ ਸਿੱਖਾਂ ਦਾ ਵੀ ਅਸੀਂ, ਉਹਨਾਂ ਨੇ ਤਾਂ ਚੀਨੀਆਂ ਨੇ ਫਿਰ ਜਿਹੜੇ ਉਹ ਗਾਣੇ ਵੀ ਚਲਾਏ ਖਾਲਿਸਤਾਨ ਜ਼ਿੰਦਾਬਾਦ ਵਾਲੇ, ਉਦੋਂ ਸਾਨੂੰ ਵੀ ਹੋਇਆ ਕਿ ਵੀ ਨਹੀਂ ਕੋਈ ਸਾਡੀ ਬਾਂਹ ਫੜਨ ਵਾਲਾ ਹੈ। ਔਰ ਉਸ ਪੀਰੀਅਡ ਪਰ ਹੁਣ ਜਦੋਂ ਕਿ ਅਸੀਂ ਕੱਲ ਇੱਕ ਸੈਗਮੈਂਟ ਕੀਤਾ ਸੀ ਕਿ ਵੀ ਇੰਡੀਅਨ ਮੀਡੀਆ ਹਕੂਮਤ ਕਿਵੇਂ ਸਕੇਅਰਡ ਹੈ ਕਿ ਵੀ ਇਹ ਤਾਲਿਬਾਨ ਕੱਲ ਨੂੰ ਕੀ ਰੁਖ ਕਰ ਸਕਦੇ ਨੇ, ਪਰ ਨਾ ਵੀ ਕਰਨ, ਉਹ ਕਰਨਗੇ ਕਿ ਨਹੀਂ ਉਹ ਤੋਂ ਬਾਅਦ ਦੀ ਗੱਲ ਹੈ। ਇੱਕਦਮ ਕਸ਼ਮੀਰ ਵਾਦੀ ਦੇ ਵਿੱਚ ਇੱਕ ਜਿਹਨੂੰ ਅਸੀਂ ਖਾਲਸਾਈ ਇਡੀਅਮ 'ਚ ਕਹੀਏ ਕਿ ਚੜ੍ਹਦੀ ਕਲਾ ਵਾਲਾ ਮਾਹੌਲ ਆਇਆ। ਔਰ ਮੈਂ ਪਿਛਲੇ 2-3 ਦਿਨਾਂ ਤੋਂ ਹੀ ਦੇਖ ਰਿਹਾ ਇੰਨੀਆਂ ਖਬਰਾਂ, ਔਰ ਜਿੰਨੀਆਂ ਕੁ ਆ ਰਹੀਆਂ ਨੇ ਇਹਦਾ ਮਤਲਬ ਇਸ ਤੋਂ 10 ਗੁਣਾ ਜ਼ਿਆਦਾ ਵਾਪਰ ਰਹੀ ਹੈ ਕਿ ਉੱਥੇ ਇੱਕਦਮ ਜਿਹੜੀ ਉਹਨਾਂ ਦੀ ਮਿਲੀਟੈਂਸੀ ਆ ਉਹ ਤੇਜ਼ ਹੋਈ ਹੈ। ਹੁਣ ਤੁਸੀਂ ਜੇ ਅੱਜ ਦੀਆਂ ਹੀ ਪਿਛਲੇ 24 ਘੰਟੇ ਦੇਖੋ, 2 ਸਿਕਿਉਰਿਟੀ ਮੈਨ ਹਰਟ ਇਨ ਕੁਲਗਾਮ ਗਨ ਫਾਈਟ। ਹਾਲਾਂਕਿ ਦਾਅਵਾ ਕਰ ਰਹੇ ਸੀ ਜੀ ਹੁਣ ਜਦੋਂ ਦਾ ਅਸੀਂ ਲਿਆ 2 ਸਾਲਾਂ 'ਚ ਇੰਨੇ % ਘਟਨਾਵਾਂ ਘਟ ਗਈਆਂ, ਹੁਣ ਉਹ ਖਲੋ ਗਏ ਨੇ। ਉਹਨਾਂ ਨੇ ਕਿਹਾ ਜੀ 4 people including 2 security personnel were injured in an encounter that broke out between militants and security forces after ultras fired upon BSF convoy on Jammu Srinagar National Highway at Malpura in Kulgam district। ਹੁਣ ਹਾਈਵੇ ਦੇ ਉੱਤੇ ਔਰ ਉਹ ਵੀ BSF ਦੇ ਉੱਤੇ ਫਾਇਰਿੰਗ ਕਰਨੀ, ਇਹਦਾ ਮਤਲਬ ਇਹ ਹੈ ਕਿ ਹੌਸਲੇ ਕਿਸ ਹੱਦ ਤੱਕ ਬੁਲੰਦ ਨੇ। ਔਰ ਉਹਨਾਂ ਨੂੰ ਉਹਨਾਂ ਦਾ ਆਪਣਾ ਹੀ ਜਿਹੜਾ ਸਪੋਕਸਪਰਸਨ CRPF ਦਾ ਔਰ BSF ਦਾ ਉਹ ਕਹਿ ਰਿਹਾ ਕਿ ਜੀ ਇੱਕ CRPF ਜਵਾਨ ਤੇ ਇੱਕ ਆਰਮੀ ਜਵਾਨ ਦੇ ਵਰ ਇੰਜਰਡ ਇਨ ਐਕਸਚੇਂਜ ਆਫ ਫਾਇਰ। ਫਿਰ ਅਸੀਂ ਦੇਖਦੇ ਹਾਂ ਪਾਕਿਸਤਾਨੀ ਟੈਰਰਿਸਟ ਪਲਾਨਿੰਗ ਅਟੈਕ ਔਨ J&K ਹਾਈਵੇ ਕਿਲਡ ਇਨ ਕੁਲਗਾਮ ਐਂਡ ਹੁਣ ਉਹਨੂੰ ਇੱਕ ਨੂੰ ਪਾਕਿਸਤਾਨੀ ਬਣਾਤਾ, ਉਹਦਾ ਨਾਮ ਵੀ ਦੇਤਾ ਕਿ 6 ਮਹੀਨੇ ਤੋਂ ਐਕਟਿਵ ਸੀ ਇਹ ਉਹ। ਔਰ ਗੱਲ ਕਰਦੇ ਇੱਥੇ ਨਹੀਂ ਹੈ, ਸੈਪਰੇਟਿਸਟ ਏਡਿੰਗ ਅਲਟਰਾਸ ਸੇ J&K DGP ਦਿਲਬਾਗ ਸਿੰਘ ਹੁਣ ਉਹ ਕਹਿ ਰਿਹਾ ਕਿ ਜੀ ਇਹ ਜਿਹੜੀਆਂ ਨੇ ਉਹ ਉੱਥੇ ਜਿਹੜੇ ਲਗਾਵਵਾਦੀ ਨੇ, ਜ਼ਾਹਰ ਹੈ ਹੁਰੀਅਤ ਕਾਨਫਰੰਸ ਦੀ ਗੱਲ ਕਰ ਰਹੇ ਨੇ, ਉਹ ਹੁਣ ਆ ਕੇ ਪਿੱਛੇ ਖਲੋ ਗਏ ਨੇ ਕਿ ਵੀ ਇਹ ਜਿਹੜਾ ਜਮਾਤ ਹੁਰੀਅਤ ਐਂਡ ਅਦਰ ਸੈਪਰੇਟ ਐਲੀਮੈਂਟਸ ਹੈਵ ਬੀਨ ਵੈਰੀ ਐਕਟਿਵ ਇਨ J&K। ਇਨ ਫੈਕਟ ਦੇ ਹੈਵ ਬੀਨ ਰਿਸਪੌਂਸਿਬਲ ਫॉर ਸਸਟੇਨਿੰਗ ਦਾ ਟੈਰਰ ਮਸ਼ੀਨਰੀ, ਕਿ ਉਹ ਜਿਹੜੇ ਨੇ ਉਹਨਾਂ ਦੀ ਸਪੋਰਟ ਦੇ ਉੱਤੇ ਨੇ। ਔਰ ਇਸੇ ਤਰ੍ਹਾਂ ਫਿਰ ਆਇਆ CRPF ਜਵਾਨ 2 civilians injured as militants lob grenade at security forces in Jammu and Kashmir's ਬਾਰਾਮੂਲਾ। ਹੁਣ ਪਹਿਲੀ ਅਸੀਂ ਹਾਈਵੇ ਦੀ ਗੱਲ ਦੇਖੀ, ਬਾਰਾਮੂਲਾ ਦੇ ਉੱਤੇ ਉਹ ਕਹਿ ਰਹੇ ਨੇ ਕਿ 3 people including a CRPF head constable were injured on Friday when militants lobbed grenade towards security forces in Baramulla district of Jammu and Kashmir। ਸੋ ਇਹ ਗੱਲ ਦੱਸਦੀ ਹੈ ਕਿ ਵੀ ਹੁਣ ਸਾਰਾ ਹੀ ਕੱਲਾ ਖਰਬੂਜ਼ਾ ਉਸ ਕਾਬਲ ਦੇ ਵਿਹੜੇ 'ਚ ਹੀ ਨਹੀਂ ਮਹਿਕਿਆ, ਉਹਦੀ ਮਹਿਕ ਜਿਹੜੀ ਹੈ ਉਹ ਕਸ਼ਮੀਰ ਵਾਦੀ ਤੱਕ ਵੀ ਆਈ ਹੈ ਤੇ ਹੌਲੀ 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 ਇਹ ਮਹਿਕ ਜਿਹੜੀ ਹੈ ਵਾਇਆ ਅੰਮ੍ਰਿਤਸਰ ਦਿੱਲੀ ਤੱਕ ਵੀ ਜਾਏਗੀ। ਔਰ 4 ਚਫੇਰੇ ਫਿਰ ਜਿੱਥੇ ਆਜ਼ਾਦੀ ਗੂੰਜ ਰਹੀ ਹੈ ਉਹ ਆਜ਼ਾਦੀ ਸੱਚਮੁੱਚ ਜ਼ਮੀਨੀ ਹਕੀਕਤ ਵੀ ਬਣੇਗੀ, ਉਹ ਵਕਤ ਬਹੁਤਾ ਦੂਰ ਨਹੀਂ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
15 ਅਗਸਤ ਸਿੱਖਾਂ ਲਈ ਕਾਲਾ ਦਿਨ। ਅਮਰੀਕਾ ਦੇ 5 ਸ਼ਹਿਰਾਂ ਵਿੱਚ 15 ਅਗਸਤ ਦਾ ਦਿਨ ਬਲੈਕ ਡੇ ਵਜੋਂ ਮਨਾਉਂਦਿਆਂ ਇੰਡੀਅਨ ਕੌਂਸੂਲੇਟਸ ਦੇ ਸਾਹਮਣੇ ਸਿੱਖ ਜਥੇਬੰਦੀਆਂ ਵੱਲੋਂ ਰੋਸ ਵਿਖਾਵੇ ਕੀਤੇ ਜਾ ਰਹੇ ਹਨ। ਰਾਜਧਾਨੀ ਵਾਸ਼ਿੰਗਟਨ ਡੀਸੀ, ਨਿਊਯਾਰਕ, ਸੈਨ ਫਰਾਂਸਿਸਕੋ, ਹਿਊਸਟਨ, ਸ਼ਿਕਾਗੋ ਸਥਿਤ ਇੰਡੀਅਨ ਕੌਂਸੂਲੇਟਸ ਦੇ ਸਾਹਮਣੇ 15 ਅਗਸਤ 2021 ਦਿਨ ਐਤਵਾਰ ਨੂੰ ਸਵੇਰੇ 11 ਵਜੇ ਵੱਡੀ ਗਿਣਤੀ ਵਿੱਚ ਪਹੁੰਚੋ। ਪੰਜਾਬ ਦੇ ਮਸਲਿਆਂ ਦਾ ਹੱਲ ਆਜ਼ਾਦੀ ਤੋਂ ਬਿਨਾਂ ਨਹੀਂ ਹੋਣਾ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕਦੋਂ ਤੱਕ? ਹਾਂ, ਕਦੋਂ ਤੱਕ? ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਐਂਡ ਵਾਲੇ ਸੈਕਸ਼ਨ ਦੇ ਵਿੱਚ ਅਸੀਂ ਤੁਹਾਡੀਆਂ ਲਿਖਤਾਂ ਜਿਹੜੀਆਂ ਨੇ ਉਹ ਸਾਂਝੀਆਂ ਕਰਨ ਜਾ ਰਹੇ ਹਾਂ, ਜਿਹੜੀਆਂ ਤੁਸੀਂ ਬੜੀਆਂ ਹੀ ਮਾਣ ਤੇ ਪਿਆਰ ਨਾਲ ਸਾਨੂੰ ਭੇਜੀਆਂ ਨੇ। ਸੋ ਇਸ ਬਾਰੇ ਆਪਾਂ ਚਰਚਾ ਕਰਨ ਜਾ ਰਹੇ ਹਾਂ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਵੀ ਅਸੀਂ ਆਪਣੇ ਮੇਨ ਸੈਗਮੈਂਟਸ ਦੇ ਵਿੱਚ ਵੀ ਜਿਹੜੇ ਸਵਾਲ ਕੁਝ ਹੁੰਦੇ ਨੇ ਉਹਨਾਂ ਨੂੰ ਇਨਡਾਇਰੈਕਟਲੀ ਇਨਕੋਰਪੋਰੇਟ ਕਰਦੇ ਹਾਂ ਆਨਸਰ 'ਚ, ਪਰ ਕੁਝ ਜਿਹੜਾ ਹੈ ਅਸੀਂ ਡਾਇਰੈਕਟਲੀ ਵੀ ਐਕਨੋਲੇਜ ਕਰਨਾ ਚਾਹੁੰਦੇ ਹਾਂ। ਔਰ ਇਹ ਲਿਖਤ ਸਾਨੂੰ ਜਿਹੜੀ ਮਸ਼ਤੂਤ ਖਾਨ ਸਾਹਿਬ ਦੀ ਆਈ ਹੈ, ਉਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਯੂਰ ਐਨਾਲਿਸਿਸ ਇਜ਼ ਬੇਸਡ ਔਨ ਫੈਕਟਸ, ਵੀ ਲਰਨ ਅ ਲੋਟ ਫਰਮ ਯੂਰ ਪ੍ਰੋਗਰਾਮਸ, ਦੇ ਆਰ ਆਈ ਓਪਨਰ ਫॉर ਅਸ, we learn history, politics, psychology and so many things. Your way of throwing light on any topic is highly convincing. Thanks for your sweet discussion. Khalistan Zindabad. So nice. ਮਸ਼ਤੂਤ ਸਾਹਿਬ, ਤੁਹਾਡੀ ਤਾਰੀਫ ਦੇ ਲਈ ਸ਼ੁਕਰੀਆ। ਉਹਨਾਂ ਨੇ ਅਸੀਂ ਵੀ ਤੁਹਾਡੇ ਤੋਂ ਸਿੱਖਦੇ ਹਾਂ ਜਦੋਂ ਤੁਸੀਂ ਲਿਖਦੇ ਹੋ ਔਰ ਅੱਡ ਵਿਊ ਪੁਆਇੰਟਸ ਜਦੋਂ ਸਾਹਮਣੇ ਆਉਂਦੇ ਨੇ, ਔਰ ਮੈਨੂੰ ਇਹ ਲੱਗਦਾ ਹੈ ਕਿ ਵੀ ਮੇਰੇ ਇਲਮ ਦੇ ਵਿੱਚ ਰੋਜ਼ਾਨਾ ਬਹੁਤ ਵਾਧਾ ਹੁੰਦਾ ਹੈ। ਅਸੀਂ ਕਈ ਵਾਰ ਜਿਵੇਂ ਪਿਛਲੇ ਦਿਨਾਂ 'ਚ ਮੈਂ ਆਜ਼ਾਦ ਕਸ਼ਮੀਰ ਦੀ ਗੱਲ ਕਰਦਿਆਂ ਕਿਹਾ ਕਿ ਉਹਨਾਂ ਦੇ ਫਲਾਂ ਚੀਫ ਮਿਨਿਸਟਰ ਨੋਮੀਨੇਟ ਹੋਏ ਨੇ ਤਹਿਰੀਕ-ਏ-ਇਨਸਾਫ 'ਚੋਂ। ਨਾਲ ਦੀ ਨਾਲ ਇੱਕ ਵੀਰ ਨੇ ਲਿਖਿਆ ਕਿ ਨਹੀਂ, ਪਾਕਿਸਤਾਨ 'ਚ ਆਜ਼ਾਦ ਕਸ਼ਮੀਰ ਦਾ ਜਿਹੜਾ ਹੈੱਡ ਆਫ ਸਟੇਟ ਹੈ ਉਹਨੂੰ ਪ੍ਰਾਈਮ ਮਿਨਿਸਟਰ ਕਹਿੰਦੇ ਨੇ। ਹੁਣ ਹਾਲਾਂ ਪਤਾ ਹੁੰਦਾ, ਪਰ ਕਈ ਚੀਜ਼ਾਂ ਤੁਹਾਡਾ, ਕਿਉਂਕਿ ਅਸੀਂ ਇੰਡੀਅਨ ਕੰਟੈਕਸਟ ਚੀਫ ਮਿਨਿਸਟਰ ਹੀ ਹੈ ਸਟੇਟ ਦਾ ਹੈੱਡ। ਸੋ ਇਸੇ ਤਰ੍ਹਾਂ ਮੇਜਰ ਰਜ਼ਵੀ ਸੈयद ਅਹਿਮਦ ਫਾਰੂਕ ਉਹਨਾਂ ਨੇ ਲਿਖਿਆ, excellent Dr. Sahab, great, very logical and honorable tribute। और उन्होंने चाइनीज़ रूलर्स की गल जो असी की, नो मोर मैसिंग अप विद चाइना। इंडिया नूं उन्होंने जिहड़ा ये वार्न किया कि भी ये हुण तुसीं मैसअप नहीं कर सकते। इस तरह टेस्ट आई जी ने कहा, डोवल आल्सो कॉल्ड एज डेविल, अजीत डोवल। अज भी एक मैसेज सी यूट्यूब के उत्ते कि जी हुण अजीत डोवल की कर रहा। मैं कहा रात को भी बैठा मक्खियां मारे, मक्खी कोई नहीं है, उही मार रहा। हुण जदों बंदा शदाई होया हुंदा यही हाल हुंदा। उन्होंने कहा भी डोवल आल्सो कॉल्ड एज डेविल नीड्स टू बी आंसर्ड इन द सेम लैंग्वेज दैट ही एंड हिज हेंचमैन आर एम्प्लॉइंग अगेंस्ट सिख्स एंड मुस्लिम्स। वी मस्ट स्टैंड यूनाइटेड, डोंट फॉरगेट टीचिंग्स ऑफ बाबा नानक। तास्टाई साहब, तुसीं बिल्कुल ठीक फरमाया। असीं इस सांझ नूं ਜਿਹੜੀ ਹੈ ਉਹ ਅਲਾਮਾ ਇਕਬਾਲ ਜਦੋਂ ਉਸ ਨੂੰ ਜਿਹੜਾ ਤੌਹੀਦ ਦੀ ਸਾਂਝ ਕਹਿੰਦੇ ਨੇ, ਔਰ ਤਹਿਜ਼ੀਬ ਦੀ ਸਾਂਝ ਵੀ ਤੌਹੀਦ ਦੀ ਵੀ ਹੈ, ਤਹਿਜ਼ੀਬ ਦੀ ਵੀ ਹੈ। ਬਹੁਤ ਬਹੁਤ ਸ਼ੁਕਰੀਆ। ਔਰ ਇਹ ਜਿਹੜਾ ਨਿਸਾਰਦਾਰ ਜੀ ਲਿਖਦੇ ਨੇ ਕਿ ਥੈਂਕ ਯੂ ਡਾਕਟਰ ਸਾਹਿਬ, ਗ੍ਰੇਟ ਐਨਾਲਿਸਿਸ, ਮਾਈ ਥਾਟਸ ਟੂ BJP RSS deceitfully pitching Kashmiri Muslims against Sikhs. They will try all tactics to prevent alliance of same-minded people। ਕਿ ਇਹਦੇ ਤੋਂ ਬਚ ਕੇ ਰਹੋ। ਇਹ ਇੱਕੋ ਹੀ ਸੋਚ ਵਾਲੇ ਲੋਕਾਂ ਨੂੰ ਆਪਸ ਦੇ ਵਿੱਚ ਲੜਾਉਣ ਦੀ ਲਾਈਨ। ਔਰ ਇਸ ਦੇ ਉੱਤੇ ਉਹਨਾਂ ਨੇ ਇਸੇ ਤਰ੍ਹਾਂ ਸੈयद ਕਾਸਿਮ ਜਾਵੇਦ ਜੀ ਨੇ ਲਿਖਿਆ, TV 84 को मेरा सलाम सरदार जी, सरदार वाकया ही सरदार होते हैं। मुझे जब इम्पार्शल और न्यूट्रल होकर जो सुनने को मिलता है उस वक़्त ही आप बेशक ये दुनिया दो-धारी तलवार पर सरदार जानते हैं कि इसके गलत इस्तेमाल कैसे रोका जाए। मुझे बज़ाते ख़ुद सिखों का एहतराम है और फ़ख्र है
ਲਵ ਫਰੋਮ ਪਾਕਿਸਤਾਨੀ ਟੂ TV 84 ਫਰੋਮ ਕੈਨੇਡਾ। So ਸੋ nice. ਉਹਨਾਂ ਨੇ ਪਿਆਰ ਦਾ ਇਜ਼ਹਾਰ ਕੀਤਾ ਹੈ ਜੀ। ਔਰ ਉਹਨਾਂ ਨੇ ਕਿਹਾ ਕਿ ਭਾਈ ਭਾਵੇਂ ਇਹ ਦੋ ਧਾਰੀ ਤਲਵਾਰ ਤੇ ਵੀ ਕਈ ਵਾਰੀ ਤੁਹਾਨੂੰ ਤੁਰਨਾ ਟੇਕ ਰੱਖਣੀ ਪੈਂਦੀ ਹੈ, ਪਰ ਸਿੱਖਾਂ ਨੂੰ ਪਤਾ ਹੈ ਕਿੱਥੇ ਕੀ ਠੀਕ ਹੈ। ਔਰ ਅਸੀਂ ਇਹਨਾਂ ਦਾ ਸੈਯਦ ਕਾਸਿਮ ਜਾਵੇਦ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਲਿਖਿਆ ਹੈ। ਔਰ ਇਸੇ ਤਰ੍ਹਾਂ ਬੂਜੂ ਇਸ ਆਈਡੀ ਤੋਂ ਉਹਨਾਂ ਨੇ ਲਿਖਿਆ, ਗ੍ਰੇਟ ਅਪਰੋਚ ਡਾਕਟਰ ਸਾਹਿਬ, ਯੂਰ ਇਫੈਕਟ ਡਿਸਕਸ਼ਨ ਫੁਲੀ ਅੰਡਰਸਟੈਂਡ everyone, we welcome great leadership this time. Nations feel completely different. Safely, Allah's blessings to you, thanks. और इसी तरह आमिर खान जी ने किया, I am proud of your lady who represents our Punjabi culture. ਤੁਹਾਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਪੰਜਾਬੀ ਪਹਿਰਾਵੇ ਵਿੱਚ ਹੁੰਦੇ ਹੋ ਔਰ ਤੁਸੀਂ ਪੰਜਾਬੀ ਤਹਿਜ਼ੀਬ ਦੀ ਨੁਮਾਇੰਦਗੀ ਕਰਦੇ ਹੋ। ਸੋ ਅਸੀਂ ਜਿਹੜਾ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ। ਔਰ ਇਹ ਜਿਹੜਾ ਉਹਨਾਂ ਨੇ ਪਰਵੇਜ਼ ਮਲਿਕ ਉਹਨਾਂ ਨੇ ਲਿਖਿਆ, ਪਾਕਿਸਤਾਨ ਇਜ਼ ਡੂਇੰਗ ਦ ਰਾਈਟ ਥਿੰਗ, ਨੋ ਇਨਵੋਲਵਮੈਂਟ ਇਨ ਅਫਗਾਨਿਸਤਾਨ, no Afghan refugees are welcome to Pakistan, keep away from Pakistan. America only knows how to destroy a country, not build. America only knows how to destroy a country, not build it. Great analysis, Dr. Sahab. Enjoy your views every day. Long live Khalistan. बहुत बहुत शुक्रिया। और मेरा ख्याल है मैं उन्हें इत्थे ही रुकां। ਅੱਜ ਦਾ ਵਿਚਾਰ ਕਿਉਂਕਿ ਆਲਵੇਜ਼ ਰਹਿ ਜਾਣਾ ਵਿਚਾਰ ਵੱਲ ਅਸੀਂ ਜਾਈਏ। ਅੱਜ ਲਫ਼ਜ਼ ਵੀ ਦੋ ਨੇ 52 ਅੱਖਰੀ ਦੇ, ਜਿਸ ਦੇ ਉੱਤੇ ਕਬੀਰ ਸਾਹਿਬ ਦੇ ਦੋ ਸ਼ਲੋਕ ਨੇ, ਡੱਡਾ ਤੇ ਢੱਡਾ। ਹੁਣ ਮੈਂ ਜਦੋਂ ਅੰਗਰੇਜ਼ੀ ਚ ਭੇਜ ਰਿਹਾ ਸੀ ਇਹਨਾਂ ਨੂੰ, ਮੈਂ ਕਿਹਾ ਹੁਣ ਢੱਡਾ DHA ਉਹਨੂੰ ਵੀ ਕੋਈ ਢੱਡਾ ਪੜੇਗਾ, ਕੋਈ ਢੱਡਾ ਪੜੇ। ਹੁਣ ਸਾਡਾ ਢੱਡਾ ਢੱਡਾ ਹੀ ਹੈ, ਢੱਡੇ ਨਾਲ ਢੋਲਕੀ, ਢੱਡੇ ਨਾਲ ਢੋਲ, ਢੱਡੇ ਨਾਲ ਢਪਈ ਔਰ ਸਾਰਾ, ਔਰ ਡੱਡਾ ਜ਼ਾਹਰ ਹੈ, ਫਿਰ ਡੱਡੇ ਨਾਲ ਡੰਡਾ ਵੀ ਹੈ, ਡੱਡੇ ਨਾਲ ਹਾਂ ਡੱਡੇ ਨਾਲ ਡਰ ਵੀ ਹੈ। ਡਰ ਵੀ ਜਿਹੜਾ ਹੈ ਉਹ ਡੰਡੇ ਦਾ ਹੀ ਹੁੰਦਾ ਹੈ। ਪਰ ਕਬੀਰ ਸਾਹਿਬ ਕਿਉਂਕਿ ਸੂਫੀ ਅੰਦਾਜ਼ ਦੇ ਵਿੱਚ ਆਪਣੀ ਗੱਲ ਸਮਝਾਉਂਦੇ ਨੇ, ਔਰ ਜਿਹੜਾ ਕਹਿਣ ਦਾ ਅੰਦਾਜ਼ ਹੁੰਦਾ ਹੈ, ਜਿਹੜੇ ਰੱਬੀ ਕਲਾਮ ਕਹਿਣ ਵਾਲੇ ਨੇ, ਉਹ ਜਿਹੜੇ ਲੋਕ ਦੁਨਿਆਵੀ ਲਫ਼ਜ਼ ਇਸਤੇਮਾਲ ਕਰਦੇ ਨੇ, ਮਹੀਨੇ ਕਰਦੇ ਨੇ, ਦਿਨ ਕਰਦੇ ਨੇ, ਉਹਨਾਂ ਨੂੰ ਬੇਸ ਬਣਾ ਕੇ, ਆਧਾਰ ਬਣਾ ਕੇ ਉਹ ਆਪਣੀ ਗੱਲ ਕਹਿੰਦੇ ਨੇ। ਔਰ ਇਹਦੇ 'ਚ ਵੀ ਔਰ ਇੰਨੀ ਖੂਬਸੂਰਤੀ ਦੇ ਨਾਲ ਉਹਨਾਂ ਨੇ, ਜਿਸ ਨੂੰ ਤੁਸੀਂ ਪਲੇਇੰਗ ਵਿਦ ਦਾ ਵਰਡਸ ਅੱਜ ਦੀ ਅੰਗਰੇਜ਼ੀ 'ਚ ਕਹਿੰਦੇ ਨੇ, ਤੇ ਵੈਸੇ ਤਾਂ ਲਫ਼ਜ਼ਾਂ ਦਾ ਜਾਦੂਗਰ ਹੁੰਦਾ। ਰੂਹਾਨੀਅਤ ਦੀ ਦੁਨੀਆ ਤਾਂ ਹੈ ਹੀ ਹੈ, ਪਰ ਮੈਂ ਦੇਖ ਰਿਹਾ ਵੀ ਉਹਨਾਂ ਨੇ ਇੱਕੋ ਹੀ ਲਫ਼ਜ਼ ਨੂੰ ਕਿੰਨੇ ਮਾਨਿਆਂ ਦੇ ਵਿੱਚ ਇਸਤੇਮਾਲ ਕਰਕੇ, ਔਰ ਉਸ ਦਾ ਰਿਦਮ ਵੀ ਕਾਇਮ ਹੈ, ਉਹ ਗਾਇਆ ਕਿਉਂਕਿ ਕੀਰਤਨ ਦੇ ਵਿੱਚ ਹੀ ਗਾਇਆ ਜਾਂਦਾ ਹੈ, ਔਰ ਉਸ ਦੀ ਪੋਇਟਰੀ ਦਾ ਵੀ ਕਮਾਲ ਹੈ। ਔਰ ਰੂਹਾਨੀਅਤ ਤਾਂ ਹੈ ਹੀ ਰੂਹਾਨੀਅਤ ਹੈ ਸਾਰੀ। ਡੱਡਾ ਡਰ ਉਪਜੇ ਡਰ ਜਾਈ, ਤਾਂ ਡਰ ਮੈਂ ਡਰ ਰਿਹਾ ਸਮਾਈ, ਜੋ ਡਰ ਡਰੈ ਤਾਂ ਫਿਰ ਡਰ ਲੱਗੈ, ਨਿਡਰ ਹੁਆ ਡਰ ਉਰ ਹੋਏ ਭਾਗੈ। ਹੁਣ ਤੁਸੀਂ ਉਹੀ ਦੇਖੋ, ਡਰ ਕਿੰਨੇ ਮਾਨਿਆਂ ਦੇ ਵਿੱਚ ਉਹਨਾਂ ਨੇ ਇਸਤੇਮਾਲ ਕੀਤਾ ਹੈ। ਡੱਡਾ ਡਰ ਉਪਜੇ ਡਰ ਜਾਈ, ਉਹ ਕਹਿੰਦੇ ਨੇ ਡੱਡਾ ਲਫ਼ਜ਼ ਇਹ ਸਬਕ ਦੇ ਰਿਹਾ ਹੈ ਕਿ ਜੇ ਉਸ ਰੱਬ ਦਾ ਡਰ, ਜਿਹਨੂੰ ਅਸੀਂ ਭੈ ਭਾਵਨੀ ਕਹਿੰਦੇ, ਭਾਵਨੀ ਪਿਆਰ ਹੁੰਦਾ, ਇਹ ਡਰ ਉਹ ਨਹੀਂ ਜਿਹੜਾ ਅਸੀਂ ਕਦੇ ਪਿਓ ਦੇ ਡੰਡੇ ਤੋਂ ਡਰਦੇ ਹਾਂ ਜਾਂ ਦੁਸ਼ਮਣ ਤੋਂ ਡਰਦੇ, ਇਹ ਉਹ ਨਹੀਂ ਹੈ। ਜਦੋਂ ਅਸੀਂ ਰੱਬ ਦੇ ਡਰ ਕਰਦੇ ਹਾਂ, ਰੱਬ ਦੇ ਡਰ ਦੀ ਗੱਲ ਕਰਦੇ ਹਾਂ, ਇਹ ਪਿਆਰ ਵਾਲਾ ਡਰ ਹੈ ਕਿ ਮੇਰਾ ਪਿਆਰਾ ਖਫਾ ਨਾ ਹੋ ਜਾਏ, ਮੇਰਾ ਸੱਜਣ ਮੇਰੇ ਤੋਂ ਦੂਰ ਨਾ ਚਲੇ ਜਾਏ, ਮੈਂ ਕੀ ਬੋਲਾਂ, ਮੈਂ ਕੀ ਦਿਆਂ ਕਿ ਮੇਰਾ ਪਿਆਰਾ ਜਿਹੜਾ ਹੈ ਉਹ ਮੇਰੇ ਤੋਂ ਨਾਰਾਜ਼ ਨਾ ਹੋਏ। ਇਹ ਪਿਆਰ ਵਾਲਾ, ਇਹਨੂੰ ਹੀ ਭੈ ਭਾਵਨੀ ਗੁਰਮਤ ਦੀ ਜ਼ਬਾਨ 'ਚ ਕਹਿੰਦੇ ਨੇ। ਡੱਡਾ ਡਰ ਉਪਜੇ, ਕਬੀਰ ਸਾਹਿਬ ਕਹਿੰਦੇ ਨੇ ਜਦੋਂ ਭੈ ਭਾਵਨੀ ਉਸ ਰੱਬ ਦਾ ਪਿਆਰ ਭਰਿਆ ਡਰ ਪੈਦਾ ਹੁੰਦਾ, ਡਰ ਜਾਈ। ਤੇ ਜਿਹੜਾ ਫਿਰ ਦੁਨਿਆਵੀ ਡਰ ਹੈ, ਜਿਹੜਾ ਮਾਇਆ ਦਾ ਔਰ ਦੂਸਰੇ ਨੇ ਕਿ ਜੀ ਕੀ ਹੋਏਗਾ, ਕੱਲ ਨੂੰ ਕੀ ਹੋਏਗਾ, ਖਾਣ ਨੂੰ ਮਿਲੇਗਾ ਕਿ ਨਹੀਂ ਮਿਲੇਗਾ, ਭੁੱਖੇ ਤਾਂ ਨਹੀਂ ਹੋਵਾਂਗੇ, ਗਰੀਡ, ਇਹ ਡਰ ਸਾਰਾ ਚਲਾ ਜਾਂਦਾ ਹੈ। ਤੁਸੀਂ ਸਿਦਕ ਔਰ ਸਬਰ ਦੇ ਵਿੱਚ ਆ ਜਾਂਦੇ ਹੋ। ਤਾਂ ਡਰ ਮੈਂ ਡਰ ਰਿਹਾ ਸਮਾਈ, ਫਿਰ ਇਹ ਦੁਨਿਆਵੀ ਡਰ ਜਿਹੜਾ ਉਹਦੇ ਪਿੱਛੇ ਲੁਕ ਜਾਂਦਾ ਹੈ, ਕਿਉਂਕਿ ਇਹਦੀ ਫਿਰ ਕੋਈ ਹੋਂਦ ਹੀ ਨਹੀਂ ਰਹਿੰਦੀ। ਰੱਬ ਦੇ ਉੱਤੇ ਹੀ ਤੁਹਾਡਾ ਇਤਕਾਦ ਪਿਆਰ ਭਰਿਆ ਹੁੰਦਾ ਹੈ। ਜੋ ਡਰ ਡਰੈ ਤਾਂ ਫਿਰ ਡਰ ਲੱਗ ਗਿਆ। ਉਹਨਾਂ ਨੇ ਕਿਹਾ ਵੀ ਜੇ ਰੱਬ ਦੇ ਡਰ ਦੀ ਬਜਾਏ ਦੁਨਿਆਵੀ ਡਰ ਤੋਂ ਅਸੀਂ ਡਰੀਏ, ਫਿਰ ਵਾਕਈ ਡਰ ਲੱਗੇਗਾ, ਫਿਰ ਕੰਬਣੀ ਛਿੜੀ ਰਹੇਗੀ। ਅੱਜ ਦੀ ਫਿਕਰ ਕੱਲ ਨੂੰ ਹੋਏਗੀ, ਕੱਲ ਦੀ ਫਿਰ ਪਰਸੋਂ ਦਾ ਫਿਕਰ ਹੋਏਗਾ, ਔਰ ਉਸ ਤੁਸੀਂ ਫਿਕਰਾਂ ਚੋਂ ਨਿਕਲ ਹੀ ਨਹੀਂ ਸਕਦੇ। ਜਿਹਨੂੰ ਗੁਰੂ ਸਾਹਿਬ ਨੇ, ਗੁਰੂ ਨਾਨਕ ਸਾਹਿਬ ਨੇ ਯਾਦ ਕਰਵਾਇਆ ਕਿ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ
ਜ਼ਾਲਮ ਹੈ ਜੰਤ ਉਪਾਇਨ ਤਿਨਾ ਵੀ ਰੋਜ਼ੀ ਦੇ ਕਿ ਕਾਹਦੀ ਚਿੰਤਾ ਕਰਦੇ ਹੈ। ਸੁਖਬੀਰ ਸਾਹਿਬ ਕਹਿੰਦੇ ਜੋ ਡਰ ਡਰੈ ਤਾਂ ਫਿਰ ਡਰ ਲਾਗੇ, ਨਿਡਰ ਹੁਆ ਡਰ ਉਰ ਹੋਏ ਭਾਗਿਆ। ਕਿ ਜੇ ਤੁਸੀਂ ਰੱਬ ਦੀ ਪਿਆਰ ਭਾਵਨੀ ਦੇ ਵਿੱਚ ਨਿਡਰ ਹੋ ਜਾਂਦੇ ਹੋ ਤੇ ਉਹ ਰੱਬ ਦਾ ਡਰ ਤੁਹਾਡੇ ਉਰ ਹਿਰਦੇ ਦੇ ਵਿੱਚ ਹੁੰਦਾ ਹੈ ਤੇ ਦੂਸਰਾ ਡਰ ਜਿਹੜਾ ਹੈ ਉਹ ਫਿਰ ਦੌੜ ਜਾਂਦਾ। ਹੁਣ ਤੁਸੀਂ ਦੇਖੋ ਡੱਡੇ ਔਰ ਡਰ ਦੇ ਨਾਲ ਉਹਨਾਂ ਨੇ, ਔਰ ਦੂਸਰਾ ਲਫ਼ਜ਼ ਢੱਡਾ, ਢੱਡਾ ਢਿੱਗ ਢੂੰਡੈ ਕਤ ਆਨਾ, ਢੂੰਡਤ ਹੀ ਟਹਿ ਗਏ ਪ੍ਰਾਨਾ, ਚੜ ਸੁਮੇਰ ਢੂੰਡ ਜਬ ਆਵਾ, ਜੈ ਗੜ ਗੜਿਓ ਸੋ ਗੜ ਮੈਂ ਪਾਵਾ। ਹੁਣ ਇਹਦੇ ਚ ਢੱਡਾ ਲਫ਼ਜ਼ ਉਹਨਾਂ ਨੇ ਢਿੱਗ ਹੁੰਦਾ ਨੇੜੇ ਜੀ, ਕਿ ਢੱਡਾ ਜਿਸ ਰੱਬ ਨੂੰ ਢੂੰਡਣ ਦੇ ਲਈ ਲੋਕ ਕੋਈ ਜੋਗੀ ਬਣਿਆ, ਕੋਈ ਸਾਧੂ ਬਣਿਆ, ਕੋਈ ਸੰਨਿਆਸੀ ਬਣਿਆ, ਦੌੜਿਆ। ਹੁਣ ਉੱਥੇ ਪਹਾੜਾਂ 'ਚ ਉੱਚਾ ਹਿਮਾਲਿਆ ਪਰਬਤ, ਸੁਮੇਰ ਪਰਬਤ ਕਿਹਾ ਜਾਂਦਾ ਸੀ। ਉਹਨੂੰ ਕਿਹਾ ਦੌੜ ਕੇ ਤੂੰ ਜੰਗਲਾਂ 'ਚ ਵੀ ਗਿਆ, ਤੂੰ ਸੁਮੇਰ ਪਰਬਤ ਤੇ ਵੀ ਚੜ ਗਿਆ। ਢੱਡਾ ਟਿਗ ਢੂੰਡੈ ਕਤ ਆਨਾ, ਓਏ ਮੂਰਖਾ ਕਿੱਥੇ ਬਾਹਰ ਢੂੰਡਦਾ ਫਿਰਦਾ ਉਸ ਨੂੰ, ਟਿਗ ਹੁੰਦਾ ਤੇਰੇ ਨੇੜੇ, ਉਹ ਤਾਂ ਤੇਰੇ ਅੰਦਰ ਬੈਠਾ ਹੈ। ਬਿਲਕੁਲ। ਕਤ ਆਨਾ ਦੂਸਰੇ ਪਾਸੇ ਕਿੱਥੇ ਖਵਾਰ ਹੋ ਰਿਹਾ, ਢੂੰਡਤ ਹੀ ਟਹਿ ਗਏ ਪੁਰਾਣਾ, ਉਹਨੂੰ ਢੂੰਡਦਿਆਂ ਹੀ ਤੇਰੀ ਸਾਰੀ ਜ਼ਿੰਦਗੀ ਲੰਘ ਗਈ, ਸਾਹ ਤੇਰੇ ਗੁਜ਼ਰ ਗਏ, ਉਮਰਾਂ ਲੰਘ ਗਈਆਂ। ਕਿ ਭਾਈ ਜਿਉਂ ਉਮਰਾਂ ਲੰਘੀਆਂ ਪੱਬਾਂ ਭਾਰ, ਨਹੀਂ ਪੱਬਾਂ ਭਾਰ ਤੁਸੀਂ ਦੌੜ ਰਹੇ ਹੋ, ਉਸ ਨੂੰ ਢੂੰਡ ਰਹੇ ਹੋ। ਚੜ ਸੁਮੇਰ ਢੂੰਡ ਜਾ ਬਾਵਾ, ਕਿ ਤੂੰ ਭਾਵੇਂ ਸੁਮੇਰ ਪਰਬਤ ਤੇ ਚੜ ਜਾ, ਪਰ ਜਦੋਂ ਵਾਪਸ ਮੁੜੇਗਾ ਜੈ ਗੜ ਗੜਿਓ, ਇਹ ਤਾਂ ਦੇਖ ਕਿ ਜਿਹੜਾ ਤੇਰਾ ਸਰੀਰ ਹੈ, ਤੇਰਾ ਜਿਸਮ ਹੈ, ਇਹ ਜਿਸ ਰੱਬ ਨੇ ਘੜਿਆ, ਜਿਹੜਾ ਕਿਲ੍ਹਾ ਹੈ, ਜਿਹੜਾ ਜਿਸ ਕਿਲ੍ਹੇ ਦੇ ਵਿੱਚੋਂ ਰੱਬ ਆਪ ਬੈਠਾ, ਜਿਸ ਗੜ ਗੜਿਓ ਸੋ ਗੜ ਮੈਂ ਪਾਵਾ। ਇਸੇ ਹੀ ਸਰੀਰ ਚੋਂ ਤੁਹਾਨੂੰ ਆਪਣੇ ਵਜੂਦ ਚੋਂ ਹੀ ਜਿਹੜਾ ਉਹ ਰੱਬ ਨੇ ਮਿਲਣਾ, ਕਿਉਂਕਿ ਤੇਰੇ ਅੰਦਰ ਹੈ, ਨਾ ਉਹ ਪਹਾੜਾਂ 'ਚ ਹੈ, ਨਾ ਜੰਗਲਾਂ 'ਚ ਹੈ, ਨਾ ਗ੍ਰਸਤ ਤੋਂ ਦੌੜ ਕੇ ਹੈ। ਇਹੀ ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ, ਹਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਕਿ ਵੀ ਤੁਸੀਂ ਦੁਨੀਆ 'ਚ ਰਹਿੰਦੇ ਆ, ਹੱਸਦਿਆਂ ਖੇਡਦਿਆਂ, ਖਾਂਦਿਆਂ ਪੀਂਦਿਆਂ, ਪਰਿਵਾਰ ਦੇ ਵਿੱਚ ਸਮਾਜ ਦੇ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਵੀ ਉਸ ਰੱਬ ਨੂੰ ਪਾ ਸਕਦੇ ਹੋ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਲੈਣੇ ਆ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।